ਮੇਰੇ ਅੰਦਰ ਇੱਕ ਲੈਟਰ ਆ ਇਹ ਤੇਰੀ ਜੇਬ 'ਚ ਮੇਰਾ ਲੈਟਰ ਵੀ ਹੈ। ਝੀਕ ਵਾਲੀ ਉਲਟੀ ਕਰਨ ਦੇ मैं ਕੀ ਹੋਇਆ ਕਹਿੰਦਾ ਰਾਈਟਰ ना आ गया अंदर। नहीं उस्ताद जी खंडर को देखकर लगता है महल शानदार था। ਔਰ ਤਾਂ ਵਾਪਸ ਨਹੀਂ ਜਾਣ ਡਈ ਉਹਨੇ ਕਿਹਾ ਸੀ ਤੇਰੇ ਦਾਸ ਨੇ ਵਿਆਹ ਕਰ ਦੇਣਾ ਇੰਜ ਬੈਠੀ ਜਹਾਜ਼ 'ਚ ਓਕੇ ਫੈਸਲ ਦੇ ਇੱਕਦਮ ਨੱਕ 'ਚੋਂ ਪਾਣੀ ਆਇਆ ਤੈਨੂੰ ਕਹਿੰਦਾ ਉਹ ਭਾਈ ਵਾਸ਼ਰੂਮ 'ਚ ਜਾ। ਇੱਕ ਦਿਨ ਮੂੰਹ 'ਚ ਧੂਆਂ ਨਿਕਲਣ ਡਿਆ ਮੈਂ ਕਿਹਾ ਤੁਸੀਂ ਸਿਗਰਟ ਪੀਤਾ ਕਦੇ ਨਹੀਂ ਰਾਈਟਰ ਅੰਦਰ ਲਾਇਆ ਹੋਣਾ। ਹਾਂ अस्सलाम वालेकुम टी टाइम में एक दिन छड़ के एक दिन खुश आमदीद। सीटी मारी ਲਓ ਜੀ कुछ तो लोग कहेंगे क्या करे लोगों का काम है कहना, छोड़ो बेकार की बातों में कहीं बीत न जाए रहना। कुछ तो लोग कहेंगे ਹਾਏ 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 हमको जो ताने देते हैं हम खोए हैं उन रंग रलियों में। हमने उनको भी छुप छुप कर आते देखा इन गलियों में। ये सच है ਵਾਹ ਵਾਹ झूठी बात नहीं तुम बोलो ये सच है ना। ਵਾਹ ਵਾਹ वाह वाह वाह। कुछ तो लोग कहेंगे ਹਾਏ ਹਾਏ क्या ਲੋਗੋਂ ਕਾ लोगों का काम है कहना। ਹਾਏ ਹਾਏ वाह 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 वाह। ਵਾਟ ਇਜ਼ ਦਿਸ पीछे पिछे पे आज सोच रहा अल्लाह है। ਭਾਈਆਂ ਨੇ मठियाई ਵੈਸੇ ਇਹ ਤਾਂ ਨਾਰਮਲ ਜੀ ਗੱਲ ਅੱਜ ਕੱਲ ਹਰ ਦੂਜੇ ਤੀਜੇ ਬੰਦੇ ਨੂੰ ਹੁੰਦਾ, ਲੇਕਿਨ ਇਹ ਹੈ ਕਿ ਸਾਡੇ ਬੱਚਿਆਂ ਨੇ ਮਿਹਨਤ ਕਾਫੀ ਸ਼ੁਰੂ ਕਰ ਦਿੱਤੀ ਹੈ आजाद भी कर ਹੈ ਹਾਂ ਆਪਣੀ ਵੱਲੋਂ ਨਾ, ਮਤਲਬ ਇਹਨਾਂ ਨੇ ਜਿਹੜਾ ਹੇਠ ਉੱਪਰ 3 4 5 ਸ਼ੋਅ ਕੀਤੇ ਨਾ, ਤਾਂ ਸਾਡਾ ਸਜਾਦ ਜਨੀ ਟੀਮ ਜਿਹੜਾ ਨਾ ਉਹਦਾ ਉਹ ਪੂਰਾ ਹੋ ਗਿਆ ਕੋਟਾ ਹੈ। ਨਹੀਂ ਉਹਦਾ सो के 100 ਕੇ ਉਹਦਾ ਪੂਰਾ ਹੋ ਗਿਆ। सो के ही पूरा करता सी। ਆਹੋ ਹਾਂ 100 ਕੇ ਹੀ ਪੂਰਾ ਕਰਤਾ। हाँ जी वो पेज लगे सर पे ਪੇਜ हाँ जी पेज खोलने का ਉਹ ਇਹ ਪੇਸ਼ ਨਹੀਂ ਹੈ उस्ताद जी इतिहास ना ਕਿਹਦੇ ਨਾਲ इतिहास ना उस्ताद जी एक तो उस्ताद जी नहीं ਜਿਹੜਾ ਹੱਥ ਨਾਲ ਕੰਮ ਹੋ ਜਾਣਾ ਉਹਦੇ ਨਾਲ ਦਾ ਸਵਾਲ ਕੋਈ ਨਹੀਂ। आ ही लिया वहाँ ਚੱਲ ਹੱਥ ਕਾਟ ਲਈ ਹੈ। ਸ਼ੀਲ ਆਈ ਆ ਇਹ ਸ਼ੀਲਡ ਅੱਛਾ ਸ਼ੀਲਡ ਭੇਡੀ ਹਾਂ। ਓਏ ਇਹ ਕਿਦਾਂ ਦੀ ਬਣਾ ये उन्होंने गुजर का टिश्यू भेजा ਇਹ ਸ਼ੀਲਡ ਰੱਖਣ ਦੇ ਨਾਲ ਕਾਫੀ ਵੀ ਆਈ ਆ ਵੀ ਕਿਸ ਹਿਸਾਬ ਨਾਲ ਰੱਖਣੀ ਸ਼ੀਲਡ ਹੈ ਜੀ। ले ਵਾਹ 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 ਉਸਤਾਦ ਜੀ मुबारक उस्ताद जी कांग्रेचुलेशन ਕਾਂਗ੍ਰੈਚੁਲੇਸ਼ਨ ਉਸਤਾਦ ਜੀ। ये सारी अचीवमेंट आपकी है उत्ते यूट्यूब ने साइन भी की YouTube ਨੇ ਕੀਤੇ ਨੀਲ ਮੋਹਨ ਸਾਹਿਬ ਨੇ ਭੇਜਿਆ ਖੱਤ। नील मोहन ਨੀਲ ਮੋਹਨ ਉਹਨਾਂ ਨੇ ਸਾਈਨ ਵੀ ਕੀਤੇ। ਹਾਂਜੀ, ਹਾਂਜੀ। ਇਹ ਤਾਂ ਸਾਰੀ ਦਿਹਾੜੀ ਵਿਚਾਰਾ ਸਾਈਨ ਹੀ ਕਰਦਾ ਰਹਿੰਦਾ ਹੋਊਗਾ ਜਿੰਨੀਆਂ ਜਾਂਦੀਆਂ। ਨਹੀਂ ਉਸਤਾਦ ਜੀ नहीं डेली ने 60 सीटा देनी होंगी इन्होंने ਬਿਨਾਂ ਤੇ ਜਾਤੀ ਉਸਤਾਦ ਜੀ। ਲਓ ਜੀ ਭਾਜੀ ਇਹ ਆਲੋ ਜਨਾਬ। ਲੇਕਿਨ ਉਸਤਾਦ ਜੀ ਜ਼ਿਆਦਤੀ ਕੀਤੀ YouTube ਵਾਲਿਆਂ ਨੇ ਸ਼ਾਗਿਰਦਾਂ ਦਾ ਚੈਨਲ ਦੇਖ ਕੇ ਛੋਟੀ ਪਲੇਟ ਘਲਤੀ ਹੈ। ਨਹੀਂ ਉਹਨਾਂ ਨੇ ਪਲੇਟ ਕਾਰੀ ਛੋਟੀ ਦਿੱਤੀ। presented to Sajjad Jani team for passing 1 lakh subscribers। ਇੱਥੇ ਤਾੜੀ ਬਣ ਗਈ ਹੈ। ਤੇ ਨੀਲ ਮੋਹਨ ਸਾਹਿਬ ਕਹਿ ਰਹੇ ਹੈ ਜੀ ਡੂ ਯੂ ਰਿਮੈਂਬਰ ਯੂਅਰ ਫਸਟ ਸਬਸਕ੍ਰਾਈਬਰ। ਉਹਨੇ ਕਿਹਾ ਕਹਿੰਦਾ ਕਿ ਪਹਿਲਾ ਬੰਦਾ ਤੁਹਾਨੂੰ ਸਬਸਕ੍ਰਾਈਬਰ ਯਾਦ ਆ, 100ਵਾਂ ਯਾਦ ਆ, नो 1000ਵਾਂ ਯਾਦ ਆ। नेवर नथिंग ਸਾਡੀ ਬੜੀ ਗਹਿਰੀ ਗੱਲ ਲਿਖੀ ਉਹਨੇ। ਕਿੱਥੇ ਹੈ? ਆਹ ਵੇਖੋ ਕਹਿੰਦਾ Do you remember your first subscriber? ਹਾਂਜੀ ਕਿ ਮੇਰਾ ਪਹਿਲਾ ਸਬਸਕ੍ਰਾਈਬਰ ਕੌਣ? ਇਸ ਚੈਨਲ ਦਾ? ਹਾਂਜੀ। ਨਹੀਂ ਸਾਨੂੰ ਕੀ ਪਤਾ। ਮੈਨੂੰ ਪਤਾ Your 100ਵਾਂ ਸੋਵੇਂ ਦਾ ਵੀ ਪਤਾ ਔਰ your 1000ਵਾਂ ਸਬਸਕ੍ਰਾਈਬਰ ਉਹਦਾ ਤੇ ਤਿੰਨੇ ਹੀ ਨਹੀਂ ਪਤਾ ਸਾਨੂੰ। ਚਾਂਸ ਆਰ ਯੂ ਡੂ ਐਂਡ ਵੀ
now that you will definitely remember your 1 ਲੱਖ subscriber. Your fan may have found ਇਹ ਸਾਰਿਆਂ ਨੂੰ ਲਿਖ ਕੇ ਭੇਜਦੇ ਆ। ਨਹੀਂ ਉਹ ਨਹੀਂ, ਤੁਹਾਡਾ ਲੈਦਾ ਅੱਛਾ ਮੇਰਾ ਲੈਦਾ ਭੇਜਿਆ। ਅੱਛਾ ਫਿਰ ਠੀਕ ਹੈ, ਪੜ੍ਹ ਕੇ ਸੁਣਾ। ਉਹਨਾਂ ਨੇ ਆਪਣਾ ਕਾਰਡ ਵੀ ਉਹਨੇ ਕਿਹਾ ਕਿਤੇ ਪਰਸਨਲ ਕੋਈ ਤੈਨੂੰ ਮਸਲਾ ਬਣ ਜੇ ਕੋਈ ਹੈ। ਬੜੀ ਹਯਾ ਕਰਦੇ YouTube ਵਾਲੇ। ਕੰਗ੍ਰੈਚੁਲੇਸ਼ਨ ਔਨ ਯੋਰ ਸਬਸਕ੍ਰਾਈਬਰ ਮਿਲੀਸਟੋਨ। ਮੇਰਾ ਤਾਂ ਨਹੀਂ ਕੁਝ ਕਿਹਾ ਰਿਸਕ ਹੈ। if your award was damaged during shipping or if you have any question please contact us to YouTube creator @society.com। ਉਹ ਭਾਈ ਆ ਬੜੀ ਗਲਤ ਗੱਲ ਲਿਖਤੀ ਉਹਨਾਂ ਨੇ ਉਸਤਾਦ ਜੀ। ਜਿਹੜੀ we are proud to honor। ਓਏ ਤੇਰਾ ਬੇੜਾ ਗਰਕ ਹੋਇਆ ਈ। ਮੈਂ ਕੀ ਕਿਹਾ? ਤੇਰਾ ਬੇੜਾ ਗਰਕ ਹੋਇਆ। ਮੈਂ ਕੋਈ ਗੱਲ ਕੀਤੀ ਨਹੀਂ। ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ? ਲਓ ਮੈਂ ਨਹੀਂ ਕੋਈ ਨਹੀਂ ਹਾਂ ਮੇਰੀ ਨੈਗੇਟਿਵ we ਨਹੀਂ। are proud to honor your impressive milestone। ਡੁੱਬ ਕੇ ਮਰ ਜਾ ਤੇ ਉਹ ਭਾਈ ਕਸੂਰ ਤੇ ਦੱਸੋ ਮੇਰਾ। ਕਸੂਰ ਇਹੀ ਆ। ਉਹ ਕਹਿੰਦਾ ਅਸੀਂ ਤੁਹਾਨੂੰ ਐਵੇਂ ਨਾ ਬਸ ਪਿਆਰ ਮੁਹੱਬਤ ਚ ਦੇ ਦਿੱਤਾ ਕਿ ਚਲੋ ਤੁਸੀਂ ਲੱਗੇ ਹੋ, ਕਰਤੂਤਾਂ ਤੁਹਾਡੀਆਂ ਕੋਈ ਨਹੀਂ ਹੈਗੀਆਂ ਸੀ। ਨਾ ਹਾਂਜੀ। ਉਹਨੇ ਕਿਹਾ ਨਾ ਤੁਸੀਂ ਸਹੀ ਕੰਮ ਔਰ ਉਹਨੇ ਦੇਖਿਆ ਕਿ ਸਾਡੇ ਕੋਲ ਇੱਕ ਐਕਸਟਰਾ ਪਈ ਸੀ। ਅੱਛਾ ਜੀ। ਹਾਂ ਇਹ ਵਿੱਚ ਅਸੀਂ ਕਿਹਾ ਚਲੋ ਤੁਹਾਨੂੰ ਭੇਜ ਇਹ ਕਿਉਂ ਇਹ ਭਲਾ ਕੀ ਹੁੰਦਾ? ਥੈਲੀ ਇਹ ਖਾ ਲਾ। ਨਹੀਂ ਚਾਕਲੇਟ ਆ ਖਾਓ। ਇਹ ਇਸ ਤੋਂ ਰੱਖਦੇ ਹੁੰਦੇ ਸੁੰਡੀ ਨਾ ਪਵੇ ਸ਼ੀਲਡ ਨੂੰ। ਉਹਦੇ ਦੇ ਦੇ। ਭਾਜੀ ਰਿਕ ਦਾ ਕਾਰਡ ਆ, ਰਿਕ ਭਾਜੀ ਦਾ। ਅੱਛਾ ਜੀ। ਹਾਂਜੀ ਉਹ ਕਹਿੰਦੇ ਸਾਰੇ ਪੈਕੇਜ ਦੀ ਹਿਫਾਜ਼ਤ ਰਿਕ ਨੇ ਕੀਤੀ। ਉਹ ਜਿਹੜੀ ਕਿੱਕ ਮੂਵੀ ਆ ਫੜਾ ਥੋੜਾ ਖਾਓ। ਨਹੀਂ ਉਹ ਇਹ ਜ਼ਹਿਰ ਹੁੰਦੀ ਹੈ ਉਸਤਾਦ ਜੀ। ਓ ਯਾਰ ਜ਼ਹਿਰ ਨਹੀਂ ਹੁੰਦੀ ਇਹ। ਲੇਕਿਨ ਉਸਤਾਦ ਜੀ ਵੇਖੋ ਨਾ, ਤੁਹਾਡਾ ਵੀ ਤਾਂ ਰਾਈਟ ਬਣਦਾ ਸੀ ਕੋਈ ਖਾਣ ਲਈ ਕੋਈ ਸ਼ੈ ਮੰਗਾ ਲੈਂਦੇ ਕੋਈ। ਮੰਗਾ ਖਾਣ ਲਈ ਸਵੇਰ ਨੂੰ 4 ਦੇਗਾਂ ਚੜਾ ਰਹੇ ਨੇ ਉਸਤਾਦ ਜੀ। ਹਾਂਜੀ ਬੱਕਰੇ ਦੀਆਂ ਦਾਵ ਤੇ ਆਮ ਮੁੰਡਿਆਂ ਨੂੰ 10-10 ਹਜ਼ਾਰ ਰੁਪਈਆ ਨਾਲ 4-4 ਸੂਟ ਪੈਂਟਾਂ ਸ਼ਰਟਾਂ। ਸਵੇਰ ਨੂੰ ਟਾਈਮ ਨਾਲ ਆਣਾ ਕੰਮ ਤੇ ਸਾਰਿਆਂ ਨੇ। ਇਹ ਸਾਰਾ ਕੁਝ ਇਹਨੇ ਕਟਵਾ ਦੇਣਾ ਹੈ। ਕਹਿਣਾ ਇੱਥੋਂ ਲਾਈ। ਹਿਸਾਬ ਨਾਲ ਮਿਹਨਤ ਮੁੰਡਿਆਂ ਦੀ ਵਕੀਲ ਡਾਪ ਰੱਖ ਲਈ। ਚਲੋ ਇਨਵਾਈਸ ਵੀ ਬਣੀ ਆ। ਹਾਂਜੀ ਇਹ ਜਿੱਥੋਂ ਤੁਰਿਆ ਤੇ ਜਿੱਥੋਂ ਆਇਆ। ਆ ਗਿਆ। ਚਲੋ ਜੀ ਚਲੋ ਜੀ ਆਲੋ ਜੀ ਭਾਈ ਠੀਕ ਹੋ ਗਿਆ। ਆਹ ਲੱਗ ਗਿਆ ਭਾਜੀ ਸਾਡਾ। ਬਸ ਸੋਹਣਾ ਲੱਗਦਾ। ਉਸਤਾਦ ਜੀ ਮਾਸ਼ਾਅੱਲਾ ਸੋਹਣਾ ਲੱਗਾ। ਇੰਜ ਇਨਸ਼ਾਅੱਲਾ ਤਾਲਾ ਭਰ ਦੇਣੀਆਂ ਅਸੀਂ। ਹਾਂ, ਉਹਨਾਂ ਨੇ ਖਾਤੇ 'ਚ ਲਿਖਿਆ ਭਾਜੀ ਹੁਣ ਮੈਨੂੰ ਇੰਤਜ਼ਾਰ ਆ ਛੇੜੋ ਸ਼ਾਇਰੀ ਦਾ। ਇਨਸ਼ਾ ਆ ਜਾਣਾ ਵੀ ਇਨਸ਼ਾਅੱਲਾ। ਛੇੜੋ ਸ਼ਾਇਰੀ ਦਾ ਯਾਰ। ਛੇੜੋ ਸ਼ਾਇਰੀ ਦੇ ਵਿੱਚ ਸਬਸਕ੍ਰਾਈਬਰ ਛੇੜੋ ਸ਼ਾਇਰੀ। ਹਾਂ ਛੇੜ। ਉਸਤਾਦ ਜੀ ਹੁਣ ਇੱਥੇ 골ਡਨ ਰੰਗ ਦੀ ਪਲੇਟ ਦਾ ਇੰਤਜ਼ਾਰ ਓਏ ਯਾਰ 골ਡਨ ਨਹੀਂ, ਮੈਂ ਤੇ ਚਾਹ ਰਿਹਾ ਕਿ ਹੋਰ ਕੋਈ ਆਵੇ। ਤਖਤੀ ਪੂਰੀ ਵੱਡੀ। ਹਾਂ, ਇਹਨਾਂ ਨੂੰ ਚਾਹੀਦਾ ਸੀ ਤਖਤੀ ਨਹੀਂ ਹੁੰਦੀ, ਤਖਤੀ ਬਣਾਉਂਦੇ ਖੂਬਸੂਰਤ ਜੀ। ਹਾਏ ਹਾਏ ਓਏ ਲੇਕਿਨ ਉੱਥੇ ਤਖਤੀ ਚੱਲਦੀ ਨਹੀਂ ਗੋਰਿਆਂ ਦੇ। ਤਖਤੀ ਤੇ ਉਸਤਾਦ ਜੀ ਉਹ ਸਿਰਫ ਕਬਰਾਂ ਦੇ ਪਿੱਛੇ ਲਾਉਂਦੇ ਆ। ਉਹ ਇਹਨਾਂ ਚੀਜ਼ਾਂ 'ਚ ਹੋਰ ਤੇ ਉਹ ਮੰਗਵਾ ਕੇ ਦੇ ਉਹਨੂੰ। ਹੋਰ ਕਿ ਦੇਰ ਕਿਉਂ ਕਰਨੇ ਆ? ਚਲੋ ਚਲੋ ਬਾਤ ਠੀਕ ਹੈ। ਉਸਤਾਦ ਜੀ ਤੁਹਾਡੇ ਲਈ ਜਾਨ ਆ ਤੇਰੇ। ਇੱਕ ਦੋ ਇਹਨਾਂ ਦੀ ਤਖਤੀ ਨਹੀਂ ਪੜਨੀ, ਇਹਨਾਂ ਦਾ ਥੋੜਾ ਪੈਰ ਬਾਹਰ ਕੱਢ ਕੇ ਉੱਤੇ ਲਿਖ ਦੇਣਾ ਸਾਰਾ ਕੁਝ। ਇਹਦੀ ਕਬਰ ਦੇ ਪਿੱਛੇ ਆਈਪੈਡ ਲੱਗਣਾ। ਹਾਂ ਪੂਰਾ। ਉਹਦੇ ਵਿੱਚ ਦੀ ਵੀਡੀਓਜ਼ ਵੀ ਚੱਲਣੀਆਂ ਨੇ ਸਾਰੀਆਂ। ਗੇਟ ਵਾਲੀ ਐਲਸੀਡੀ ਵੱਡੀ ਲਾ ਦੇਣੀ ਉਹਨਾਂ ਨੇ। ਨਹੀਂ ਉੱਥੇ ਓਏ ਇਹ ਵੀ ਕੋਈ ਪਤਾ ਨਹੀਂ ਦਿਲ ਕਰੇ ਇਹ ਜਿੱਦਾਂ ਦਾ ਹਿਸਾਬ ਚੱਲਦਾ ਪਿਆ 2 4 5 10 ਸਾਲ ਨੂੰ ਕੋਈ ਬਹੁਤਾ ਕਰੈਕਟਰ ਉੱਠੇ ਤੇ ਉਹਦੇ ਵਿੱਚ ਪਿੱਛੇ ਐਲਸੀਡੀ ਲਵਾ ਦੇਵੇ ਕੋਈ, ਉੱਥੇ ਉਹਦਾ ਨਾਂ ਚੱਲਦਾ ਰਵੇ। ਇਹ ਵੀ ਹੋ ਸਕਦਾ ਦਿਲ ਕਰੇ ਹੋਇਆ ਵੀ ਹੋਵੇ। ਤੁਸੀਂ ਦੇਖਿਆ ਸੀ ਸਤਾਜੀ ਕੋਈ ਐਡ ਚੱਲਣ ਦੀ ਸੀ ਮਸ਼ਹੂਰੀ ਤੇ ਉਹ ਰੈਂਟ ਤੇ ਕਬਰਾਂ ਮਿਲਣ ਰਹੀਆਂ, ਯਾਨੀ ਕਿ ਉਹ ਸੇਲ ਆਊਟ ਪੱਥਰ ਦੀਆਂ ਕਬਰਾਂ ਬੜੀਆਂ ਬਣਾਈਆਂ। ਬਣੀਆਂ ਕਬਰਾਂ। ਬਣਾਈਆਂ ਉੱਪਰ ਵਾਲਾ ਹਿੱਸਾ ਦੇਖਿਆ ਨਾ ਤੁਸੀਂ? ਹਾਂ ਮੈਂ ਦੇਖਿਆ। ਪੱਥਰ ਦੀਆਂ ਉੱਪਰ ਵਾਲਾ ਹਿੱਸਾ ਨਾ ਕਬਰ ਦਾ ਸਾਰਾ ਤੁਹਾਨੂੰ ਮਿਲ ਜਾਏਗਾ। ਤੇ ਤੁਸੀਂ ਟੋਇਆ ਕੱਢਣਾ ਦੇ ਵਿੱਚ ਰੱਖ ਕੇ ਤੇ ਉਹ ਪੂਰਾ ਵਿੱਚ ਰੱਖਣਾ। ਹਾਂਜੀ। ਅੱਛਾ ਤਿਆਰ ਕਬਰੇ ਜਿਵੇਂ ਤਿਆਰ ਦੇ ਕੇ ਹੁੰਦੀਆਂ। ਹਾਂਜੀ ਉਸਤਾਦ ਜੀ ਉਹਨਾਂ ਨੇ ਨਾ ਮਸ਼ੀਨਾਂ ਇਸ ਤਰ੍ਹਾਂ ਦੀਆਂ ਇਜਾਦ ਕੀਤੀਆਂ ਕਿ 5 ਮਿੰਟ ਦੇ ਵਿੱਚ ਉਹਨਾਂ ਨੇ ਉਹ ਪੰਜਾਬ ਆ ਗਿਆ ਕਰਕੇ ਤੇ ਉੱਤੇ ਫਿਕਸ ਕਰ ਦੇਣੀ। ਠੀਕ ਹੈ, ਉੱਤੇ ਸਿਰਫ ਨਾਮ ਨੂੰ ਲਿਖਾਣੇ ਨੇ ਤੁਸੀਂ। ਯਾਰ ਆਸਾਨੀਆਂ ਕਿੰਨੀਆਂ ਹੋਣ ਕਰਦੇ ਪਏ ਨੇ ਯਾਰ। ਹੁਣ ਮਾਰਨਾ ਵੀ ਅਸੀਂ ਆ ਸਾਰੀਆਂ। ਯਾਰ ਭਾਈ ਫੈਸਲ ਨੇ ਆਪਣੀ ਤਖਤੀ ਜਿਹੜੀ ਨਹੀਂ ਪਿੱਛੇ ਲਵਾਈ ਦੀ ਕਬਰ ਤੇ ਉਹ ਇੰਨਾ ਵਿੱਚ ਲਿਖਾਇਆ, ਥੱਲੇ ਐਂਡ ਤੇ ਲਿਖਿਆ ਜਾਰੀ ਹੈ, ਅੱਗੇ ਫੇਰ ਹੋਰ ਪਲੇਟ ਵਾਹ ਟੂ ਬੀ ਕੰਟੀਨਿਊ ਵਾਲੀ ਤਖਤੀ। ਫੈਸਲ ਦੇ ਪਿੱਛੇ ਤਖਤੀ ਲੱਗਣੀ, ਪੂਰਾ ਉਹਨੇ ਮਹੱਲਾ ਰੋਕ ਦੇਣਾ ਵਾ। ਕੰਧ ਟੈਪ ਉੱਤੇ ਲਿਖਣਾ ਸਾਰਾ ਕੁਝ। ਉੱਥੇ ਲਿਖਣਾ ਫੈਸਲ ਰਾਮੇ, ਬਾਕੀ ਸਾਰੀ ਤੇ ਲਿਖਣਾ ਨਹੀਂ ਸਾਰੀ ਡਾਇਮੰਡ ਦੀ ਪਲੇਟ ਆਣੀ ਚਾਹੀਦੀ। ਆ ਜਾਏਗੀ, ਆ ਜਾਏਗੀ, ਸਾਰੀਆਂ ਪਲੇਟਾਂ ਆ ਜਾਣਗੀਆਂ। ਅੱਲਾ ਭਲਾ ਕਰੇ, ਇਹੀ ਜਜ਼ਬਾ ਤੁਹਾਡਾ ਚਾਹੀਦਾ। ਜਿਹੜੇ ਸੁਸਤੀ ਸਸਤੀ ਹੈ ਨਾ, ਇਹਨੂੰ ਕੱਢੋ ਤੇ ਕੰਮ ਵਾਲੀ ਸਾਈਡ ਤੇ ਆਓ ਯਾਰ, ਕੰਮ ਕਰੋ। ਤੁਸੀਂ ਵੀ 80 ਮੈਂ ਆਪਣੇ ਆਪ ਨੂੰ ਵੀ ਵਿੱਚ ਜਿੰਨੇ ਹੁਣ ਮਾਸ਼ਾਅੱਲਾ ਸਤਾਜੀ ਐਕਟਿਵ ਵਾਲਾ ਬਿਹਤਰੀਨ ਕਰ ਰਹੇ ਆ, ਆਪਾਂ ਘਟਾ ਚਾ ਭਾਜੀ। ਉਸਤਾਦ ਜੀ ਚੌਕਸ ਹੋਏਗਾ। ਲੇਕਿਨ ਮੈਂ ਇੱਕ ਗੱਲ ਕਹਾਂਗਾ ਉਸਤਾਦ ਜੀ, ਇਹ ਬੜੀ ਵੱਡੀ ਗੱਲ ਹੁੰਦੀ ਹੈ, ਅਚੀਵਮੈਂਟ ਹੁੰਦੀ ਹੈ ਕਿ ਕੋਈ ਅਦਾਰਾ ਤੁਹਾਨੂੰ ਆਪਣੀ ਸ਼ੀਲਡ ਭੇਜ ਰਿਹਾ ਅਮਰੀਕਾ ਚੋਂ
ਨਾਲ ਖਤ ਐਪਰੀਸ਼ੀਏਸ਼ਨ ਤੁਹਾਨੂੰ ਵੀ ਉਹ ਹਰ ਦੂਜੇ ਤੀਜੇ ਘਰ ਭੇਜਦੇ ਆ ਨਹੀਂ ਇਹ ਸ਼ੀਟਾਂ ਵੈਗਨ ਚ ਲੱਦ ਕੇ ਲਿਆਉਂਦੇ ਫੈਸਲਾਬਾਦ ਉਹ ਇਹਦੇ ਹਿਸਾਬ ਨਾਲ ਪਤਾ ਨੀ ਕੀ ਭੇਜਤਾ ਉਹਨਾਂ ਨੇ। ਆਹੋ ਇਹ ਭਲਾ ਕੌਣ ਲਿਆ? ਇਹ ਪਲੇਟ ਨਹੀਂ ਆ, ਇਹ ਤੁਹਾਡੇ ਫਨ ਦਾ ਲੋਹਾ ਉਹਨਾਂ ਨੇ ਮੰਨ ਕੇ ਤੁਹਾਨੂੰ ਭੇਜੀ ਹੈ। ਇਸ ਤਰ੍ਹਾਂ ਹੀ ਤੇ ਜੁਗਨੂਆਂ ਨੂੰ ਕਹਿ ਦਵੋ ਸ਼ੁਕਰੀਆ ਅਦਾ ਕਰੋ ਉਹਨਾਂ ਦਾ। ਤੁਹਾਡਾ ਸਜਾਦ ਜਨੀ ਟੀਮ ਅੱਜ ਤੇ ਤੁਸੀਂ ਕਰਦੇ, ਤੁਸੀਂ ਕਰੋ ਬਗੈਰ ਤੋਂ। ਹਾਂਜੀ ਉਸਤਾਦ ਜੀ, ਸਾਨੂੰ ਤਾਂ ਇਹ ਗੁੱਸਾ, ਸਾਨੂੰ ਹਾਫ ਪਲੇਟ ਭੇਜਤੀ ਉਹਨਾਂ ਨੇ, ਐਡੀ ਵੱਡੀ ਹੁੰਦੀ ਹੈ ਪਿੱਛੇ ਲੱਗੀ ਸੋਹਣੀ ਲੱਗਦੀ। ਓਏ ਹਾਫ ਪਲੇਟ ਠੀਕ ਆ, ਹਾਫ ਖਾ ਕੇ ਫਿਰ ਹਾਫ ਦੁਬਾਰਾ ਲੈ ਲੈਣਾ, ਫੁੱਲ ਪਲੇਟ ਮੁੜ ਕੇ ਵਿੱਚੇ ਛੱਡਣੀ। ਗੁਲਾਮ ਮਿੱਠੇ ਨੂੰ ਪਲੇਟ ਭੇਜੀ ਉਹਨੇ ਵਾਪਸ ਕਰਤੀ ਹੈ, ਕਿਉਂ? ਕਹਿੰਦਾ ਨਾਲ ਚਮਚੀਆਂ ਵੀ ਭੇਜੋ। ਅੱਛਾ ਇਹਦਾ ਪਲੇਟ ਨਾ ਅਸੀਂ ਰੱਖਿਆ, ਮੇਰੇ ਸ਼ੀਲਡ ਹੈ ਨਾ, Shield। ਐਵੇਂ ਪਲੇਟ YouTube ਦੀ ਪਲੇਟ ਅਸੀਂ ਨਾ ਬੜੇ ਇਦਾਂ ਦੇ ਰੱਖੇ ਹੁੰਦੇ। ਉੱਤੋਂ ਤੁਹਾਨੂੰ ਉੱਤੋਂ ਨਹੀਂ ਥੱਲੋਂ ਸ਼ੁਕਰੀਆ ਅਦਾ ਕਰੋ। ਸਰ ਮੈਂ ਤਾਂ ਬੜਾ ਗੁਨਾਹਗਾਰ ਜਿਹਾ ਬੰਦਾ ਵਾਂ। ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਮੈਨੂੰ ਇਹਦੇ ਕੋਲ ਮਾਫੀ ਲੈ ਕੇ ਤੂੰ ਮੈਨੂੰ ਸੋਟਾ ਹੀ ਲੱਗੀ ਜਾਣ ਨਹੀਂ ਆਂਦੇ। ਤਾਜੀ ਮਾਫੀ ਤਾਂ ਕਹਿੰਦੇ ਕਿ ਨੈਸ਼ੀ ਪਾਈ ਕੋ ਦਿੱਤਾ। ਤਾਜੀ ਕਹਿੰਦੇ ਤੁਸੀਂ ਉਹ ਕਰਨਾ, ਕੀ ਕਰਨਾ? ਮਾਇਮ ਕੀਤਾ ਮਾਇਮ ਸਾਜੀ, ਮੈਂ ਦੋਵਾਂ ਸਾਈਡਾਂ ਤੋਂ ਕਿੱਦਾਂ ਮਾਇਮ ਕਰਦਾ ਤੇ ਮੈਂ ਤੇ ਇਦਾਂ ਕਰਨਾ ਸੀ ਨਾ, ਇੱਕ ਚੰਟ ਅੱਗੋਂ ਆਉਂਦੀ ਇੱਕ ਪਿੱਛੋਂ, ਤੇ ਕਹਿੰਦੇ ਮਾਇਮ ਕਰਨਾ। ਯਾਰ ਤੂੰ ਮਾਇਮ ਕਰ ਰਿਹਾ, ਉਹਨੇ ਵੀ ਤੇ ਆਪਣਾ ਮਾਇਮ ਕਰਨਾ ਸੀ। ਉਹ ਇੰਜ ਕਰਦਾ ਸੀ ਤੇ ਮਾਇਮ ਇਧਰੋਂ ਪੈ ਜਾਂਦੀ ਸੀ ਉਹਦੇ। ਉਸਤਾਦ ਜੀ ਦੜਾਲੜਾ ਕਿਹੜਾ ਮਾਈ ਮੈਂ ਅੰਦਰੋਂ ਨੱਸਾ ਆਇਆ, ਮੈਂ ਕਿਹਾ ਪਤਾ ਨਹੀਂ ਕੀ ਬਹੁਤ ਸੀਰੀਅਸ ਸਮਾਜ ਹੈ ਨੇ, ਕੋਈ ਕਿਹੜੇ ਕੱਢੀ ਪੁਰਾਣੀ ਤੇ ਨਾਮ ਤੁਹਾਡਾ ਲੈਂਦੇਗੇ, ਤੁਹਾਨੂੰ ਉਸਤਾਦ ਦੀ ਕਦਰ ਨਹੀਂ ਆ। ਮਾਰੋ ਤੁਸੀਂ ਆਪਣੇ ਕਿਤੇ ਕਿਹੜੇ ਤੋਂ ਰਹੇ ਸੀਗੇ। ਅੱਛਾ 4 ਸਾਲਾਂ ਬਾਅਦ ਗੁੱਸਾ ਆਉਣਾ ਸੀ ਉਹਦੇ ਤੇ, 4 ਸਾਲ ਤੋਂ ਕਿਹੜਾ ਰਿਹਾ। ਅੱਜ ਨਾ ਅਖੀਰ ਹੋ ਗਈ ਸੀ, ਮੈਨੂੰ ਥੋੜਾ ਜਿਹਾ ਗੁੱਸਾ ਵੀ ਸੀ, ਲੇਕਿਨ ਯਾਰ 12 ਉਹਦੇ ਢਿੱਡੋਂ ਨਾ ਕੋਈ ਨਿਕਲੀ ਆ ਘਰ। ਮੈਨੂੰ ਮਾਫ ਉਸਤਾਦ ਕਰ ਜੀ ਛੋਟਾ ਮੂੰਹ ਬੜੀ ਬਾਤ ਆ, ਅਸੀਂ ਸ਼ੁਕਰੀਆ ਅਦਾ ਨਹੀਂ ਕਰ ਸਕਦੇ, ਤੁਸੀਂ ਕਰੋ ਸਾਡੇ ਵੱਲੋਂ, ਟੀਮ ਵੱਲੋਂ ਜਿਨ੍ਹਾਂ ਨੇ। ਨਹੀਂ ਤੁਸੀਂ ਕਰੋ ਨਾ, ਤੁਸੀਂ ਕਰੋ, ਮੈਂ ਕਰਾਂ। ਵੱਡੇ ਤੁਸੀਂ ਹੋ। ਉਹ ਤਾਂ ਤੁਸੀਂ ਕਰੋ ਨਾ ਵੀ ਭਾਜੀ, ਤੁਸੀਂ ਸ਼ੁਕਰੀਆ ਅਦਾ ਕਰੋ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ, ਤੁਸੀਂ ਸਾਨੂੰ ਵੇਖਦੇ ਹੋ, ਸਾਡਾ ਕੱਚਾ ਪੱਕਾ ਮਾੜਾ ਚੰਗਾ ਸਾਰਾ ਕੁਝ ਤੁਸੀਂ ਵੇਖੀ ਜਾਂਦੇ ਹੋ, ਪਸੰਦ ਕਰੀ ਜਾਂਦੇ ਹੋ। फर्स्ट ऑफ ऑल मैं करता हूँ अस्सलाम वालेकुम नाज़रीन, हमारे जुगनूज गाइस, आपकी मोहब्बतों का, आपके प्यार का बहुत बहुत शुक्रिया, और हम उम्मीद करते हैं इंशाल्लाह कि आप नेक्स्ट भी हमारे साथ इसी तरह मोहब्बत करेंगे। हमें ਚੈਨਲ ਹੈ ਗਈ ਹੁਣ ਹੈਂਗ। उन्होंने अंदर कार्य किया। अच्छा जी, आपका कंटिन्यू रखे आप। हम उम्मीद करते हैं कि नेक्स्ट भी आप इंशाल्लाह हमें और ज्यादा प्यार देंगे, और हम इससे ज्यादा मेहनत करेंगे आपके लिए, पे दर पे डेली इंशाल्लाह नया कॉन्टेंट लेके आएंगे। आपकी मोहब्बत का अगेन शुक्रिया, अल्लाह यू ऑल। चलो जी, ਤਾਜੀ ਮੈਂ ਤੇ ਉਹ ਚੈਨਲ ਤੇ ਹੈ ਹੀ ਨਹੀਂ। चल ਇੰਨਾ ਤੇ ਤੂੰ ਤਾਜੀ ਮੇਰੇ ਵੱਲੋਂ ਤੁਸੀਂ ਕਹਿ नहीं नहीं नहीं, तू कहना जिद्दां दा भी कह जांदा कह। नाजरीन, ख़वातीन हज़रात और गाइस, हाँ बहुत भरपूर आपका शुक्रिया। खुश रहें, इस तरह हमें देखते रहें और हंसते रहें, और अपने बड़ों को लाइक करें, अपने बड़ों का अदब एहतराम करें। अदब करें। अदब में बेअदबी भी कर लें, लेकिन अदब करें। हाँ नहीं बिल्कुल सही गल है। अदब से बेअदबी करें। हाँ तो अपना ख्याल रखें, अपने बड़ों का ख्याल रखें, और अपने अहबाब का ख्याल रखें। वाह वाह ਵਾਹ ਵਾਹ अपने अहबाब का। ਸਹੀ ਹੈ। हल्का है हबाब। हाँ जी। अच्छा हल्काए आगनी आदियाँ, उनका भी ख्याल रखें। चलो समा सेठा साहब आप ही आए। चलो जी, अस्सलाम वालेकुम। सबसे पहले नंबर पे मैं अपने उस्ताद मोहतरम का शुक्रिया अदा करूंगा। He did big effort for me and my team, हाय हाय। and I want to say that ਉੱਚੀਆਂ ਲੰਬੀਆਂ ਲਾਲ ਖਜੂਰਾਂ ਪੱਤਰ ਜਿਨ੍ਹਾਂ ਦੇ ਸਾਵੇ ਤੇ ਮਸਜਿਦ ਦੇ ਬਾਗੇ, ਹੈ ਮਸਜਿਦ ਦੇ ਬਾਗੇ। ਆਗੇ ਤੂੰ ਵਿੱਚ ਬੋਲਣ ਦੇ। सॉरी, यार ना कर यार, वो बोलिए। मैं आज आप सब लोगों का तहे दिल से शुक्रगुजार हूं कि जिन लोगों ने हमको सपोर्ट किया, हमें अपनी दुआओं में याद रखा, सजाद जानी चैनल को आपने देखा, वॉच किया, सब्सक्राइबर पूरे हुए। और एक आप लोगों से और रिक्वेस्ट है कि सजाद जानी साहब ने टी टाइम एक दिन छड़ के एक दिन करते हैं, तो मैं यही रिक्वेस्ट करूंगा कि टू बी कंटिन्यू ये जाना चाहिए। और कौन कौन मेरी इस बात से सहमत है, क्योंकि ये पिछले दिनों जो दुर्घटना हुई है, इस दुर्घटना के सबब हम यही चाहेंगे कि हम उस्ताद मोहतरम को देखते रहें। धन्यवाद। ए पाजी, और जिन लोगों ने हमें सब्सक्राइब किया, ये आपकी मोहब्बतों का शुक्रिया, हमें हौसला दिया, और हम करते ही चले जाएंगे ये सब। ਵਾਹ ये तो ऐसे करेंगे हम काम ऐसा। हाँ लगेगा इल्जाम भी ऐसा। लो जी, आप एंड पे दानिश साहब, ਬਹੁਤ ਸ਼ੁਕਰੀਆ। आपकी आंखों में आंसू आने वाले हैं, मैं आपको पहले बता दूं। मेरा रह गया सीगा, हैं जी, मेरा रह गया सी ये थोड़ा। चलो चलो चलो।
और एक छोटा सा शेर, दोस्ती सोहणिया नाल नहीं करनी। वाह वाह, क्यों? ਇਹ ਮੈਨੂੰ ਫਰਮਾਇਸ਼ ਆਈ ਸੀ, ਮੈਂ ਕਿਹਾ दोस्ती सोने नाल नहीं करनी। नहीं आज कोई बात नहीं, खुशी का मौका है। आज। चलो ਤੁਸੀਂ ਭਾਜੀ ਜਿਹਦੇ ਨਾਲ ਮਰਜ਼ੀ ਕਰਾ ਦਿਓ, ਸੋਹਣੇ ਜਾਂ ਨਾ ਸੋਹਣੇ, ਸਾਡਾ ਤੇ ਇਹ ਅਸੀਂ ਸਮਾਨ ਵੀ ਨਹੀਂ ਲੈਣਾ, ਤੁਸੀਂ ਦੋਸਤੀ ਕਰਾਓ। ਭਾਜੀ ਆਪਸ ਦੀ ਗੱਲ ਆ। ਉਹ ਭੈਣ ਦੋਸਤੀ ਸੋਨੇ ਨਾਲ ਨਹੀਂ ਕਰਨੀ ਕਿਹਾ, ਉਹਨੇ ਕਰਾਉਣੀ ਨਹੀਂ ਕਿਹਾ ਅੱਛਾ। ਜੀ। ਵੈਸੇ ਸਰ ਜੀ ਕਮਾਲ, ਜਿੱਦਾਂ ਤੇਰੇ ਨੈਣਾ ਕਿ ਤੈਨੂੰ ਕੋਈ ਧੀ ਲਿਆ ਤੇ ਪਿਆ ਸੀ ਕਿ ਨਹੀਂ ਮਤਾ ਤੂੰ ਸਮਾਨ ਵੀ ਮੰਗਣ ਡਿਆ। ਮੈਂ ਕਿਹਾ ਕਿ ਨਹੀਂ ਲੈਣਾ, ਨਹੀਂ ਤੂੰ ਆ ਕਿਹਾ ਵਾ ਆਪਣੇ ਡਾਕਟਰ ਕੀ ਮਸ਼ਵਰੇ ਕੇ ਬਗੈਰ। ਇਹ ਤੇ ਜਦੋਂ ਵਿਆਹ ਹੋਇਆ ਨਾ ਐਂਡ ਤੱਕ ਇਹਦੇ ਸਹੁਰਿਆਂ ਦੇ ਵਿੱਚੋਂ ਇੱਕ ਬੰਦਾ ਆਇਆ ਐਂਡ ਤੇ, ਉਹਨੇ ਕਿਹਾ ਹੁਣ ਵੀ ਦੇਖ ਮੇਰੀ ਗੱਲ ਸੁਣ, ਮੈਂ ਇਹਨਾਂ ਨੂੰ ਕਹਿ ਦੇਣਾ ਸਮਾਨ ਲੈ ਲਾ ਸਾਰਾ, ਲੈ ਲੇਕਿਨ ਆ ਚੜਦੇ ਕੁੜੀ ਰਹਿਣ ਦੀ, ਸਮਾਨ ਸਾਰਾ ਜਿੰਨਾ ਕਵੇ ਹੋਰ ਦੇ ਦੇਣਾ ਦਾਨਿਸ਼ ਦੇ ਵਿਆਹ ਤੇ ਸ਼ਰਤ ਰੱਖੀ ਸੀ ਜੀ। ਕਿ ਲਾੜੇ ਦਾ ਮੂੰਹ ਬਲੀਮੇ ਵਾਲੇ ਦਿਨ ਦਿਖਾਣਾ। ਅੱਛਾ ਚਲੋ, ਮੇਰੀ ਸੱਸ ਨੇ ਉਸਤਾਦ ਜੀ ਮੈਨੂੰ AK-47 ਗਿਫਟ ਕੀਤੀ ਸੀ, ਐਂਡ ਸਟੇਜ ਤੇ ਸ਼ੇਰਵਾਨੀ ਪਾ ਕੇ AK-47। बोले क्या कहती पुत्र तेरे में आया सोनी। अच्छा ये चलो जी। सच में इस तमाम व्यूअर्स का बहुत बहुत शुक्रिया और हमें अपनी दुआओं में याद रखिएगा। जो दोस्ती की ਉਹ ਮਿੱਟੀ वो शेर सिर्फ साजी ਉਹ ਪਿਓ ਵਾਲਾ ਸ਼ੇਰ ਸੁਣਾ ਦੇ ਜਿਹੜਾ ਤੇਰਾ ਵੱਜਾ ਸੀ, ਹਾਏ ਹਾਏ ਹਾਏ। ਉਹ ਸੁਣਾ ਦੇ ਇੱਕ ਵਾਰੀ ਜਰਾ ਇਸ ਮੌਕੇ ਤੇ। ओहो चलो जी। ओ जी, जो मांगू दे दिया करे जिंदगी, ਆਏ कभी तो मेरे बाप जैसी बन जा, ਹਾਂ ਹਾਂ और जेब खाली हो फिर भी मना नहीं करते देखा। मैंने बाबा से अमीर कोई शख्स नहीं देखा। ਹਾਏ। ਹਾਏ ਹਾਏ। ਉਸਤਾਦ ਜੀ ਨੇ ਉਹ ਬਸ਼ਾਰਾ ਸੀ ਜਿਹਦੇ ਚ ਵੈਪਰ ਚੁੱਕ ਕੇ ਮੈਨੂੰ ਮਾਰੇ ਸੀ। ਔਰ ਸਹੀ ਵੱਜਾ ਨਹੀਂ। ਵਜ੍ਹਾ ਸੀ ਨਹੀਂ ਨਹੀਂ, ਸਹੀ ਵੱਜਿਆ ਤੇ ਗਿਆ। ਮੇਰੇ ਕੋਲ ਲਿਖਾ ਲਓ ਵਾਲਾ ਸਾਹਿਬ ਉੱਤੋਂ ਨਵਾਜ਼ ਤੋਂ ਤੇ ਭਾਵੇਂ ਵੱਜ ਜਾਣਾ ਸ਼ੇਰ ਤੋਂ ਫੜੇ ਜਾਣ। ਇਹ ਸ਼ੇਰ ਹੈ ਕਿਸੇ ਹੋਰ ਦਾ ਵਾ, ਪਾਇਆ ਨੇ ਆਪਣੇ ਦਾ ਹੋਇਆ। ਨਹੀਂ ਉਤੋਂ ਆਇਆ ਨਾ ਸ਼ੇਰ, ਮੈਂ ਕਹਿ ਹੀ ਬੜਾ ਦਿੱਤਾ ਮੈਨੂੰ। ਜਿਹੜਾ ਵੀ ਕੋਈ ਕਹਿੰਦਾ ਨਾ ਯਾਰ ਮੈਨੂੰ ਹੁਣ ਚੀਪ ਜੀ ਆ, ਯਾਨੀ ਕਿ ਨਾ अच्छा तुझे सुनाता हो गया पूरा? ਆਹ ਪੂਰਾ ਹੋ ਗਿਆ। अच्छा बाबा फिर ठीक है। चलो भाईजान आप जरा शुक्रिया अदा करते हैं, आप अभी पेंडिंग में हैं। ਜੀ ਜ਼ਰੂਰ। ਲਓ ਜੀ ਤੁਸੀਂ ਤਾਂ ਉਹ ਆਪਣੇ ਸਾਫੇ ਸੂਫੇ ਭਿਉਂ ਕੇ ਕੋਲ ਰੱਖ ਲਓ, ਕਿਉਂਕਿ ਤੁਹਾਡੇ ਇਖਤਿਆਰ ਅਥਰੂ ਆਏ ਨੇ ਤੁਹਾਡੀਆਂ ਅੱਖਾਂ 'ਚ। ਓਏ ਹੋਏ। सबसे पहले तो मैं बहुत ही शुक्रगुजार हूँ। ਯਾਰ ਉਰਦੂ ਚ ਕਰਨ ਦੇ ਉਸਤਾਦ ਜੀ, ਬੋਲਾ ਬੋਲੋ। ਯਾਰ ਜਿੱਚ ਮਰਜ਼ੀ ਕਰਨ ਦੇ ਯਾਰ, ਕਰਨ ਤੇ ਦੇਣ। सब तो पहले मैं सब तो ज्यादा शुक्रिया जिस शख्स ਦਾ ਕਰਨਾ ਚਾਹਾਂਗਾ, ਉਹ ਸ਼ਖਸ ਜਿਨੇ ਸਾਨੂੰ ਇਹ ਪਲੇਟਫਾਰਮ ਮੁਹੱਈਆ ਕੀਤਾ। ਉਹ ਪਲੇਟਫਾਰਮ ਨਹੀਂ, ਪਲੇਟਫਾਰਮ ਮੁਹੱਈਆ ਕੀਤਾ। ਓਏ ਉਹ ਦੇਖ ਤੈਨੂੰ ਕੀ ਕਹਿ ਰਿਹਾ। ਜੀ ਉਸਤਾਦ ਜੀ ਗਲਤ ਤਸਦੀਕ ਕਰ ਰਹੇ ਨੇ। ਕਹਿੰਦਾ ਪਲੇਟਫਾਰਮ ਨਹੀਂ ਪਲੇਟਫਾਰਮ। ਪਲੇਟਫਾਰਮ ਮੁਹੱਈਆ ਕਰਕੇ ਗਿਆ, ਮੈਂ ਵੀ ਨਾਲ ਆ। ਹਾਂ ਤੇ ਉਸ ਤੋਂ ਬਾਅਦ ਮੈਂ ਇੰਨਾ ਵੱਡੇ ਦਿਲ ਜਿਗਰ ਵਾਲੇ ਗੁਰਦੇ ਵਾਲੇ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਨਾ ਵਾਂ, ਜਿਨ੍ਹਾਂ ਨੇ ਸਾਨੂੰ ਸਿਰਫ ਉਸਤਾਦ ਜੀ ਨੇ ਐ ਕਰਕੇ ਅੱਗੇ ਸੁੱਟਤਾ ਤੇ ਉਹ ਵੇਖੀ ਜਾ ਰਹੇ ਆ। ਹਾਂ ਵਾਹ ਵਾਹ। ਨਾ ਉਹ ਵੇਖੀ ਜਾ ਰਹੇ ਆ ਤੇ ਉਹ ਮੈਨੂੰ ਕਹਿ ਵੀ ਰਿਹਾ ਕਿ ਯਾਰ ਅਸੀਂ ਵੇਖੀ ਜਾ ਰਹੇ ਹਾਂ ਬਸ। ਇੰਨਾ ਇਹ ਉਹ ਗ੍ਰੇਟ ਲੋਕ ਆ ਉਸਤਾਦ ਜੀ, ਜਿਨ੍ਹਾਂ ਦੀ ਵਜ੍ਹਾ ਤੋਂ ਪਿੱਛੇ ਪਲੇਟਾਂ ਸਜਦੀਆਂ, ਕੰਧਿਆਂ ਤੇ ਫੁੱਲ ਸਜਦੇ ਆ। ਹਾਂ ਕਿਸੇ ਨੂੰ ਵੀ ਐਪਰੀਸ਼ੀਏਟ ਕਰਦੇ ਨੇ, ਜੋ ਮਰਜ਼ੀ ਬਣਾ ਦੇਣ, ਜੁਗਨੂ ਨੂੰ ਸਤਾਰਾ ਤੇ ਸਤਾਰੇ ਨੂੰ ਹੀਰਾ ਤੇ ਕਤਰੇ ਨੂੰ ਸਮੁੰਦਰ ਕਰ ਦੇਣ ਵਾਲੇ ਲੋਕ ਨੇ। ਓਏ ਹੋਏ ਹੋਏ ਵਾਹ ਵਾਹ। ਅਸੀਂ ਕੱਖ ਵੀ ਨਹੀਂ, ਤੇ ਅਸੀਂ ਬਸ ਇਹੀ ਕਵਾਂਗੇ ਇਦਾਂ ਹੀ ਸਾਡੇ ਨਾਲ ਪਿਆਰ ਕਰਦੇ ਰਹਿਣਾ, ਜਿੱਦਾਂ ਤੁਸੀਂ ਸਾਨੂੰ ਆਪਣਾ ਫੈਮਿਲੀ ਦਾ ਹਿੱਸਾ ਸਮਝਦੇ, ਅਸੀਂ ਵੀ ਉਸਤਾਦ ਜੀ ਵੀ ਸਾਰੇ ਤੁਹਾਨੂੰ ਬਿਲਕੁਲ ਇੰਝ ਮਹਿਸੂਸ ਕਰਦੇ ਹਾਂ ਕਿ ਜਿਵੇਂ ਤੁਸੀਂ ਵੀ ਸਾਡੀ ਫੈਮਿਲੀ ਹੋ। ਤੇ ਬਹੁਤ ਸ਼ੁਕਰੀਆ ਪਜ਼ੀਰਾਈ ਦਾ। ਉਹ ਸਾਫੇ ਭਿਉਂਦਣੇ ਆ, ਚਿੱਕੜ ਕਰ ਤੇ ਦੋ ਯਾਰ ਵੇ ਤੂੰ ਮਹਿਸੂਸ ਨਹੀਂ ਕਰ ਰਿਹਾ। ਤੇ ਯਾਰ ਇਹ ਅੰਦਰੋਂ ਗੱਲਾਂ ਨਿਕਲੀਆਂ, ਇਹ ਮੈਂ ਤੁਹਾਡੇ ਦੱਸਾਂ, ਇਹ ਪਤਾ ਕੀ ਗੱਲ ਹੁੰਦਾ ਵਾ, ਇਹ ਜਿਸ ਤਨ ਲੱਗੇ ਉਹ ਤਨ ਜਾਣੇ। ਹਾਏ ਹਾਏ ਹਾਏ, ਕਮਾਲ ਕਰ ਲਾ। ਠੀਕ ਆ, ਇੱਥੇ ਤੁਸੀਂ ਗਾਣਾ ਲਾ ਦਿਓ ਸਾਡਾ ਚਿੜੀਆਂ ਦਾ ਚੰਬਾ, ਓਏ। ਕੁਝ ਲੋਕ ਰੋਣ ਲੱਗ ਪੈਣਗੇ, ਕੁਝ ਉੱਥੇ ਹੀ ਬੈਠੇ ਕਹਿਣਗੇ ਉਹ ਬੰਦ ਕਰਾ ਕੇ ਲਾਤਾ ਯਾਰ। ਇਹ ਸਰਕਾਰ ਮੇਰੀ ਉਹਨੂੰ ਕੋਈ ਐਸਾ ਲਫ਼ਜ਼ ਵੀ ਨਹੀਂ ਬੋਲਿਆ ਵੀ ਜਿਹਨਾਂ ਹੰਝੂ ਆ ਜਾਣ, ਜਾਂ ਕੋਈ ਐਸੀ ਮੂਵਮੈਂਟ ਹੋਵੇ, ਜਾਂ ਐਸੀ ਕੋਈ ਫੀਲ ਆਈ ਹੋਵੇ, ਜਾਂ ਐਸਾ ਕੋਈ ਗੱਲਬਾਤ ਕੱਖ ਵੀ ਨਹੀਂ। ਯਾਰ ਕੀ ਗੱਲ ਕੀ ਕਰਾਂ ਹੁਣ ਇੱਥੇ, ਇੰਨਾ ਹੀ ਬੜਾ ਹੁੰਦਾ। ਦੇਖ ਚੀਜ਼ਾਂ ਨੂੰ ਸਹੀ ਹੱਕ ਤੇ ਪਹੁੰਚਾਇਆ ਕਿ ਜਿੰਨੇ ਪਲੇਟਫਾਰਮ ਦਿੱਤਾ ਉਹਦਾ ਸ਼ੁਕਰੀਆ ਅਦਾ ਕਰੋ। ਯਾਰ ਜਿਨ੍ਹਾਂ ਨੇ ਉਸ ਉਹਦਾ ਨਹੀਂ plate- ਕਹੀਦਾ, ਉਹ ਕਿੱਥੇ ਪੜਿਆ, ਉਨਕਾ ਉਸ ਸ਼ਖਸੀਅਤ ਦਾ ਕਹੀਦਾ। ਸ਼ਖਸ ਕਹੀ ਜਾਂਦੇ ਪਤੀਸਾ ਵੇਚਣੇ ਉਸਤਾਦ ਜੀ, ਸ਼ਖਸੀਅਤ। ਆਹੋ ਲਫ਼ਜ਼ਾਂ ਦੀ ਉਸਤਾਦ ਅਦਾਇਗੀ। ਯਾਰ ਦੇਖੋ ਤੁਹਾਡੇ ਨਾਲ ਦਾ ਹੋ ਕੇ ਤੁਹਾਡੇ इंग्लिश में जरा कह दो उनको, बच्चा बोलो ना। शुक्रिया अदा कर दो इंग्लिश में। बहुत शुक्रिया English। ऑडियंस का। Thank you. हैप्पी रहे इज मदर डैड इज खिदमत
किया करें उनकी, यस अपना ਤੇਰਾ ਉੱਥੇ ਹੀ ਸੂਈ ਫਸੀ ਉਹੀ ਕਹੀ ਜਾਂਦਾ ਤੈਨੂੰ ਕਿ ਸ਼ੁਕਰੀਆ ਅਦਾ ਕਰ ਤੂੰ ਉਹਨਾਂ ਤੇ ਜ਼ਿੰਮੇਵਾਰੀ ਪਾਈ ਜਾ ਰਿਹਾ इंग्लिश ताजी कोई वो ਹੁਣ ਤੂੰ ਉਰਦੂ ਚ ਵੀ ਤੇ ਨਹੀਂ ਨਾ ਕੀਤਾ ਸਹੀ हैप्पी टुडे सम ऑफ नेट। ਅਦਰ ਮੈਂ ਦੱਸਿਆ ਨਾ ਮੈਂ ਕਈ ਵਾਰੀ ਕਿਹਾ ਵਾ ਕਿ ਜਿਹੜਾ ਜ਼ਰਾ ਬੰਦਾ ਵਿਚਾਰਾ ਮੇਰੇ ਵਰਗਾ ਪੜਿਆ ਲਿਖਿਆ ਨਹੀਂ ਨਾ ਹੁੰਦਾ ਇੰਨਾ ਤੇ ਉਹਨੂੰ ਕਿਸੇ ਗੱਲ ਤੋਂ ਪਜ਼ੀਰਾ ਹੀ ਮਿਲ ਜਾਂਦੀ ਤੇ ਹੁਣ ਕਿਸੇ ਵੱਡੀ ਜਗ੍ਹਾ ਤੇ ਬੈਠੇ ਨੂੰ ਪੁੱਛਦਾ ਨਾ ਜੀ ਆਪ ਕੀ ਪੈਗਾਮ ਦੇਣਾ ਚਾਹते हो ਤੂੰ ਤਾਂ ਪਹਿਲਾਂ ਮਾਂ ਪਿਓ ਦੀ ਖਿਦਮਤ ਕਰੋ ਹਮਸਾਇਆ ਦਾ ਖਿਆਲ ਰੱਖੋ ਕਿਸੇ ਨਾਲ ਜ਼ਿਆਦਤੀ ਨਾ ਕਰੋ ਇਹ ਪੰਜ ਸੱਤ ਗੱਲਾਂ ਉਹਨੂੰ ਹੁੰਦੀਆਂ ਨੇ ਕੋਈ ਉਹਨਾਂ ਨੇ ਵੀ ਐਸੀ ਗੱਲ ਨਹੀਂ ਕਰਨੀ ਕਿ ਬੰਦਾ ਕਹੇ ਯਾਰ ਕੀ ਕਰ हाँ ਉਸਤਾਦ ਜੀ ਗੱਲ ਨਹੀਂ ਵੀ ਵੱਟ ਤੇ ਪਿਆ ਵਾ ਉਹ ਇਹ ਜਵਾਬ ਵੱਟ ਤੇ हाँ क्या कहना चाहते हैं कौम को वो तो अगला एड्डी वड्डी गल करता क्या पैगाम देना चाहते हैं तो यूँ कहना मैं पैगाम बस यही है जी सबसे पहले माँ बाप की ठीक है अपने रिश्तेदारों का ख्याल रखें ज्यादती ना करें किसी के साथ ये 8-10 गल जिन्होंने मर्जी पूछो क्योंकि उन्हें बेचारे ने पढ़िया लिखिया नहीं किते उन्हें ये सुनिया होंदियां या अक्सर ਹੁੰਦਾ ਇਦਾਂ ਦੇ ਗੈਸਟ ਨੂੰ ਐਂਡ ਤੇ ਕਹਿਣਗੇ ਨਾ ਜਾਤੇ ਜਾਤੇ ਕੋਈ ਪੈਗਾਮ ਜਾਂਦੇ ਕਿ ਬਸ ਵਤਨ ਅਜ਼ੀਜ਼ की खिदमत करें हाँ ਵੀ ਤੂੰ ਕੋ ਯਾਰ ਅੱਛਾ ਤਾਂ ਕੀ ਕਹਿਣਾ ਚਾਹੀਦਾ ਬਸ ਕੀ ਕਹਿਣਾ ਚਾਹੀਦਾ ਉਸਤਾਦ ਜੀ मैंने एक टीवी च उन्होंने पूछा जी मैंने उन्होंने कहा जी कोई आप क्या कहना चाहते कौम को मैं कहा जी मैं कहना चाह रहा कि जो तुसी को बंदा रोटी लेने जाता है ना तो आप सबसे पूछते हैं कि आपने खानी तो बहुत से लोग आते हैं जो बैठे कहते नहीं 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 बस मैंने नहीं खानी जब रोटी आ जाती तो खानी शुरू कर देते हैं उनसे दरख्वास्त है कि अगर पहले ना किया तो बाद में भी नहीं खानी ਠੀਕ ਹੈ है ना हाँ जी, सही गल। नवी गल है ना नहीं, सही गल कि यार आहो चलो एक चीज तो पल्ले पई ਡਿਫਰੈਂਟ ਹੋਣਾ ਚਾਹੀਦਾ ਹਟ ਕੇ ਹੋਣਾ ਚਾਹੀਦਾ ਦੇ ਯਾਰ ਪੈਗਾਮ अच्छा यार मेरी गल सुन तू एक सियाना बयाना आदमी है ਪੜਿਆ ਲਿਖਿਆ ਤੈਨੂੰ ਪਤਾ ਵਾ ਰਿਸ਼ਤਿਆਂ ਦਾ ਕਿ ਸਾਰੇ ਰਿਸ਼ਤਿਆਂ ਦਾ ਕੀ ਹਿਸਾਬ ਹੁੰਦਾ ਤੈਨੂੰ ਮੈਂ ਕਹੀ ਜਾਵਾਂ ਮਾਂ ਪਿਓ ਦੀ ਖਿਦਮਤ ਕਰਿਆ ਕਰ ਤੂੰ ਪਾਗਲ ਤੈਨੂੰ ਨਹੀਂ ਪਤਾ ਪਤਾ ਬੱਚੇ ਨੂੰ ਪਤਾ ਉਸਤਾਦ ਤੇ ਜੇ ਤੂੰ ਨਹੀਂ ਕਰਨ ਦਿਆ ਪਤਾ ਹੁੰਦੇ ਬਾਵਜੂਦ ਵੀ ਤੂੰ ਨਹੀਂ ਕਰਨ ਦਿਆ ਤੇ ਮੈਂ ਤੈਨੂੰ ਕਹਾਂ ਕਰਿਆ ਕਰ ਤੂੰ ਕਰਨ ਲੱਗ ਪੈਂਦਾ ਨਹੀਂ ਕੈਸੀ ਇਹ ਗੱਲ ਉਸਤਾਦ ਜੀ ਤੇ ਖਿਦਮਤ ਕਰੇ ਵੀ ਤੇ ਮਾਂ-ਬਾਪ ਕਹਿਣਗੇ ਪੁੱਤ 5-6 ਫੁੱਟ ਤੋਂ ਦੂਰ ਤੋਂ ਕਰੀ ਲਾਗੇ ਨਾ ਇਹ ਉਸਤਾਦ ਜੀ ਆਪਣੇ ਵਾਲਦ ਸਾਹਿਬ ਦੀ ਇੰਨੀ ਖਿਦਮਤ ਕਰਦਾ ਸੀ ਉਹ ਉਹਨੂੰ ਲੱਗਦੇ ਪਤਾ ਨਹੀਂ ਮੇਰਾ ਚੀਜ਼ ਆ ਕਰਨ ਦੀ ਤੂੰ ਦੱਸ ਤੂੰ ਇਹਦੇ ਸਾਰੇ ਭਰਾ ਦੇਖੇ ਨੇ हाँ जी ਕਿੰਨੇ ਭਰਾ ਨੇ ਇਹ ਤਾਜੀ ਹਲੇ ਤੱਕ ਤੇ ਮੈਂ ਜਿਹੜੇ ਵੇਖੇ ਆ ਉਹ ਜਿਹੜੇ ਬਾਜ਼ੇ ਹੋਏ ਹਾਂ ਜੀ ਜਿਹੜੇ ਬਾਅਦ ਉਸਤਾਦ ਜੀ ਇਹ ਤੁਸੀਂ ਮਸ਼ਹੂਰ ਕੀਤਾ ਨਹੀਂ ਤੇ ਨਜ਼ਰ ਬੰਦ ਹੁੰਦੇ ਜਿੰਨੇ ਅੱਛਾ ਇਹਦੇ ਚ ਕੋਈ 3-4-5 ਭਰਾ ਹੈਗੇ 7 ਭਰਾ ਦੇ ਜਿੰਨੇ ਵੀ ਨੇ ਹਾਂਜੀ। ਸਾਰੇ ਦੇ ਰੰਗ ਇਦਾਂ ਦੇ ਇੱਕ ਦੇ ਵੀ ਨਹੀਂ ਚਿੱਟੇ ਚਿੱਟੇ ਤੁਸੀਂ ਸਾਨੂੰ ਇਹ ਆਪਣੇ ਭਰਾਵਾਂ 'ਚ ਖੜਾ ਹੋਵੇ ਨਾ ਤਾਜੀ ਇਕੱਲੇ ਦਾ ਪਤਾ ਚੱਲਦਾ ਵਾ ਆ ਵਾ ਦੂਜੇ ਦਾ ਨਹੀਂ ਉਹ ਮਿਕਸ ਹੋ ਜਾਂਦੇ ਆਪ ਅਜੇ ਬਸ ਉਹ ਕਿਸੇ ਦਾ ਇਦਾਂ ਰੰਗ ਨਹੀਂਗਾ ਕਿਸੇ ਦਾ ਵੀ ਨਹੀਂ ਕੋਮਨ ਵੀ ਨਹੀਂ ਇਦਾਂ ਇਹਦੇ ਅੱਬੂ ਆਈ ਸਵੀਟ ਯੂ ਯਾ ਸਵੀਟ ਨਹੀਂ ਉਹਦਾ ਰੰਗ ਉਹ ਰੰਗ ਵੀ ਤਾਜੀ ਮੌਜੂਦ ਆਦਮੀ ਆ ਨਹੀਂ ਰੰਗ ਉਹਨਾਂ ਦਾ ਇਦਾਂ ਰੰਗ, ਹਾਂਜੀ। ਯਾਰ ਸਾਫ ਆ ਸਹੀ ਆ ਸਾਫ ਗੁਜਰਾਂ ਦਾ ਜਿੱਦਾਂ ਆਮ ਹੁੰਦਾ ਆ ਸਾਂਵਲਾ ਜੀ ਨੇ ਜਿੱਦਾਂ ਦਾ ਹਾਂਜੀ ਹਾਂਜੀ। ਲਾਈਕ ਦੈਟ ਜਿਵੇਂ ਮੇਰਾ ਸਾਹਮਣਾ ਨਹੀਂ ਤੈਨੂੰ ਕੀ ਐਸਾ ਕੀ ਹੋਇਆ ਮਾਮਾ ਤਾਂ ਨਹੀਂ ਸੀ ਕੋਈ ਇਦਾਂ ਕੋਈ ਚਾਚਾ ਤਾਇਆ ਕੋਈ ਦਾਦਾ ਕੋਈ ਐਸਾ ਮੇਰੇ ਅੰਦਰ ਇੱਕ ਅੱਗ ਸੀ ਉਸਤਾਦ ਜੀ ਓਏ ਅੱਗ ਨਹੀਂ ਬਸ ਫਿਰ ਉਹ ਮੂੰਹ ਤੇ ਆ ਗਈ ਹੈ ਉਹ ਮੂੰਹ ਤੇ ਆ ਗਈ ਅੱਗ ਅੰਦਰ ਵਾਲੀ ਮੇਰੇ ਅੰਦਰ ਇੱਕ ਅੱਗ ਸੀ ਉਸਤਾਦ ਜੀ ਮੈਂ ਸ਼ੋਲਾ ਹੁੰਦਾ ਸੀ ਨਹੀਂ ਤੇਰੇ ਅੰਦਰ ਅੱਗ ਨਹੀਂ ਸੀ ਤੇਰੇ ਅੰਦਰ ਕੋਲੇ ਆ ਸਿਰਫ ਅੱਗ ਤੇ ਉਹਨਾਂ ਨੂੰ ਪਈ ਨਹੀਂ ਹਾਲੇ ਔਰ ਕਹਿੰਦਾ ਮੈਂ ਸ਼ੋਲਾ ਸੀ ਦੱਸੋ ਯਾਰ ਕੀ ਬਾਤ ਓਏ ਅੱਗ ਬੁਝ ਗਈ ਸਿਰਫ ਧੂਆਂ ਬਾਹਰ ਆ ਗਿਆ ਬਸ ਉਸਤਾਦ ਜੀ ਮੇਰੇ ਅੰਦਰ ਇੱਕ ਪੱਠੀ ਲੱਗੀ ਸੀ ਮੇਰੇ ਅੰਦਰ ਓਏ ਉਹ ਤੂੰ ਪੱਠੀ ਨਹੀਂ ਤੂੰ ਦੇਖ ਥਲੇ ਲਾਉਣ ਵਾਲੀ ਲੱਕੜਵਾ ਜਾਂ ਕਰ ਅੰਦਰ ਪੱਠੀ ਫਰੰਟ ਤੋਂ ਕਾਲੀ ਹੁੰਦੀ ਆ ਕੀ ਅੱਗ ਸੀ ਮੇਰੇ ਦਿਲ 'ਚ ਕਿ ਯਾਰ ਇਹ ਕੀ ਹੋ ਰਿਹਾ ਦੁਨੀਆ ਤੇ ਓਏ ਹੋਏ ਤੂੰ ਜੋ ਬਚਪਨ ਚ ਵੀ ਇਦਾਂ ਦਾ ਹੀ ਸੀ ਮੈਂ ਬੜਾ ਸੈਂਸਿਟਿਵ ਸੀਗਾ ਉਸਤਾਦ ਜੀ ਮੈਂ ਰੰਗ ਦੀ ਗੱਲ ਕਰ ਰਿਹਾ ਸੈਂਸਿਟਿਵ ਤੇ ਨਹੀਂ ਕਰ ਰਿਹਾ ਰੰਗ ਜ਼ਰਾ ਮਤਲਬ ਤੂੰ ਹੁਣ ਇਦਾਂ ਦਾ ਵਾ ਨਹੀਂ ਮੈਂ ਬਚਪਨ ਤੋਂ ਪਹਿਲੇ ਵੀ ਕਾਲਾ ਹੀ ਸੀ ਉਸਤਾਦ ਜੀ ਓਏ ਓਏ ਕਿੱਥੇ ਲੈ ਗਏ ਹੋ ਮੈਨੂੰ ਉਸਤਾਦ ਜੀ ਹੁਸਨ ਕੁਛ ਨਹੀਂ ਹੈ ਓਏ। ਅਕਲ ਸਭ ਕੁਛ ਹੈ ਹਾਂ ਹੁਸਨ ਨੂੰ ਤੁਸੀਂ ਪਾਲਿਸ਼ ਕਰ ਸਕਦੇ ਆ ਨਹੀਂ ਹੁਸਨ ਜਿਹੜਾ ਨਾ ਉਹ ਉਹਦਾ ਚਾਮ ਖਤਮ ਹੋ ਜਾਂਦਾ ਜੀ ਜਿਹੜੀ ਤੁਹਾਡੀ ਅੱਛਾਈ ਆ ਹਾਏ ਹਾਏ ਜ਼ੁਬਾਨ ਤੁਹਾਡੀ ਤੁਹਾਡੇ ਕਰਮ ਤੁਹਾਡਾ ਸਿਸਟਮ ਬੈਨ ਖਲੋਣ ਗੱਲਬਾਤ ਆ ਦੁਨੀਆ ਉੱਤੇ ਰੱਖ ਫਕੀਰਾ ਐਦਾਂ ਹੀ ਉਸਤਾਦ ਉਹ ਜਿਹੜਾ ਨਾ ਉਹ ਹਮੇਸ਼ਾ ਲਈ ਤੁਹਾਨੂੰ ਕਿਸੇ ਦੀ ਨਜ਼ਰ 'ਚ ਜਿਹੜਾ ਨਾ ਅਹਿਮੀਅਤ ਵਾਲਾ ਰੱਖਦਾ ਸਹੀ ਗੱਲ
ਉਹ ਜੌਨ ਸਾਹਿਬ ਨੇ ਨਹੀਂ ਕਿਹਾ ਹੁਸਨ ਕੋਈ ਦਲੀਲ ਨਹੀਂ। ਹਾਏ। ਓਏ ਓਏ ਓਏ। ਵਾਹ ਵਾਹ ਵਾਹ। लेकिन हुसन इतनी बड़ी दलील नहीं, पता नहीं की जॉन साहब, मैं जॉन साहब नु पढ़िया कल परसों, क्या बात है यार वो कौन सी यार, वो कोई हो रही है। शायद नहीं 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 यार, वो शायर नहीं सी, ਉਹ ਸਾਰਾ ਜਿਹੜਾ ਅੰਦਰ ਪਿਆ ਤੁਹਾਡਾ वो कुछ हो रही सी यार। ਐਰਕੀ ਜਿਹੜਾ ਮਸ਼ਾਇਰਾ ਹੁਣ ਆਪਾਂ ਕਰਨਾ ਨਾ, ਉਹਦੇ ਚ ਮੈਂ ਜੌਨ ਸਾਹਿਬ ਜੌਨ ਕਰ ਦੇਣੀ। क्या बात है ਮੈਂ ਵੀ ਬੁੱਕ ਛਪਾਉਣੀ ਹੈ, ਜਿੰਨਾ ਮੁਸ਼ਾਇਰਾ ਮੈਂ ਪਿੱਛੇ ਕੀਤਾ ਮੈਂ ਅਜ਼ਮ ਕੀਤਾ ਜੀ, ਦਾਨਿਸ਼ ਸਾਹਿਬ ਨੇ ਮੇਰੀ ਪੈਰਵੀ ਕੀਤੀ ਹੈ ਵੀ ਉਹਦੀ ਬੁੱਕ ਛਪਾਈ ਜਾਏ। ਤੇਰੇ ਮਸ਼ਾਇਰੇ ਦੀ ਹਾਂਜੀ, ਜਿੰਨੇ ਵੀ ਮੁਸ਼ਾਇਰੇ ਪਿੱਛੇ ਕੀਤੇ ਆ ਨਾ, ਸਾਰਾ ਰਿਕਾਰਡ ਪਏ ਨੇ ਉਸਤਾਦ ਜੀ। ਵੈਸੇ ਅਸੀਂ ਬੁੱਕ ਛਾਪ ਸਕਦੇ ਹਾਂ, ਉਹ ਕਿਹੜੀ ਬੁੱਕ ਓਏ, ਬੁੱਕ ਛਾਪ ਸਕਦੇ ਕੀ ਲਿਖੇਂਗੇ ਤੇ ਮਸ਼ਾਇਰੇ ਦਾ ਹੁਣ ਕੀ ਲਿਖੇਂਗੇ? ਕੀ ਲਿਖੇਂਗੇ? ਚਿੜੀਆਂ ਤੋਂ ਉਹਦੇ ਬਣਾ ਲੈ। ਤੇਰੇ ਬਾਕੀ ਟੋਟਲ ਕਿੰਨੇ ਭੈਣ ਭਰਾ ਹੋ ਅਸੀਂ ਤੁਸੀਂ? ਸਰ ਇਸ ਟਾਈਮ ਮੌਜੂਦਾ ਤੌਰ ਤੇ 5 ਭਾਈ ਆ, ਇੱਕ ਸਾਡੀ ਸਿਸਟਰ ਹੈ। ਠੀਕ ਆ, ਉਹਨਾਂ ਦਾ ਰੰਗ ਤੇਰੇ ਵਰਗਾ ਕਿਸੇ ਦਾ? ਨਹੀਂ ਉਹ ਚਿੱਟੇ ਓਏ ਉਹ ਤੂੰ ਇਹਨੂੰ ਵੇਖਣ ਤੋਂ ਬਾਅਦ ਉਹਨਾਂ ਨੂੰ ਵੇਖਦਾ ਹੋਣਾ ਨਾ, ਵੈਸੇ ਨਾਰਮਲ ਕਿੱਦਾਂ ਦੇ ਆ? ਨਾਰਮਲ ਜੀ, ਉਹ ਇਹ ਤੋਂ ਠੀਕ ਆ। ਉਹਨਾਂ ਨੂੰ ਤੁਸੀਂ ਲਹਿਦਾ ਪਸ਼ੋਰ ਮਿਲੋ ਜਾ ਕੇ, ਉਹ ਇਹ ਤੋਂ ਠੀਕ ਆ ਤਾਂ ਜੀ। ਇਹ ਮੈਨੂੰ ਲੱਗਦਾ ਪੈਦਾਇਸ਼ ਤੋਂ ਬਾਅਦ ਤੇ ਹਸਪਤਾਲ ਚ ਅਲਦੀ ਬਲਦੀ ਹੋ ਗਈ ਬੱਚਿਆਂ ਦੀ। ਹਾਂ ਇੱਕ ਬੰਗਾਲੀ ਬੱਚਾ ਇੱਧਰ ਆ ਗਿਆ ਤਾਂ ਸਹੀ ਉੱਧਰ ਚਲਾ ਗਿਆ। ਬੰਗਾਲੀ ਮੈਂ ਕਿ ਤੇਰੇ ਪੈਰ ਪੁੱਠੇ ਕਰਤੇ ਆ ਬੰਗਾਲੀ। ਨਹੀਂ ਨਹੀਂ, ਇਹ ਕਿਤੇ ਜਿੱਦਾਂ ਨਹੀਂ ਆ ਖਾਲਾ ਆਈ ਸੀ ਅਮਰੀਕਾ ਤੋਂ, ਹਾਂ, ਇਹ ਉਂਝ ਦੀ ਕੋਈ ਔਰਤ ਆਈ ਆ, ਉਹ ਹਰਕਤ ਇੱਥੇ ਕਰਕੇ ਗਈ। ਤੁਸੀਂ ਤੇ ਸਿਆਣੇ ਬਿਆਣੇ ਹੋ ਤੁਸੀਂ ਤਾਂ ਉਸਤਾਦ ਜੀ ਉਹ ਵੀ ਇਹਦੇ ਉਹ ਨਾਲ ਉਹਨੂੰ ਕਿਸੇ ਨੇ ਬੁਲਾਇਆ ਵਾ, ਮੁੰਡੇ ਨੇ, ਉਹ ਅੱਗੋਂ ਮੁੰਡਾ ਨੱਸ ਗਿਆ, ਉਹ ਜਾਣ ਲੱਗਾ, ਉਹਨੇ ਕਿਹਾ ਮੈਂ ਹੁਣ ਇੰਤਕਾਮ ਲਾ ਗਈ ਪਾਕਿਸਤਾਨ ਕੋ, ਆ ਲਓ ਫੜ, ਆਪ ਮੈਂ ਚੱਲੀ ਆ, ਆ ਲਓ ਸਾਂਭੋ। ਮੈਂ ਚੱਲੀ ਆ ਮੇਰਾ ਰਿਮੋਟ ਤੁਸੀਂ ਰੱਖ ਲਓ। ਬਰਬਾਦ ਕਰਤਾ ਉਹਨੇ। ਬੜਾ ਰਫੜ ਪਾਇਆ, ਜਾਨ ਹੀ ਨਹੀਂ ਸੀ ਰਹੀ। ਤੁਹਾਨੂੰ ਪਤਾ ਕਿੱਦਾਂ ਗਈ ਹੈ? ਕਿੱਦਾਂ? ਉਹਨੂੰ ਸਿੰਗਲ 버ਗਰ ਦਿੱਤਾ, ਉਹ ਖਾ ਕੇ ਕਹਿੰਦੀ ਠੀਕ ਹੈ ਮੈਂ ਚੱਲਦੀ ਹਾਂ। ਓਏ ਸਰ ਜੀ ਮੈਨੂੰ ਇੰਨਾ ਦੁੱਖ ਹੋਇਆ ਉਸ ਲੜਕੀ ਦੀ ਹਾਲਤ ਦੇਖ ਕੇ, ਮੇਰਾ ਦਿਲ ਕਰਦਾ ਸੀ ਉਹਨੂੰ ਅਪਣਾ ਲਵਾਂ। ਓਏ ਤੂੰ ਉਹਨੂੰ ਨਾ ਅਪਣਾ, ਤੂੰ ਅਪਣਾ, ਆਪਣਾ ਨਾ ਤੂੰ ਅਪਣਾ। ਉਹ ਕੁੜੀ ਵਾਪਸ ਨਹੀਂ ਸੀ ਜਾਣ ਡਈ, ਉਹ ਕੁੜੀ ਨਾ ਕਹਿ। ਉਹ ਔਰਤ ਹਾਂ, ਔਰਤ ਵਾਪਸ ਨਹੀਂ ਸੀ ਜਾਣ ਡਈ। ਉਹਨੇ ਕਿਹਾ ਸੀ ਤੇਰਾ ਦਾਨਸ਼ ਨਾਲ ਵਿਆਹ ਕਰ ਦੇਣਾ, ਇੰਜ ਬੈਠੀ ਜਹਾਜ਼ ਚ। ਕੌਣ ਕਰੀ? ਕਹਿੰਦੇ ਨਹੀਂ। ਉਹਨੇ ਕਿਹਾ ਮੈਂ ਈਡੀ में रह गई। ਹਾਂ, ਨਹੀਂ, ਉਹ ਇੰਜ ਜਹਾਜ਼ 'ਚ ਬੈਠੀ ਕੇ ਚੱਲ ਕੇ ਤਿਆਰੀਆਂ ਕਰੀ। नहीं नहीं, ये तू कदे पता करा, मैं तुंदा तू अपना ना डीएनए टैप निजाम करा, तेरा शजरा वेखी और हमला निकल गई। आओ कसम भी आओ ਉਹ ਨਿਕਲਣਾ ਤੇਰਾ। ਜਦੋਂ ਇਹ ਪੈਦਾ ਹੋਇਆ ਤੇ ਨਰਸਾਂ ਨੇ ਹਸਪਤਾਲ ਚ ਕਿਹਾ, ਉਹਨੇ ਇਹ ਨਹੀਂ ਕਿਹਾ ਮੂੰਹ ਮਿੱਠਾ ਕਰਾਓ ਜੋ ਕੋਈ ਪੈਸਾ ਪੂਦਾ ਨੇ ਕਿਹਾ ਭਾਜੀ ਨੂੰ ਲਿਆ ਜਾ ਬਸ ਇੱਥੋਂ ਕਿਸੇ ਤਰੀਕੇ ਨਹੀਂ ਨਹੀਂ, ਇਹ ਤੂੰ ਪਤਾ ਕਰਾ ਲਾ, ਤੇਰੀ ਰਿਪੋਰਟ ਦੇ ਵਿੱਚ ਸਭ ਤੋਂ ਉੱਤੇ ਲਿਖਿਆ ਹੋਣਾ ਵਾ ਆਪਟੋਕਲਿਪਟੋ ਫੈਮਿਲੀ। ਮਿੱਠਾ ਜਦੋਂ ਉਹ ਪੈਦਾ ਜਿਹੜੀ ਫਿਲਮ ਨਹੀਂ ਆਪਟੋਕਲਿਪਟੋ, ਉਹਨਾਂ ਚੋਂ ਨਿਕਲਣਾ ਹੀ ਤੂੰ, ਉਹ ਜਿਨ੍ਹਾਂ ਨੇ ਇੱਥੇ ਵੀ ਪਾਈਆਂ ਦੀਆਂ ਹਾਂਜੀ, ਦੱਸ, ਹਾਂਜੀ। ਉਹ ਆ ਟੈਪ ਤੂੰ। ਤਾਂ ਜੀ ਗੱਲ ਇਹ ਕਿ ਹੁਣ ਪਰਸੋਂ ਚੌਥ ਨੂੰ 14 ਫਰਵਰੀ ਹੈ, ਤੁਸੀਂ ਮੇਰੇ ਦਰਵਾਜ਼ੇ ਤੇ ਫੁੱਲਾਂ ਦਾ ਢੇਰ ਦੇਖ ਲੈਣਾ। ਏਦਾਂ ਹੀ ਹਾਂਜੀ, ਉੱਤੇ ਸਾਰਿਆਂ ਨੇ ਕਹਿਣਾ ਅਫਸੋਸ ਹੋਇਆ ਬਹੁਤ। ਬੇਸਿਕਲੀ ਫੁੱਲਾਂ ਦਾ ਢੇਰ ਦੇ ਵਿੱਚ ਤੇਰਾ ਮੂੰਹ ਵੀ ਹੋ ਗਿਆ ਲੱਗ ਪਿਆ। ਬੇਸਿਕਲੀ ਇਹਦਾ ਘਰ ਦਰਮਿਆਨ ਚ ਜਦੋਂ ਕ੍ਰੀਏਟ ਇਕੱਠੇ ਕਰਦੇ ਨੇ ਸ਼ਾਮ ਨੂੰ, ਉਹ ਸਾਰੇ ਫੁੱਲ ਫਲ ਤੇ ਕੂੜਾ ਕਰੋ, ਘਰ ਦੇ ਬਾਹਰ ਲੱਗ ਜਾਂਦਾ। ਅੱਛਾ ਯਾਨੀ ਉਹ, ਅੱਛਾ ਕੀ ਆ ਪਰਸੋਂ? ਵੈਲੈਂਟਾਈਨ ਡੇ ਹੈ ਉਸਤਾਦ ਜੀ, ਚੋਕਲੇਟਾਂ, ਫਲਾਵਰ, ਖੱਤ ਲੜਕੀਆਂ ਰੱਖ ਜਾਂਦੀਆਂ ਵਾ ਤੇਰੇ ਘਰ ਦੇ ਬਾਹਰ ਜੀ। ਇਹਨੇ ਫਿਰ ਅੱਗੇ ਦੇਣੇ ਹੁੰਦੇ ਨੇ। ਹੈਂ? ਹਾਂਜੀ। ਅੱਛਾ ਯਾਨੀ ਤੂੰ ਉਦੋਂ ਡਾਕੀਏ ਦਾ ਕੰਮ ਕਰਦਾ? ਅੱਛਾ 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 ਅੱਛਾ, ਮੈਂ ਸਮਝ ਗਿਆ। ਨਹੀਂ ਮੈਂ ਨਹੀਂ, ਉਹ ਤੇ ਸ਼ੁਗਰ ਦੀ ਖਾਤਰ ਗੱਲ ਕੀਤੀ, ਬਜ਼ਾਤੇ ਖੁਦ ਮੈਨੂੰ ਉਹ ਲੈਟਰ ਸ਼ੈਟਰ। ਅੱਛਾ ਉਹ ਮੁੰਡਿਆਂ ਤੇ ਕੁੜੀਆਂ ਦੇ ਅੱਬੇ ਫੜ ਕੇ ਨਾ ਜੀ ਗੁਲਾਬ ਦੇ ਫੁੱਲ ਕਹਿਣਗੇ ਤੈਨੂੰ ਹਰਾਮ ਆ, ਇਹਦੇ ਬੂਹੇ ਤੇ ਸੁੱਟ ਦਿੰਦੇ ਆ ਵੀ ਇਹਨੂੰ ਪਤਾ ਲੱਗੇ। ਅੱਛਾ ਅੱਛਾ, ਪਰਸੋਂ ਵੈਲੈਂਟਾਈਨਸ ਡੇ ਆ ਜੀ। ਤੁਸੀਂ ਮੈਨੂੰ ਕੀ ਦੇ ਰਹੇ ਹੋ? ਮੈਂ ਉਸਤਾਦ ਜੀ ਇਸ ਕੁੜੀ ਮੁੰਡੇ ਦਾ ਹੁੰਦਾ ਸਿਰਫ? ਨਹੀਂ ਨਹੀਂ ਉਸਤਾਦ ਜੀ, ਜਿਹਦੇ ਨਾਲ ਵੀ ਤੁਸੀਂ ਪਿਆਰ ਕਰਦੇ ਹੋ। ਮਾਂ ਪੁੱਤ, ਮੀਆਂ ਬੀਵੀ, ਭੈਣ ਭਰਾ, ਕੋਈ ਮਰਜ਼ੀ ਵੀ। ਦਿਓ। ਠੀਕ ਹੈ, ਤੁਸੀਂ ਮੈਂ ਲੱਗ ਜਾਏਗਾ ਪਤਾ ਕਿੰਨਾ ਪਿਆਰ ਕਰਦੇ ਮੈਨੂੰ। ਮੈਂ ਇੱਕ ਫੁੱਲ ਆਪਣੀ ਅੰਮੀ ਨੂੰ ਦੇਣਾ, ਇੱਕ ਮੈਂ ਆਪਣੇ ਉਸਤਾਦ ਜੀ ਨੂੰ ਦੇਣਾ। ਤੁਹਾਨੂੰ ਮੈਂ ਪਿਛਲੇ 3 ਸਾਲਾਂ ਤੋਂ ਦੇਂਦਾ ਆ ਰਿਹਾ। ਲਓ ਫਿਰ ਕਿਤੇ ਸੁੱਤੇ ਸੁੱਤੇ ਦਿੱਤਾ ਹੀ। ਅੱਛਾ ਜੀ, ਨਹੀਂ ਨਹੀਂ, ਦੱਸਣ ਵਾਲੀ ਗੱਲ ਹੈ। ਦਾਨ ਚ ਲੈ ਕੇ ਨਿਕਲਿਆ ਫੁੱਲ ਦਸਤਾ 14 ਫਰਵਰੀ। ਉਹ ਫੁੱਲ ਦਸਤਾ ਨਹੀਂ, ਕਿਤੇ ਦਾਨਸ ਲੈ ਕੇ ਨਿਕਲਿਆ ਉਹ ਫੁੱਲ ਦਸਤਾ, ਉਹ ਗੁਲਦਸਤਾ ਗੁਲਦਸਤਾ। ਗੁਲਦਸਤਾ ਲੈ ਕੇ ਗਿਆ ਤੇ ਅੱਛਾ ਵੈਸੇ ਫੁੱਲ ਦਸਤਾ ਵੀ ਸਹੀ ਸਹੀ ਆ। ਹਾਂ, ਗੁਲ ਵੀ ਹੋਈ ਹੈ ਨਾ, ਲੇਕਿਨ ਫੁੱਲ ਦਸਤਾ ਨਹੀਂ ਹੈ। ਜੋ ਮਰਜ਼ੀ ਹੈ। ਰਾਤ ਨੂੰ ਵਾਪਸ ਆਇਆ, ਕਹਿੰਦਾ ਯਾਰ ਉਹਨਾਂ ਨੇ ਮਕਾਨ ਚੇਂਜ ਕੀਤਾ। ਪਤਾ ਨਹੀਂ ਮਿੱਠੇ ਤੂੰ ਕਦੀ ਜ਼ਿੰਦਗੀ 'ਚ ਵੈਲੈਂਟਾਈਨਸ ਡੇ ਤੈਨੂੰ ਕਦੀ ਆਇਆ ਕੋਈ? ਮੇਰੀ ਜ਼ਿੰਦਗੀ ਚ ਆਈ ਹੁਣ ਜੇ ਪਹਿਲੇ ਪਤਾ ਨਹੀਂ ਸੀ ਹੁੰਦਾ, ਸੁਰਤ ਹੀ ਨਹੀਂ ਆਈ। ਉਹ ਵੈਲੈਂਟਾਈਨ ਡੇ ਨੂੰ ਜੁਮਾ ਹੀ ਸਮਝਦੇ ਸੀ। ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਕਿ 14 ਫਰਵਰੀ ਨੂੰ ਕੀ ਆ। ਅੱਛਾ। ਸਾਰੇ ਭਰਾ ਇੱਕੋ ਜਿਹੇ ਸੂਟ ਪਾ ਕੇ ਫਿਰਨ ਦੇ ਆਪਣੇ ਲੋਕ ਕੋਈ ਤਿਉਹਾਰ ਆ। ਦਿੰਦੇ ਆ ਸੂਟ। 14 ਫਰਵਰੀ ਨੂੰ ਇਹ ਦੇਖ ਲਵਾਂਦੇ ਹੁੰਦੇ ਸੀਗੇ ਜੁਮਾ ਵਾਜ। ਕਹਿੰਦਾ 14 ਫਰਵਰੀ ਆ ਪਹਿਲੀ ਵੇਖਣੇ ਜਦੋਂ ਪਟਾਕੇ ਨਹੀਂ ਚੱਲਣ ਦੇ। ਬੇਸਿਕਲੀ ਜਿਹੜੀ ਮੇਰੀ ਜਿਹੜੀ ਵੈਲੈਂਟਾਈਨ ਡੇ ਨੇ ਨਾ, ਮੇਰੀ ਬੇਗਮ ਮੇਰੇ ਨਾਲ ਹੀ ਆ।
ਉਹਨੂੰ ਜਦੋਂ ਫੁੱਲ ਦੇਣਾ ਹੁੰਦਾ ਉਹਨੂੰ ਆਮਦਨ ਚ ਵੀ ਦੇ ਉਹਨੂੰ ਲੈਂਦਾ। ਪਤਾ ਵਾ ਕਿ ਵੈਲੈਂਟਾਈਨ ਡੇ ਕੀ ਹੁੰਦਾ? ਇਹ ਉਦੋਂ ਨਿਕਲ ਗਿਆ ਸੀ ਜਦੋਂ ਉਹਨੂੰ ਪਤਾ ਸੀ। ਇਹ ਤਾਰਾ ਟਾਰਦਾ ਇਹਨੇ ਜਾ ਕੇ ਉਹਨੂੰ ਕਿਹਾ ਹੈਪੀ ਵੈਲੈਂਟਾਈਨ ਡੇ, ਕਦੀ ਓਏ ਅੱਬੂ ਮਰ ਗਿਆ। ਅੱਛਾ ਉਹਨੂੰ ਇਹਨਾਂ ਦਾ ਪਤਾ ਹੈ ਕਿ ਨਹੀਂ ਕਹਿੰਦਾ ਹੁੰਦਾ। ਵੈਲੈਂਟਾਈਨ ਡੇ ਦਾ ਚਲ ਨਹੀਂ ਪਤਾ, ਲਿਹਾਜ਼ਾ ਹਰ ਸਾਲ ਉਹਨੂੰ ਵੱਡਾ ਬੁੱਕੇ ਦਿੰਦਾ ਹੁੰਦਾ ਬਲੈਕ ਫੁੱਲਾਂ ਦਾ, ਤੇ ਇਸ ਸਾਲ ਮੈਨੂੰ ਲੱਗਦਾ ਨਹੀਂ ਦਿੱਤਾ ਜਾਣਾ। ਅੱਛਾ ਪਹਿਲੇ 1-2 ਸਾਲ ਹੀ ਬੰਦਾ ਆਪਣੀ ਬੁੱਢੀ ਨੂੰ ਦਿਲ ਕਰਦਾ, ਮੁੜ ਕੇ ਕਿਸੇ ਹੋਰ ਨੂੰ ਦੇਣ ਨੂੰ ਹੀ ਦਿਲ ਕਰਦਾ। ਨਹੀਂ ਉਸਤਾਦ ਜੀ, ਮੇਰਾ ਤਾਂ ਪਹਿਲੇ ਸਾਲ ਵੀ ਨਹੀਂ ਦਿਲ ਕਰਦਾ। ਹਾਂ ਉਸਤਾਦ ਜੀ 25 ਸਾਲ ਹੋ ਗਏ। ਨਫ਼ਰਤ ਹੋਵੇ ਤੇ 25 25 ਸਾਲ ਹੋ ਗਏ। ਕਿੰਨੇ? 25 ਸਾਲ ਹੋ ਗਏ ਮੇਰੀ ਸ਼ਾਦੀ ਨੂੰ ਮਾਸ਼ਾਅੱਲਾ। ਅੱਛਾ 25 ਸਾਲ ਹੋ ਗਏ ਨੇ ਮੈਂ ਆਪਣੀ ਅੰਮੀ ਨੂੰ ਫੁੱਲ ਦੇਣਾ ਨਾਲ ਚਾਕਲੇਟ। ਯਾਰ ਮੈਨੂੰ 4-5 ਸਾਲ ਚ ਤੁਸੀਂ ਵੇਖਿਆ ਕਦੀ ਇਹਨੇ 14 ਫਰਵਰੀ ਲਿਆ? ਕਹਾਣੀ ਸੁਣ ਲਓ ਜਿੰਨੀ ਵੱਡੀ। ਮੈਨੂੰ ਕਸਮ ਲੱਗੇ ਉਸਤਾਦ ਜੀ, ਮੈਂ ਤੁਹਾਨੂੰ ਦੇ ਰਿਹਾ ਵਾਂ ਹਰ 14 ਫਰਵਰੀ ਨੂੰ ਮੈਂ ਫੁੱਲ ਦਿੱਤਾ। 3 ਸਾਲ ਹੋ ਗਏ ਦਿੰਦੇ ਨੂੰ ਤੁਸੀਂ ਉਹਨੂੰ। ਨਹੀਂ ਭੈਣ ਮੈਨੂੰ ਤੇ ਨਹੀਂ ਮਿਲੇ। ਆਉਣਾ 14 ਆਉਣੀ ਹੈ ਨਾ 14 ਕਿਤੇ ਨਾ 14 ਫਰਵਰੀ 3-4-5 ਦਿਨ ਬਾਅਦ 14 ਤਰੀਕ ਬਲਕਿ ਹੁਣ ਤੱਕ ਤਾਂ ਨੰਗੀ ਹੋਣੀ ਜਦੋਂ ਇਹਨਾਂ ਨੇ ਨਹੀਂ ਵੇਖਣਾ। 14 ਨੂੰ ਤਾਂ 16 ਨੂੰ ਨਹੀਂ। ਨਹੀਂ ਇਸ ਵਾਰੀ ਸੌਦੀਆਂ ਨਾਲ ਕਰਨੀ। ਇਸ ਵੇਲੇ ਕਹਿੰਦਾ ਸੌਦੀਆਂ ਨਾ ਕਰਨੇ ਤੇ ਪਿਸ਼ਾਵਰ ਚ ਇੱਕ ਦਿਨ ਪਹਿਲੇ ਹੋ ਗਈ ਜੀ ਵੈਲੈਂਟਾਈਨ ਡੇ। ਲੇਕਿਨ ਉਸਤਾਦ ਜੀ ਇਸ ਦਿਨ ਦਾ ਮਕਸਦ ਨਹੀਂ ਕਿਸੇ ਨੂੰ ਪਤਾ ਕਿ ਇਹ ਕਿਉਂ ਬਣਿਆ, ਕੀ ਇਹ ਹੁੰਦਾ। ਕਈ ਲੋਕ ਹੁੰਦੇ ਸੀ ਨਾ ਕਿ ਯਾਰ ਜਿਹੜੇ ਨਹੀਂ ਸਨ। ਫੈਸਲ ਸਰ ਬਿਲਕੁਲ ਤੁਹਾਡੀ ਗੱਲ ਕੱਟ ਰਿਹਾ। ਇਹਦਾ ਕਿਤੇ ਨਾ ਕਿਤੇ ਸਟਾਰਟ ਹੋਇਆ ਵਾ। ਨਹੀਂ ਉਸਤਾਦ, ਉਹ ਜਿਹੜੀ ਇਹਦੀ ਲੌਜਿਕ ਹੈਗੀ ਆ। ਉਹ ਬੰਦੇ ਦਾ ਨਾਮ ਸੀ ਵੈਲਨ। ਤੇ ਟਾਈਮਸ ਨਹੀਂ ਟਾਈਮ ਡਾਂਸ ਕੰਮ ਕਰਦਾ ਸੀ, ਕਾਰ ਮਿਲੀ ਗਈ ਸੀ। ਤੇ ਐਲਨ ਉਹਦਾ ਬੰਦੇ ਦਾ ਨਾਮ ਸੀ। ਟਾਈਮਸ ਕੰਪਨੀ 'ਚ ਕੰਮ ਕਰਦਾ ਸੀ ਤੇ ਰੋਜ਼ ਦੇ ਰੋਜ਼ ਦਿਹਾੜੀਦਾਰ ਸੀ। ਰੋਜ਼ ਉਹਨੂੰ ਉਦੋਂ ਪਤਾ ਨਹੀਂ $2 ਦਿੰਦੇ ਸੀ ਤੇ ਉਹ ਡੇਜ਼ ਫਿਰ ਉਹਨੇ ਡੇ ਪਾ ਲਿਆ। ਵੈਲੈਂਟਾਈਨਸ ਡੇ ਦਿਹਾੜੀਦਾਰ। ਉਹ ਲੜਕੀ ਜਿਹੜੀ ਹੈ ਨਾ 14 ਫਰਵਰੀ ਨੂੰ ਮਾਫੀ ਹੁੰਦੀ ਹੈ ਕਿ ਅਗਰ ਤੁਸੀਂ ਆਪਣੀ ਮੁਹੱਬਤ ਦਾ ਇਜ਼ਹਾਰ ਕਰਨਾ ਹੈ ਕਿਸੇ ਨਾਲ ਵੀ, ਲੇਕਿਨ ਅੱਛੇ ਵਾਲਾ, ਇਹ ਨਹੀਂ ਕਿ ਜਿਹਨੂੰ ਮਰਜ਼ੀ ਹੈ ਉਹ ਜਿਹਦੇ ਨਾਲ ਤੁਸੀਂ ਮੁਹੱਬਤ ਕਰਦੇ ਭਾਈ ਨੇ ਮਾਂ ਪੁੱਤਰ ਵਾਲਾ ਨਹੀਂ ਹੁੰਦਾ। ਇਹ ਕੁੜੀ ਮੁੰਡੇ ਵਾਲਾ। ਵੈਲੈਂਟਾਈਨਸ ਡੇ ਸਪੈਸ਼ਲ ਲਵਰਸ ਦਾ ਹੁੰਦਾ। ਤੁਸੀਂ ਗਲਤ ਗੱਲ ਕੀਤੀ। ਨਹੀਂ ਉਹ ਗਲਤੀ ਹੈ, ਲੇਕਿਨ ਸਾਜੀ ਅਸੀਂ ਤੇ ਇਹੀ। ਨਹੀਂ ਉਹ ਜਿਵੇਂ ਮਾਂ ਨੂੰ ਤੇ ਤੁਸੀਂ 12 ਮਹੀਨੇ ਜਦੋਂ ਮਰਜ਼ੀ ਮਾਂ ਨਾਲ ਮੁਹੱਬਤ ਦਾ ਇਜ਼ਹਾਰ ਕਰ ਲਓ, ਲੇਕਿਨ ਇਹ ਜਿਹੜਾ ਨਾ ਵੈਲੈਂਟਾਈਨਸ ਡੇ ਇੱਕ ਗਰਲਫ੍ਰੈਂਡ ਵਾਸਤੇ। ਜੀ ਯੈਸ। ਸਹੀ ਗੱਲ। ਇਹ ਔਰ ਮੀਆਂ ਬੀਵੀ ਵਾਸਤੇ ਵੀ ਨਹੀਂ। ਉਹ ਵੀ ਲਵਰ ਹੀ ਆ। ਕਰਦੇ ਨਹੀਂ। ਅੱਛਾ ਬੇਸਿਕਲੀ ਬਣਦਾ ਮੀਆਂ ਬੀਵੀ ਵਾਸਤੇ ਹੀ ਆ। ਦੂਸਰਾ ਕਹਿ ਨਿਜ਼ਾਮ ਖਵਾਜਾ ਸਰਾ। ਤੁਸੀਂ ਧੱਕੇਸ਼ਾਹੀ ਕਰਨੀ ਦੂਸਰੇ ਨੂੰ ਦੇ ਦਿਓ, ਉਹ ਵੀ ਫੜ ਲੂਗਾ ਕੋ। ਨਹੀਂ ਮਤਲਬ ਕਿ ਇਹ ਜਿਹਨੂੰ ਤੁਸੀਂ ਪਿਆਰ ਕਰਦੇ ਹੋ। ਹਾਂ ਮੁਹੱਬਤ ਜਿਹਦੇ ਨਾਲ ਤੁਸੀਂ ਮੁਹੱਬਤ ਕਰਦੇ ਯਾਰ। ਵੈਲੈਂਟਾਈਨ ਡੇ ਜਿਹੜਾ ਨਾ ਅਸੀਂ ਉਧਰ ਲੈ ਗਏ ਆ, ਕਿੱਧਰ? ਇੱਧਰ। ਅੱਛਾ ਠੀਕ ਹੈ ਨਾ, ਤੁਸੀਂ ਫੁੱਲ ਜਿੰਨਾ ਮੁਹੱਬਤ ਕਰਦੇ ਹੋ ਨਾ। ਨਹੀਂ ਇਦਾਂ ਨਹੀਂ ਹੈਗਾ। ਮੁਹੱਬਤ ਦਾ ਇਜ਼ਹਾਰ। ਉਹ ਨਹੀਂ ਫੈਸਲ ਸਾਹਿਬ। ਮੈਨੂੰ ਤੁਹਾਡੇ ਤੋਂ ਕੀ ਮਤਲਬ ਹੈ? ਮੈਂ ਤੁਹਾਨੂੰ ਡੇਲੀ ਉਹ ਨਹੀਂ ਪਾਣਾ। ਵੈਲੈਂਟਾਈਨਸ ਡੇ ਦਾ ਮਤਲਬ ਆ ਤੁਸੀਂ ਆਪਣੇ ਮਹਿਬੂਬ ਨੂੰ ਜਿਹਨਾਂ ਲਵਰਸ ਜਿਹੜੇ ਉਹ ਦਿੰਦੇ ਨੇ ਬਸ। ਹਾਏ ਇਹ ਤਾਂ ਮਤਲਬ ਹੀ ਨਹੀਂ। ਉਹਦਾ ਮਤਲਬ ਹੈ ਵੇ ਕਿ ਤੁਸੀਂ ਇਜ਼ਹਾਰ ਨਹੀਂ ਕਰ ਸਕਦੇ। ਉਸ ਦਿਨ ਛੂਟ ਹੈ, ਯੂਰਪ ਕੰਟਰੀਆਂ ਦੇ ਵਿੱਚ ਛੂਟ ਹੈ ਕਿ ਉਸ ਦਿਨ ਲੜਕੀ ਨੇ ਹੈਲਪਰ ਨਹੀਂ ਹੋਣਾ ਕਿਸੇ ਵੀ ਲਵਰ ਨੂੰ। ਇਹ ਲੌਜਿਕ ਤੇ ਨਾ ਜਾਓ। ਕਿੱਡੇ ਕਰੋੜ ਕੇ ਵਿੰਗਾ ਚ ਪਾਓਗੇ, ਪੁੱਠੀ ਮਿਸਾਲ ਹੀ ਦੇ ਦਿੰਦਾ। ਉਹ ਭਰਾਵਾ ਰੋੜੀ ਕਦੀ ਟੱਪੇ ਨੇ ਤੁਸੀਂ, ਤੁਹਾਨੂੰ ਆਊਟ ਰੋੜੀ ਤੇ ਹੁੰਦਾ ਇੱਥੋਂ 14 ਘੰਟੇ ਬਾਅਦ ਪਤਾ ਕਿੰਨਾ ਵਾ। ਫਿਰ ਜੇ ਮੂੰਹ ਸਾਂਗਲੇ ਤੋਂ ਅੱਗੇ ਨਹੀਂ ਗਿਆ ਕਦੀ। ਓਏ ਮੈਨੂੰ ਹਿਸਟੋਰੀਕਲ ਕਿਹਾ ਗਿਆ ਹੀ। ਕੀ ਕਿਹਾ? ਹਿਸਟਰੀ ਜਿੰਨੀ ਮੇਰੇ ਕੋਲ ਆ ਨਾ ਕਿਸੇ ਕੋਲ ਨਹੀਂ ਹੈ। ਤੁਹਾਨੂੰ ਫਜ਼ੂਲਿਕਲ ਕਿਹਾ ਵਾ। ਫਜ਼ੂਲ ਬੋਲਦੇ ਹੋ ਤੁਸੀਂ। ਫਜ਼ੂਲੀਕਲ ਫਜ਼ੂਲੀਕਲ। ਤੁਹਾਨੂੰ ਕਿੰਨੀ ਵਾਰੀ ਉਹਨੇ ਕਿਹਾ ਬੱਚੇ ਤੁਹਾਡਾ ਅਸਰ ਲੈਂਦੇ ਆ। ਦਾਜੀ ਸੱਚੀ ਮੁੱਚੀ ਮੈਨੂੰ ਹਿਸਟਰੀ ਦਾ ਪਤਾ ਹੈਗਾ। ਮਾਫੀ ਦੇ ਨਾਲ ਤੁਸੀਂ ਨਾ ਇੰਜ ਦੀ ਗੱਲ ਕਰਿਆ ਕਰੋ। ਉਹ ਝਾਲ ਤੋਂ ਅੱਗੇ ਤੁਹਾਡੀ ਹਿਸਟਰੀ ਮੁੱਕ ਜਾਂਦੀ ਹੈ। ਓਏ ਮੇਰੀ ਗੱਲ ਸੁਣ, ਇਹ ਮੈਂ ਗੱਲਾਂ ਨਾ ਤਕਰੀਬਨ ਹਫਤੇ ਤੋਂ ਸੁਣਦਾ ਆ ਰਿਹਾ ਕਿ ਲਿੰਕ ਦਾ ਨਹੀਂ ਪਤਾ, ਤੂੰ ਗੱਲ ਇੱਧਰ ਕਰ ਦੇਣਾ ਇਹ ਉਹ ਫਲਾਂ ਟਮਕਾ। ਤੁਹਾਨੂੰ ਇਹ ਨਹੀਂ ਪਤਾ ਵੀ ਇਸ ਟਾਈਮ ਤੁਹਾਡੇ ਬੱਚੇ ਕੀ ਕਰ ਰਹੇ ਆ। ਤੁਸੀਂ ਕਹਿੰਦੇ ਹਿਸਟਰੀ ਦਾ ਪਤਾ ਵਾ। ਮੈਨੂੰ ਪਤਾ ਵਾ ਕੀ ਕਰ ਰਹੇ? ਟਿਊਸ਼ਨ ਗਏ। ਚਲੋ ਖੈਰ ਦੱਸੋ ਜੀ ਕੀ ਹਿਸਟਰੀ ਹੈ। ਐਡਮਾ ਕਰਦਾ ਪਿਆ ਯਾਰ। ਹੁਣ ਉਸਤਾਦ ਜੀ ਤੁਹਾਨੂੰ ਦੱਸਣੀ ਚਾਹੀਦੀ ਹੈ, ਤੁਸੀਂ ਮੇਜ਼ਬਾਨ ਹੋ। ਉਹਨਾਂ ਨੂੰ ਪਤਾ ਹੀ ਨਹੀਂ, ਉਹ ਤਾਂ ਪਹੁੰਚੇ ਨਹੀਂ। ਸਾਰਾ ਵੈਲੈਂਟਾਈਨ ਡੇ ਤੇ ਕਿਸੇ ਨੂੰ ਫੁੱਲ ਦਿੱਤਾ ਤੁਸੀਂ ਅਜੇ ਤੱਕ? ਦੱਸਣਾ ਜ਼ਰਾ, ਦੱਸੋ। ਲਿਆ ਵੀ ਨਹੀਂ। ਹੁਣ ਡਰੋ ਨਾ, ਮੂੰਹ ਤੇ ਗੱਲ ਕਰੋ ਹੁਣ। ਨਹੀਂ ਓਏ ਇੱਕ ਮਿੰਟ ਇਹ ਕਹਿਣ ਦਾ ਮਕਸਦ ਕੀ ਹੈ? ਵੀ ਹੁਣ ਤੁਸੀਂ ਸਵਾਲ ਪੁੱਛਿਆ ਤੇ ਦਿਓ ਜਵਾਬ। ਉਹਨਾਂ ਨੂੰ ਪਤਾ ਸੀ ਅਗਰ ਮੈਂ ਇੱਕ ਫੁੱਲ ਵੀ ਦੇਣ ਲੱਗਾ ਜਿਹਨੇ ਮੇਰਾ ਖਲਾਰਾ ਮੇਰੀ ਰੇੜੀ ਲੱਗ ਜਾਣੀ। ਉਹਨੇ ਪੁੰਝ ਲਿਆ ਇਸ ਚੀਜ਼ ਨੂੰ। ਉਹਨੇ ਕਿਹਾ ਖਰਚੇ ਮੁਕਾਓ। ਮੇਰੀ ਰੇੜੀ ਲੱਗ ਜਾਣੀ ਪੂਰੀ। ਇੰਨੀਆਂ ਮਸ਼ੂਕਾਂ ਹੁੰਦੀਆਂ ਤੇ ਸੁਭਾ ਅਖਬਾਰਾਂ ਤਰ੍ਹਾਂ ਫੁੱਲ ਸੁੱਟਣ ਦੇ ਦਿਲ। ਅੱਛਾ ਯਾਰ ਤੁਸੀਂ ਮੈਨੂੰ ਐਵੇਂ ਨਾ। ਲੇਕਿਨ ਉਸਤਾਦ ਜੀ ਮੁਹੱਬਤਾਂ ਵੰਡਣੀਆਂ ਤੁਸੀਂ ਸਿਖਾਈਆਂ ਨੇ ਸਾਰਿਆਂ ਨੂੰ। नहीं उस्ताद जी खंडर को देखकर लगता है महल शानदार था। बुढ़ापे में तो दज्जियां उड़ा देते।
ਲੱਜੀਆਂ ਨਹੀਂ ਉਹ ਗਾਣਾ ਹੈਗਾ ਨਾ ਮੈਡਮ ਨੂੰ ਪਤਾ ਨਹੀਂ ਕਿਹੜਾ। ਨਹੀਂ ਉਸਤਾਦ ਜੀ ਤੁਸੀਂ ਦੱਸੋ ਨਾ ਤਾਂ ਵੈਲਿਟੈਂਡ ਹੈ ਨਹੀਂ ਭਾਈ ਮੈਂ ਦੇਖਿਆ ਹੁਣੇ ਮੈਂ ਪੜਿਆ ਵਾ ਉਹ ਕਹਿ ਰਹੇ ਨੇ ਕਿ ਇਹ ਮੁxtਲਿਫ ਰਾਏ ਨੇ ਲੋਕਾਂ ਦੀ ਕੋਈ ਹਤਮੀ ਫੈਸਲਾ ਨਹੀਂ ਹੈਗਾ ਵੀ ਜੀ ਵੈਲੈਂਟਾਈਨਸ ਡੇ ਇੱਥੋਂ ਸ਼ੁਰੂ ਹੋਇਆ। ਉਹਨਾਂ ਨੇ ਕੋਈ ਸੈਨਟ ਵੈਲੈਂਟਾਈਨ ਸੈਂਟ ਕੇ ਸੈਨਟ ਕੋਈ ਇਸ ਤਰ੍ਹਾਂ ਦਾ ਬੰਦਾ ਸੀ ਉਹ 3ਰੀ ਸਦੀ 'ਚ ਯਾਨੀ ਆ 21ਵੀਂ ਹੈ ਨਾ ਯਾਨੀ 1900 ਸਾਲ ਪਹਿਲੇ 1800 ਸਾਲ ਪਹਿਲੇ ਓਹੋ ਉਹਨੇ ਉਦੋਂ ਕੋਈ ਜਿਹੜਾ ਉੱਥੇ ਮੇਨ ਹਕੂਮਤ ਸੀ ਉਹਨੇ ਕੋਈ ਸ਼ਾਦੀਆਂ ਤੇ ਪਾਬੰਦੀ ਲਾਤੀ। ਉਹਨੇ ਕਿਹਾ ਜਦੋਂ ਵਿਆਹ ਹੁੰਦੇ ਨਾ ਤੇ ਜਿਹੜੇ ਜੰਗਜੂ ਇਹਨਾਂ ਦਾ ਧਿਆਨ ਆਪਣੀਆਂ ਬੀਵੀਆਂ ਬੱਚਿਆਂ ਵੱਲ ਹੁੰਦਾ ਤੇ ਲੜਦੇ ਨਹੀਂ। ਉਹਨੇ ਪਾਬੰਦੀ ਲਾਤੀ ਤੇ ਫਿਰ ਉਹਦੀ ਫੌਜ ਦੇ ਵਿੱਚ ਹੋਈ ਜਾਂ ਉੱਥੇ ਬੰਦਾ ਸੀ ਉਹਨੇ ਚੋਰੀ ਛੋਰੀ ਵਿਆਹ ਕਰਾਉਣੇ ਸ਼ੁਰੂ ਕਰਤੇ ਨਹੀਂ ਆਸ਼ਕਾਂ ਦੇ। ਉਹ ਫਿਰ ਫੜਿਆ ਗਿਆ। ਜਦੋਂ ਫੜਿਆ ਗਿਆ ਫਿਰ ਉਹਨਾਂ ਨੇ ਮਤਲਬ ਉਹਨੂੰ ਫਾਂਸੀ ਦਿੱਤੀ 14 ਫਰਵਰੀ ਨੂੰ। ਜਦੋਂ ਫੜਿਆ ਗਿਆ ਸੀ ਨਾ ਤੇ ਉਹਨੂੰ ਸਜ਼ਾਏ ਮੌਤ ਦਿੱਤੀ ਸੀ 14 ਫਰਵਰੀ ਨੂੰ। ਇਹ ਵੀ ਸਭ ਤੋਂ ਜ਼ਿਆਦਾ ਯਾਨੀ ਇਹ ਮੰਨਿਆ ਜਾਂਦਾ ਕਿ ਉਹਦੀ ਯਾਦ 'ਚ ਉਸ ਦਿਨ ਮਨਾਇਆ ਜਾਂਦਾ। ਕਹਿੰਦੇ ਸਰ ਜੀ ਉਹਨੂੰ ਜੇਲਰ ਦੀ ਕੁੜੀ ਨਾਲ ਪਿਆਰ ਹੋ ਗਿਆ ਸੀ। ਹਾਂ ਉਹਨੇ ਉਹਨੂੰ ਖਤ ਵੀ ਲਿਖਿਆ ਸੀ। ਅੱਛਾ ਜੀ। ਹਾਂਜੀ ਐਂਡ ਤੇ ਮਰਨ ਲੱਗਿਆ ਉਹਨੂੰ ਵੀ ਕਿਹਾ ਸੀ ਕਿ ਹੈਪੀ ਵੈਲੈਂਟਾਈਨਸ ਡੇ। ਫਿਰ 14 ਫਰਵਰੀ ਨੂੰ ਖੇਤਰ ਹੀ ਪੈਣੇ ਸੀ ਅਗਲੇ ਨੇ ਫਾਇ ਟੰਗਣਾ ਸੀ। ਜੇਲਰ ਦੀ ਇੱਜ਼ਤ ਨਹੀਂ। ਆਹੋ ਹਾਂ ਜੀ ਉਹਦੀ ਧੀ ਦਾ ਓਏ ਉਧਰ ਸੀ ਕੋਈ ਰਸ਼ੀਆ ਦਾ ਪਤਾ ਨਹੀਂ ਕਿਹੜਾ ਮੁਲਕ ਵਾ ਚੱਲਦੇ ਹੋ। ਲੇਕਿਨ ਮੁਹੱਬਤਾਂ ਵੰਡਣੀਆਂ ਸਿੱਖੋ। ਖਵਾਓ ਕੋਈ ਵੀ ਦਿਨ ਹੈ ਜ਼ਰੂਰੀ ਨਹੀਂ 14 ਫਰਵਰੀ ਤੂੰ ਸਵੇਰੇ ਫੁੱਲ ਲਿਆ ਕੇ ਦੇ ਉਸਤਾਦ ਜੀ ਨੂੰ। ਕੱਲੀਆਂ ਮੁਹੱਬਤਾਂ ਹੀ ਨਾ ਬਣੀ ਜਾਓ ਕੋ ਰਾਸ਼ਨ ਉਸ਼ਨ ਵੀ ਵੰਡੋ ਕੋ ਦੇਖ ਦੂਖ ਵੀ ਦਿਆ ਕਰੋ। ਵੰਡਦਾ ਤੈਨੂੰ ਮੈਂ ਦੱਸ ਕੇ ਦੇਣਾ ਦੱਸ ਕੇ ਦੇਣਾ। ਕੁੜੀਓ ਵਾਸੋਂ ਕਹਿ ਕੇ ਸਿਰਫ ਇੱਥੇ ਬਹਿ ਕੇ ਜੁਗਤਾਂ ਕਰ ਲਈਆਂ ਤੇ ਮੂੰਹ ਇੰਜ ਦਾ ਇਹ ਵੰਡ ਲੈ ਜੀ ਕਰਦਾ ਸੀਗਾ ਤੇ ਪਹਿਲਵਾਨ ਜਿਹਾ ਮੁੰਡਿਆ ਇਹ ਮਿੱਠਾ ਜੀ ਇਹ ਨਹੀਂ ਕੰਮ ਵੀ ਆ। ਤਾਂ ਤੁਹਾਡੇ ਕੋਲ 2 ਪਲੇਟਫਾਰਮ ਹੀ ਆ ਇੱਕ ਤੇ ਜਾਂ ਮਜ਼ਾਕ ਹਨਾ ਹੈਗਾ ਨਹੀਂ ਇੱਥੇ ਜਾਂ ਮਜ਼ਾਕ ਰਾਤ ਠੀਕ ਆ। ਲੇਕਿਨ ਜਿਹੜੀਆਂ ਮੇਰੇ ਖਿਲਾਰੇ ਆ ਖਿਲਾਰੇ ਕੀ ਸਵੇਰੇ ਫਿਲਮ ਕਰਕੇ ਤੈਨੂੰ ਪਤਾ ਹੀ ਨਹੀਂ ਮੈਂ ਕੀ ਕਰਦਾ ਹਾਂ। ਅੱਲਾ ਦਾ ਸ਼ੁਕਰ ਹੈ। ਲੇਕਿਨ ਅੱਜ ਮੈਂ ਸੱਚੀ ਮੁੱਚੀ ਉਸਤਾਦ ਜੀ ਮੈਂ ਥੋੜਾ ਜਿਹਾ ਡਿਸਾਟ ਹੋ ਗਿਆ ਯਾਰ। ਸ਼ੁਕਰ ਇਹ ਪਲੇਟ ਆਈ ਨਾ ਉਸਤਾਦ ਦਾ ਅੰਦਰ ਤੁਹਾਨੂੰ ਨਹੀਂ ਪਤਾ ਦਿਲ ਰੋਣ ਡਿਆ। ਕਿਉਂ ਕਿਉਂ ਇਹ ਚੇਟ ਉਸਤਾਦ ਜੀ ਜ਼ਰਾ ਪੜ੍ਹ ਲੈਣ। ਉਹਦਾ ਚਿੱਟ ਓਏ ਹੋਏ ਪੈਸੇ ਤੇਰੇ ਤੇ ਰਿਪੋਰਟਾਂ ਆ ਗਈ। ਉਹ ਨਾ ਜੀ ਉਹ ਕੀ ਹੋ ਗਿਆ ਉਸਤਾਦ ਜੀ। ਕੀ ਹੋਇਆ ਉਸਤਾਦ ਜੀ? ਗੁਰਦਿਆਂ ਤੇਰੇ ਨੂੰ ਜਿਹੜਾ ਪ੍ਰੋਬਲਮ ਆਈ ਹੈ ਵਿੱਚ ਅੱਲਾ ਨਾ ਹਾਂ ਜੀ ਯਾਰ ਮੈਨੂੰ ਸੱਚੀ ਮੁੱਚੀ ਉਸਤਾਦ ਜੀ ਇਹ ਚਿੱਟ ਤੋਂ ਨਾ ਕੁਛ ਯਾਦ ਆ ਗਿਆ। ਤੇਰੇ ਗੁਰਦਿਆਂ 'ਚ ਕੀੜਾ ਲੱਗ ਗਿਆ ਵਾ। ਲੱਗੁਰ ਚੇਨ ਕੀ ਉਸਤਾਦ ਜੀ ਮੇਰੀ ਜ਼ਿੰਦਗੀ 'ਚ ਲੱਗ ਗਿਆ ਮੈਂ ਅੱਛਾ ਯਾਰ ਤੂੰ ਮਿੱਠੇ ਨਾਲ ਕੀ ਕਰਦਾ ਉਹਨੂੰ ਵੈਸੇ ਮਾਰ ਦਿਓ ਯਾਰ। ਉਹਨੂੰ ਵੈਸੇ ਕਿਤੇ ਉਹਨੂੰ ਦਫਨ ਕਰ ਦਿਓ। ਉਹਦੇ ਮਗਰ ਪੈ ਗਏ ਤੁਸੀਂ। ਤੂਫਾਨ ਮੇਲੇ ਤੂਫਾਨ ਮੇਲੇ ਉਹ ਸਾਡਾ ਗੋਲ ਗੱਪਾ ਤੂਫਾਨ ਮੇਲੇ ਮੈਂ ਮਾਫੀ ਦਾ ਕੁਝ ਵੀ ਨਹੀਂ। ਮੈਂ ਸਿਰਫ ਇੱਕ ਗੱਲ ਕਰਨੀ ਯਾਰ ਸ਼ੇਅਰ ਕਰਨੀ ਹੈ। ਐ ਨਾ ਗੱਲ ਕਰਨਾ ਕਿ ਯਾਰ ਤੂੰ ਘਰ ਵਾਲੇ ਪਾਸੇ ਪ੍ਰੋਗਰਾਮ ਲੈ ਇਹਨਾਂ ਦੇ ਇਹ ਉਹ ਫਲਾ ਨਹੀਂ ਤੁਸੀਂ ਲੈ ਕਹਿੰਦੇ ਸੀ ਕਿ ਮੁਹੱਬਤਾਂ ਵੰਡਣੀਆਂ ਸਿੱਖੋ। ਚਲੋ ਜੀ ਕੋਈ ਵੀ ਵਿਸ਼ ਹੁੰਦੀ ਹੈ ਨਾ ਇਹ ਹੋਣਾ ਚਾਹੀਦਾ ਹਰ ਘਰ ਚ। ਉਸਤਾਦ ਜੀ ਮੇਰੀ ਗੱਲ ਸੁਣਨਾ ਯਾਰ ਜਿੰਨਾ ਕੁਝ ਤੇਰੇ ਅੱਬੂ ਕਹਿ ਕੇ ਗਏ ਆ ਤੇਰੇ ਅੱਬੂ ਤਾਂ ਤੇ ਆਇਨਸਟਾਈਨ ਟਾਈਪ ਨਾ ਹੋਣਾ ਚਾਹੀਦਾ ਸੀ। ਉਹਨਾਂ ਨੂੰ ਤੇਰੇ ਤੋਂ ਇਲਾਵਾ ਜਾਣਦਾ ਹੀ ਕੋਈ ਨਹੀਂ। ਤੂੰ ਵੀ ਕਰਕੇ ਤੂੰ ਵੀ ਵਿੱਚ ਭੁੱਲ ਜਾਣਾ ਜਿੰਨਾ ਕੁਝ। ਅੱਛਾ ਉਹ ਸਾਰਾ ਕੁਝ ਤੈਨੂੰ ਕਹਿ ਗਏ ਨੇ ਹੋਰ ਕਿਸੇ ਅੱਗੇ ਉਹਨਾਂ ਕੋ ਬੋਲਿਆ ਨਹੀਂ ਸੀ ਜਾਂਦਾ। ਨਹੀਂ ਸਾਰੇ ਇੰਨੇ ਕਨਫਿਊਜ਼ ਫਿਰਦੇ ਸੀ। ਠੀਕ ਹੈ ਨਹੀਂ ਚਲੋ ਅੱਛਾ ਇਹਦੇ 'ਚ ਇਹ ਕਿਹੜੀ ਐਸੀ ਵੱਡੀ ਗੱਲ ਆ ਕਿ ਵੀ ਮੁਹੱਬਤਾਂ ਵੰਡੋ। ਇਹਦਾ ਹਰ ਆਮ ਬੰਦਾ ਵੀ ਕਹਿੰਦਾ ਜਿਹਦਾ ਨਹੀਂ ਇੱਕ ਵਾਰਾ ਵੀ ਕਹਿੰਦਾ ਲਾਜ਼ਮੀ ਅੱਬੂ ਨੇ ਕਹਿਣਾ। ਆਹੋ ਉਹ ਗੱਡੀ ਤੋਂ ਮੈਨੂੰ ਯਾਦ ਆਇਆ गाड़ी की क्या मजाल थी मुझे ना मिलती ਹਾਏ ਹਾਏ आज मेरा बाबा अगर जिंदा होता। ਓਏ ਹੋਏ ਇਹ ਭਾਜੀ उस्ताद ओए ਆ ਭਾਜੀ ਕਿਤੇ ਹੌੜਾ ਹੀ ਲੱਗੇ ਸੀਗੇ हैं ਵੀ ਅੱਜ ਇੱਥੇ ਤੁਹਾਡੇ ਅੱਬੇ ਨਹੀਂ ਤੇ ਜ਼ਿੰਦਾ ਰਿਹਾ ਕਿ ਗੱਡੀ ਹੈਗੀ ਸੀ। ਨਹੀਂ ਜੀ ਤੇ ਫਿਰ ਇਹ ਕਿਹੜੀ ਗੱਲ ਆ? ओहो ਵੀ ਅਸੀਂ ਅਗਰ ਦੇਖੋ ਤੇਰਾ ਅੱਬਾ ਮਤਲਬ ਰੁਪਈਆ 40-45 ਹਜ਼ਾਰ ਕਮਾਉਂਦਾ ਹੋਵੇ ਤੂੰ ਐਡੀ ਵੱਡੀ ਸ਼ੋਖੀ ਕਿੱਦਾਂ ਮੱਥਦਾ ਗਾੜੀ ਕੀ ਕਿਆ ਮਿਸਾਲ ਸੀ ਮੈਨੂੰ ਨਾ ਮਿਲਤੀ ਕਰੋੜ ਰੁਪਏ ਵਾਲੀ ਗੱਡੀ ਉਹਨੇ ਮਾਰ ਜੁੱਤੀਆਂ ਤੇਰਾ ਧੂੰ ਕੱਢ ਦੇਣਾ। ਆਹੋ ਉਸਤਾਦ ਮੁਹਤਰਮ ਕਸਮ ਵਾਲੀ ਗੱਲ ਹੈ ਸਾਡੇ ਸਾਰੇ ਭੈਣ ਭਰਾ ਹੁਣ ਅੱਜ ਸਾਡੇ ਇਹ ਨਹੀਂ ਨਾ ਗੱਲਾਂ ਖੁੱਲਦੀਆਂ ਪਈਆਂ ਨੇ ਕਿ ਜਿਹੜਾ ਦਿਲ ਕਰਦਾ ਸੀ ਨਾ ਮੇਰੇ ਅੱਬੂ ਕਹਿੰਦੇ ਹੁੰਦੇ ਸੀ ਬੇਟਾ ਛੱਤ ਦੇ ਉੱਤੇ ਨਾ ਇੱਕ ਪਰੀ ਹੈ। ਉਹ ਪਰੀ ਨਹੀਂ ਸੀ ਨਾਨੀ ਮਜੀ ਡਾਉਂਦੀ ਸੀ ਉੱਪਰ ਵਿਚਾਰੀ। ਨਹੀਂ ਉਸਤਾਦ ਜੀ ਛੱਤ ਤੇ ਨਾ ਉਹ ਕਹਿੰਦੇ ਪਰੀ ਹੈ। ਅਸੀਂ ਚਿੱਟ ਲਿਖ ਕੇ ਨਾ ਕੋਈ ਵੀ ਚੀਜ਼ ਚਾਹੀਦੀ कि मैंने वो गेम लेनी है ये वो मैं चिट ते वो लिख के ते छत ते सिੱਟਣੀ ਤੇ ਅੱਬੂ ਸਵੇਰੇ ਉੱਠ ਕੇ ਸਾਡੇ ਉੱਠਣ ਤੋਂ ਪਹਿਲੇ ਅੱਬੂ ਛੱਤ ਤੇ ਜਾਂਦੇ ਸੀ ਪਰੀ ਦੇ ਕੱਪੜੇ ਪਾ ਕੇ। ਉਹਦੀ ਗੱਲ ਦਾ ਮਕਸਦ ਮੈਂ ਸਮਝ ਗਿਆ। ਨਹੀਂ ਕਿ ਸਾਡੀਆਂ ਵਿਸ਼ਾਂ ਇੰਜ ਪੂਰੀਆਂ ਕਰਦੇ ਸੀ ਅੱਬੂ ਕਿ ਜ਼ਾਹਰ ਨਹੀਂ ਸੀ ਹੁੰਦੇ। ਹਾਂ ਹਾਏ ਹਾਏ। ਅਗਰ ਮਿਸਾਲ ਦੇ ਤੌਰ ਤੇ ਮੈਂ ਬੂਟ ਲੈਣੇ ਨੇ ਨਾ ਤੇ ਮੈਂ ਉਹ ਚਿੱਟ ਤੇ ਲਿਖਿਆ ਕਿ ਪਰੀ ਜੀ ਮੈਨੇ ਸ਼ੂਜ਼ ਲੈਣੇ ਹੈ। ਮੈਂ ਚਿੱਟ ਤੇ ਰਾਤ ਨੂੰ ਸੌਣ ਤੋਂ ਪਹਿਲੇ ਉਹ ਛੱਤ ਤੇ ਸਿੱਟ ਦੇਣੀ
ਤੇ ਪਰੀ ਇਹ ਨਹੀਂ ਕਿ ਇਹ ਮੇਰੀ ਫੀਲਡ ਨਹੀਂ ਹੈ, ਮੇਰਾ ਸ਼ੋਭਾ ਨਹੀਂ ਹੈ ਭਾਜੀ। ਇੱਕ ਦਿਨ ਸੱਚੀ ਮੁੱਚੀ ਮੈਂ ਉਸਤਾਦ ਜੀ ਇੱਕ ਦਿਨ ਹੈ ਇੱਕ ਦਿਨ ਹੁਣ ਉਹਦੇ ਕਹਿਣ ਦਾ ਮਕਸਦ ਇਹ ਹੈ, ਮੈਂ ਤੁਹਾਨੂੰ ਦੱਸਦਾ ਕਿ ਵੀ ਲਾਈਕ ਅੱਬੂ ਸੇ ਨੂੰ ਸਾਡੇ ਸੁੱਤਿਆ ਜਾਂਦੇ ਸੀ, ਪਰਚੀ ਦੇਖਦੇ ਸੀ ਤੇ ਬਾਜ਼ਾਰੋਂ ਚੀਜ਼ ਲਿਆ ਕੇ ਉੱਧਰ ਰੱਖ ਕੇ ਆ ਕੇ ਸੌਂ ਜਾਂਦੇ ਸੀ। ਸਾਨੂੰ ਇੰਝ ਲੱਗਦਾ ਸੀ ਪਰੀ ਲੈ ਕੇ ਦੇਗੀ। ਹਾਂ ਅੱਬੂ ਲੈ ਕੇ ਦਿੰਦੇ ਸੀਗੇ ਉਹ ਸਾਨੂੰ। ਅੱਜ ਪਰੀਆਂ ਨੇ, ਮੈਂ ਉਸਤਾਦ ਜੀ ਸੱਚੀ ਮੁੱਚੀ ਮੈਂ ਇੱਕ ਦਿਨ ਉਹਨਾਂ ਲਿਖ ਦਿੱਤਾ ਕਿ ਪਰੀ ਮੈਂ ਬੂਟ ਲੈਣੇ ਨੇ। ਉਹ ਚੀਤਾ ਕਲੱਬ ਤੇ ਚੱਲੇ ਸੀ ਉੱਚੇ ਜੀ, ਤੇ ਮੈਂ ਚਿੱਟ ਤੇ ਲਿਖੇ ਕਿ ਮੈਨੇ ਉਹ ਚੀਤਾ ਕਲੱਬ ਬੂਟ, ਮੇਰਾ ਬੜਾ ਸ਼ੌਕ ਹੈ ਇਹ। ਤੇ ਅੱਗੋਂ ਪਰੀ ਦੀ ਪਰਚੀ ਪਈ ਸੀ ਕਿ ਮੇਰਾ ਵੀ ਤਨਖਾਹ ਨਹੀਂ ਮਿਲੀ, ਪਰੀ ਨੂੰ ਹਾਲੇ ਤਨਖਾਹ ਨਹੀਂ ਮਿਲੀ। ਨਹੀਂ ਪਰੀ ਨੇ ਕੋਈ ਪਰਚੀ ਲਿਖਤੀ, ਮੈਂ ਤੇਰਾ ਅੱਬੂ ਹੀ ਆ, ਮੇਰਾ ਹੱਥ ਬਹੁਤ ਤੰਗ ਆ ਫੜ। ਨਹੀਂ ਇਹਦਾ ਬਾਅਦ ਪਰਚੀ ਚੁੱਕੀ ਉਹਦਾ ਚੀਤਾ ਕਲੱਬ ਉਹਨੇ ਨਹੀਂ ਹਟਦਾ। ਉਸਤਾਦ ਜੀ ਉਹ ਇੱਕ ਅਰਸਾ ਹੈ ਸਾਡੇ ਕੋਲ ਨਾ ਚੱਲਦਾ ਰਿਹਾ ਸਿਸਟਮ। ਪਰੀ ਰਹੀ ਐਸ਼ ਕਰਕੇ ਉੱਪਰ। ਪਰੀ ਨਹੀਂ ਸੀ ਹੁੰਦੀ ਯਾਰ, ਅੱਬੂ ਸੀ। ਇਹਦੇ ਬੂਟ ਪੁਰਾਣੇ ਟੁੱਟ ਗਏ ਸੀ। अच्छा जी, ਇਹਨੇ पर्ची लिखी कि मुझे चीता क्लब के बूट चाहिए। हाँ। ठीक है जी। परी ने सवेरे उठी ਉਹਦੇ ਪੁਰਾਣੇ ਬੂਟ ਨੂੰ 2 ਟਾਂਕੇ ਲਵਾ ਕੇ ਉੱਤੇ ਛੱਤ ਤੇ पर्ची ਨਾ ਰੱਖ दी। ਉਹਨੇ ਕਿਹਾ बेटा पीसी के साथ गुजारा कर लो। ਨਹੀਂ ਅਗਲੇ ਦਿਨ ਨਹੀਂ ਉਸਤਾਦ ਜੀ ਬੂਟ ਆਏ। ਮੈਂ ਉਹ ਡੇਲੀ ਅਸੀਂ ਜਾ ਕੇ ਬੂਟਾਂ ਦੀ ਪਰਚੀ ਰੱਖੀ ਤੇ ਅਗਲੇ ਦਿਨ ਉੱਥੇ ਪਰਚੀ ਪਈ ਸੀ, ਪਹਿਲੀ ਕੋ ਮਿਲेंगे। ਹਾਂ ਨਹੀਂ ਅਸੀਂ ਜਦੋਂ ਚਿੱਟ ਸਿੱਟਣੀ ਨਾ, ਸਾਨੂੰ ਪਤਾ ਹੋਣਾ ਅਸੀਂ ਚਿੱਟ ਲਿਖ ਕੇ, ਯਾਨੀ ਕਿ ਮੈਨੇ ਸ਼ੂਜ਼ ਲੈਣੇ, ਅੱਬੂ ਵੀ ਸਾਰੇ ਯਾਨੀ ਕਿ ਬੈਠੇ ਨੇ, ਸਾਰੇ ਭੈਣ ਭਰਾਵਾਂ ਨੇ ਆਪਣੇ ਆਪਣੇ ਹਿੱਸੇ ਦੀਆਂ ਪਰਚੀਆਂ ਲਿਖ ਕੇ ਤੇ ਛੱਤ ਤੇ ਸਿੱਟ ਦੇਣੀ। ਰੋਜ਼ ਰੋਜ਼ਾਨਾ ਨਹੀਂ ਉਸਤਾਦ ਜੀ, ਹਫਤੇ 'ਚ ਇੱਕ ਵਾਰੀ ਜਦੋਂ ਦਿਲ ਕਰਨਾ, ਜਦੋਂ ਵਿਸ਼ ਹੋਣੀ ਕੋਈ। ਮੈਂ ਬੂਟਾਂ ਦੀ ਲਿਖੀ ਸੀ ਤੇ ਮੇਰੇ ਨਾਲ ਬੂਟ ਛੋਟਾ 1 ਨੰਬਰ ਆ ਗਿਆ। ਤੇ ਮੈਂ ਆਪਣੇ ਅੱਬੂ ਨੂੰ ਕਹਿ ਲਿਆ, ਮੈਂ ਕਿਹਾ ਅੱਬੂ ਜੀ ਯਾਰ ਛੋਟਾ ਅੱਬੂ ਕਹਿੰਦੇ ਬੇਟਾ ਪਰੀ ਨੂੰ ਦੁਬਾਰਾ ਕਰ। ਨਹੀਂ ਉਹ ਕਹਿੰਦਾ बेटा परी ਦੀ ਅਸਲ 'ਚ ਨਜ਼ਰ ਵੀ ਥੋੜੀ ਕਮਜ਼ੋਰ ਹੋ ਗਈ ਹੁਣ। ਆਹ ਤੇ ਫਿਰ ਉਹ ਜਿਹੜਾ ਕਹਿੰਦਾ ਬਾਬਾ ਜੀ ਸਾਡੇ ਪਿੰਡ ਵੀ ਮੀਂਹ ਪਾ ਦੇ। ਕਹਿੰਦਾ ਸਰਕਾਰ ਜ਼ਰਾ ਧਿਆਨ ਨਾਲ ਵਾਅਦਾ ਕਰਨਾ, ਬੱਦਲ ਰਾਤ ਦੇ ਬਹੁਤ ਥੱਕੇ ਨੇ। ਇਹ ਸੇਮ ਉਹ ਹਿਸਾਬ ਹੋਇਆ। ਸਹੀ ਗੱਲ। ਤੇ ਉਹ ਨਾ ਲੱਭੇ ਨਾ ਮਿੱਠੇ ਬੂਟ, ਮੇਰੇ ਨੰਬਰ ਛੋਟਾ ਆ ਗਿਆ ਤੇ ਮੈਂ ਸਿੱਟੇ। ਮੈਂ ਪਰੀ ਨੂੰ ਫਿਰ ਮੈਂ ਕਿਹਾ ਪਰੀ ਜੀ ਮੇਰੇ ਬੂਟ ਦਾ ਨੰਬਰ ਨਹੀਂ ਬਾਰ ਪਰੀ ਨੇ ਬੂਟਾਂ ਦਾ ਕਹਿਣਾ, ਉਹ ਹਸ਼ ਪੱਪੀ ਤੇ ਲੱਗੀ ਸੀਗੀ। ਨਹੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਅੱਬੂ ਇਹ ਜਾਣ ਕੇ ਦਿਹਾੜੀ ਲਾ ਰਹੇ ਸੀ। ਉਸਤਾਦ ਜੀ ਨਹੀਂ ਪਤਾ ਲੱਗਾ ਸਾਨੂੰ, ਬੜੇ ਅਰਸੇ ਬਾਅਦ ਪਤਾ ਲੱਗਾ ਕਿ ਅੱਬੂ ਸ਼ਾਮ ਨੂੰ ਕੰਮ ਤੋਂ ਘਰ ਆਉਂਦੇ ਨੇ, ਮੇਰੇ ਪਰੀ ਅੱਬੂ ਆ ਗਏ, ਪਰੀ ਅੱਬੂ ਆ। ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗਾ। ਐਡਾ ਜਿਹਾ ਦੱਸਣਾ ਸਾਨੂੰ ਬੇਵਕੂਫ ਸਮਝਦੇ। ਲੈ ਅਸੀਂ ਪਰਚੀ ਦੇ ਕੇ ਛਾਤੇ ਸਿੱਟ ਹੋਣੇ ਸਾਂ, ਕਦੀ ਅੱਬੂ ਫੜੇ ਹੀ ਨਹੀਂ ਗਏ ਹੈ। ਔਰ ਅੱਬੂ ਸਵੇਰੇ 5:30 ਵਜੇ ਉੱਠ ਕੇ ਐਸ਼ ਪੱਪੀ ਦੀ ਦੁਕਾਨ ਤੋਂ ਬੂਟ ਲਿਆ ਦਿੰਦੇ ਸੀ। ਉਹ ਸਵੇਰੇ ਨਹੀਂ ਸੀ ਲਿਆ, ਅੱਛਾ ਅਗਲੇ ਦਿਨ ਤੇ ਰਾਤ ਨੂੰ ਲਿਆ ਕੇ ਤੁਹਾਨੂੰ ਅੰਦਰ ਦਿੱਤਾ ਵੀ ਇਹ ਤੇ ਮੈਂ ਪਰੀ ਨੂੰ ਕਿਹਾ ਸੀ ਅੱਬਾ ਕਿੱਧਰ ਲਈ ਆਉਂਦੇ ਆ। ਨਹੀਂ ਇੱਕ ਦਿਨ ਇਹਨੇ ਪਰਚੀ ਸੁੱਟੀ, ਇਹਨੇ ਕਿਹਾ ਸਾਨੂੰ ਆ ਡਿਮਾਂਡ ਫੌਰਨ ਚਾਹੀਦੀ। ਅੱਬਾ ਜਾ ਕੇ ਪਰੀ ਨੂੰ ਇੱਕ ਦਿਨ ਦਾ ਟਾਈਮ ਵੀ ਦਿਆ ਕਰੋ, ਪਤਾ ਇਹ ਫੌਰਨ ਦੀ ਸ਼ਾਨ ਮਿਲਦੀ ਹੈ। ਹਾਂ ਉਸਤਾਦ ਜੀ ਸੱਚੀ ਮੁੱਚੀ ਯਾਰ ਹਰ ਘਰ 'ਚ ਤਰੀਕਾ ਹੋਣਾ ਚਾਹੀਦਾ। ਜਿਸ ਬੱਚੇ ਦੀ ਜਿਹੜੀ ਵਿਸ਼ ਹੋਵੇ ਨਾ, ਉਹ ਇੱਕ ਚਿੱਟ ਲਿਖ ਕੇ ਨਾ ਜਾਂ ਉਹ ਛੱਤ ਤੇ ਸਿੱਟ ਦੇਵੇ, ਲੇਕਿਨ ਕੋਸ਼ਿਸ਼ ਕਰੇ ਸਾਰਿਆਂ ਨੂੰ ਦੱਸ ਕੇ ਸਿੱਟੇ ਕਿ ਮੈਂ ਪਰੀ ਕੋਈ ਇੱਕ ਵਿਸ਼ ਮੰਗੀ ਹੈ। ਤੇ ਉਹ ਅੱਲਾ ਜਾਣਦਾ ਇੱਕ ਦਿਨ ਦੇ ਵਿੱਚ ਪੂਰੀ ਹੋ ਜਾਏਗੀ। ਕੋਈ ਵੱਡਾ ਭਰਾ ਕਰ ਦੇਗਾ। ਉਹ ਤੇ ਪਿਓ ਨੂੰ ਵਿਚਾਰਿਆਂ ਨੂੰ ਮਾਰਨਾ, ਕਿਤੇ ਪਿਓ ਵਿਚਾਰੇ 40-50 ਹਜ਼ਾਰ ਦਾ ਤਨਖਾਹ। ਕਿਸ ਪਿਓ ਦਾ ਦਿਲ ਕਰਦਾ ਉਹਦੇ ਬੱਚੇ ਏਦਾਂ ਰਹਿਣ? ਤੇਰੇ ਬੱਚਿਆਂ ਦੀਆਂ 1000 ਖਵਾਇਸ਼ਾਂ ਉਹ ਤਾਂ ਪੂਰੀਆਂ ਕਰ ਲਾ। ਕਰ ਰਹੇ ਪੂਰੀ। ਤੂੰ ਆਪਣੇ ਬੱਚਿਆਂ ਨੂੰ ਸਿਖਾ ਪਰਚੀਆਂ ਲਿਖਣ ਵਾਲਾ ਸਿਸਟਮ। ਪਰਚੀਆਂ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ, ਮਾਸ਼ਾਅੱਲਾ ਉਹਨਾਂ ਦੇ ਖਰਚੇ ਹੀ ਆ ਜਿਹਦੇ ਲਗਜ਼ਰੀ ਨੇ, ਕੋਈ ਟੈਨਸ਼ਨ ਹੀ ਨਹੀਂ। ਪਰੀ ਥੱਲੇ ਆ ਕੇ ਕਹਿੰਦੇ ਕਿੰਨੀ ਗੰਦੀ ਲਿਖਾਈ ਆ, ਕੀ ਲਿਖਿਆ? ਛੋਟਾ ਸ਼ਦਾਦ ਨਾ ਉਸਤਾਦ ਜੀ, ਉਹਨੇ ਸ਼ਾਦੀ ਕਰਨੀ ਸੀਗੀ ਤੇ ਉਹ ਵੀ ਪਰੀ ਨੂੰ ਚਿੱਟ ਸੁੱਟਤੀ ਕਿ ਦੁਲਹਨ ਚਾਹੀਦੀ। ਅੱਬੂ ਕਿਤੇ ਹੋਰ ਕਹਿ ਰਹੇ ਸੀਗੇ। ਪੈਸਾ ਸਾਹਿਬ ਇਹ ਜਿੱਥੋਂ ਤੁਸੀਂ ਸਕ੍ਰਿਪਟ ਚੋਰੀ ਕੀਤਾ ਨਾ, ਮੈਂ ਹੁਣ ਦੱਸਣਾ ਨਹੀਂ ਚਾਹ ਰਿਹਾ ਤੇ ਮੈਨੂੰ ਸਮਝ ਆ ਗਈ ਹੈ। ਉਹ ਨਹੀਂ ਉਸਤਾਦ ਜੀ, ਮੈਂ ਕਹਿੰਦਾ ਹਰ ਘਰ 'ਚ ਹੋਣਾ ਚਾਹੀਦਾ। ਮੈਨੂੰ ਨਿੰਟੈਂਡੋ ਗੇਮ ਹੁੰਦੀ ਸੀ ਇੱਕ, ਉਹਦੇ 'ਚੋਂ ਕੇਸਟ ਜੀ ਪੈਂਦੀ ਸੀਗੀ, ਟੀਵੀ ਤੇ ਲੱਗਦੀ ਸੀਗੀ। ਉਸ ਦੌਰ ਦੇ ਵਿੱਚੋਂ ਮੇਰਾ ਖਿਆਲ 4800 ਕਿ 4200 ਰੁਪਏ ਦੀ ਗੇਮ ਸੀਗੀ, ਜਿਹੜੀ ਮੈਂ ਪਰੀ ਨੂੰ ਕਿਹਾ ਕਿ ਮੈਨੂੰ ਇਹ ਗੇਮ ਚਾਹੀਦੀ ਹੈ। ਤੇ ਮੈਨੂੰ ਡੇਲੀ ਯਾਨੀ ਕਿ ਮੈਂ ਕਹਿਣ ਡਿਆ ਕਿ ਗੇਮ ਨਹੀਂ ਆ ਰਹੀ। ਯਾਰ ਪਰੀ ਨੂੰ ਦਵਾਵਾ ਦੇਵੇ ਜਿੰਨੇ ਲੋਕਾਂ ਦੇ ਘਰਾਂ 'ਚ ਭਾਂਡੇ ਧੋ ਕੇ ਨਿੰਟੈਂਡੋ ਗੇਮਾਂ ਲੈ ਕੇ ਦਿੱਤੀ। ਲੋਕਾਂ ਨੂੰ ਦੱਸਦੇ ਪਏ ਅਸੀਂ ਤਾਂ ਪਰੀ ਦੀ ਵਜ੍ਹਾ ਤੋਂ ਜੋ ਵੀ ਆ। ਆਪਣਾ ਖਰਾਬ ਡੈਕ ਉੱਤੇ ਰੱਖਾਇਆ ਪਰਚੀ ਲਿਖ ਕੇ ਕਿ ਇਹਨੂੰ ਠੀਕ ਕਰਾ ਦੇ। ਸਾਰੀ ਦਿਹਾੜੀ ਭਾਣੇ ਬਾਜ਼ਾਰ ਪਰੀ ਆਈਸੀ ਲੱਭਦੀ ਨਹੀਂ। ਇੱਕ ਦਿਨ ਪਰੀ ਛੱਤ ਤੇ ਸਾਫਾ ਬਣ ਕੇ ਆਪ ਹੀ ਲੱਗੀ ਖੋਲ ਕੇ ਅੰਜ ਕਰਕੇ ਡੈਕ ਖੋਲਿਆ ਪਰੀ ਨੇ। ਨਹੀਂ ਉਹਦਾ ਪਰੀ ਨੇ ਸੀ, ਅੱਬੂ ਸੀ ਬੇਸਿਕਲੀ ਪਰਾ ਸੀ। ਹਾਂ ਨਹੀਂ ਸਾਨੂੰ ਉਹਦਾ ਜਵਾਬ ਵੀ ਮਿਲਦਾ ਸੀ ਚਿੱਠੀ ਦਾ, ਜਿਹੜੇ ਅਸੀਂ ਲਿਖਦੇ ਸੀ ਨਾ। ਸਾਰੀ ਗੱਲ ਜਵਾਬ ਆਣਾ ਕਿ ਕੱਲ ਤੱਕ ਹੋ ਜਾਏਗਾ, ਕੱਲ ਸ਼ਾਮ ਤੱਕ, ਰਾਤ ਤੱਕ। ਉਹ ਫਿਰ ਅਸੀਂ ਉਹਦਾ ਵੇਟ ਕਰਨਾ ਸੀ। ਸਾਰੀ ਗੱਲ ਬਾਲਦ ਪਰੀ ਪੜ੍ਹੇ ਲਿਖੇ ਸੀਗੇ। ਆਪਣੇ ਅੱਬਾ ਦੇ ਇਸੇ ਕੰਮੇ ਲੱਗਾ ਰਹਿੰਦਾ ਹੋਏਗਾ। ਲੋਕੀ ਅੱਬੂ ਨੂੰ ਪੁੱਛਦੇ ਕੀ ਕੰਮ ਕਰਦਾ, ਬਸ ਪਰੀ ਲੱਗਾ ਭਾਜੀ ਘਰ। ਘਰ ਹੀ ਪਰੀ ਲੱਗਾ। ਅੱਬੂ ਕਹਿੰਦੇ ਸੀ ਜੋ ਚੀਚੂ ਜਾਂਦੇ ਨੇ, ਕਹਿੰਦੇ ਜਦੋਂ ਪਰੀ ਟੁਰ ਗਈ ਨਾ ਤਾਂ ਲੱਗ ਪਤਾ ਜਾਊ। ਆਹੋ
ਉਹ ਪਰੀ ਜਿੱਦਾਂ ਤੁਹਾਡੇ ਸਿਰ ਤੇ ਪਰੀ ਨਾ ਨਹੀਂ ਤੁਹਾਨੂੰ ਲੱਗ ਪਤਾ ਜਾਊ। ਪਰੀ ਉੱਡ ਗਈ ਤੇ ਰੋਂਦੇ ਆ ਅਸੀਂ ਯਤੀਮ ਹੋ ਗਏ। ਹਾਂ। ਉਹ ਪਰੀ ਨਹੀਂ ਨਹੀਂ ਯਾਰ ਫੈਸਲ ਸਾਹਿਬ, ਗੱਲ ਇਹ ਆ, ਤੂੰ ਕਿੱਡਾ ਸੀ ਜਦੋਂ ਤੇਰੇ ਅੱਬੂ ਫੌਤ ਹੋਏ? ਤੇਰੀ ਉਮਰ ਕਿੰਨੀ ਸੀ? ਕਿੰਨੇ ਸਾਲ ਪਹਿਲੇ ਫੌਤ ਹੋਏ? 2000 ਕਿੰਨੇ ਚ? 2008 ਚ 2008 ਚ। ਇਹਦਾ ਮਤਲਬ 12-14 ਸਾਲ ਹੋਏ। ਹਾਂਜੀ ਮੇਰੀ ਸ਼ਾਦੀ ਹੋਈ ਸੀ, ਮੇਰੇ ਬੱਚੇ ਸਨ 2। ਯੰਗ ਸੀਗੇ ਵਾਲ ਸਾਹਿਬ? ਨਹੀਂ 16 ਸਾਲ ਹੋ ਗਏ। ਯਾਰ ਉਹ ਤਸਵੀਰ ਮੈਨੂੰ ਵੇਖ ਕੇ ਮੇਰਾ ਦਿਲ ਕਰਦਾ ਮੈਂ ਲੈ ਜਾਵਾਂ। ਹਾਂ ਅੱਛੀ ਇਹ ਹੈ ਤਸਵੀਰ ਇਹਨਾਂ ਨੇ ਲਾਈ ਨਹੀਂ ਤਾਂ ਨਹੀਂ ਉਹ ਵਾਲੀ ਅੱਛੀ। ਫੈਸਲ ਸਾਹਿਬ, ਇਹ ਜਿਹੜੀਆਂ ਪਰੀਆਂ ਪੁਰੀਆਂ ਦੀਆਂ ਕਹਾਣੀਆਂ ਮੁੱਕ ਗਈਆਂ, ਹਾਂਜੀ। ਸਮਝ ਆਈ ਆ? ਉਦੋਂ ਬਹੁਤ ਕੁਝ ਹੁੰਦਾ ਸੀ। ਮੈਂ ਕੱਲ ਕਿਹਾ ਨਹੀਂ ਸਾਹ ਜੀ, ਕੈਸਾ ਮਜ਼ੇਦਾਰ ਕੰਮ ਹੋਵੇ, ਜੈਨੂਅਨ ਕੈਸਾ ਮੇਰਾ ਆਈਡੀਆ। ਇੱਕ ਬਾਜ਼ਾਰ ਛੋਟਾ ਜਿਹਾ ਹੋਵੇ, ਹਾਏ। ਉਹਦੇ ਚ ਸਾਰੀਆਂ ਦੁਕਾਨਾਂ 90s ਦੀਆਂ ਹੋਣ, ਮਜ਼ੇ ਆ ਜਾਣ। ਹੈਨਾ? ਹਾਂਜੀ। ਯੂਨੀਕ ਲੱਗੇ ਬਾਜ਼ਾਰ। ਹਾਰਾਂ ਵਾਲੀ ਦੁਕਾਨ, ਬੰਦਾ ਹਾਰ ਬਣਾ ਰਿਹਾ ਬੈਠਾ। ਇੱਕ ਦੁਕਾਨ ਉਹ ਕਿਹੜੀ ਸੋਚੀ ਸੀ? ਕੇਸਟਾਂ ਵਾਲੀ ਦੁਕਾਨ। ਕੇਸਟਾ ਵਾਲੀ। ਇੱਕ ਲਿਖਿਆ VCR ਕਿਰਾਏ से यहाँ से हासिल करें। ਇੱਕ PCO। ਅਸੀਂ ਉਹ ਬਣਾਉਣ ਲੱਗੇ ਬਾਜ਼ਾਰ ਬਾਹਰ 90s ਦਾ, ਉਹ ਮਜ਼ਾ ਆਣਾ ਉਸਤਾਦ। ਹੈਨਾ? ਪਹਿਲੇ ਪੂਰਾ ਸੁੱਟ ਤੋਂ ਮੈਂ ਇਹਨਾਂ ਨੂੰ ਉੱਥੇ ਜਾ ਕੇ ਮੈਂ ਕਿਹਾ ਪਾਗਲੋ, ਤੁਹਾਨੂੰ ਨਹੀਂ ਪਤਾ ਅੱਜ ਤੋਂ 15-20 ਸਾਲ ਬਾਅਦ ਆ ਮੁੱਕ ਜਾਣਾ ਵਾ। ਹਾਏ। ਸਾਡੀ ਵਿੱਚ ਇੱਕ ਟਾਂਗਾ ਖੜਾ ਹੋਵੇ। ਟਾਂਗਾ ਵੀ ਤਾਂ ਬੰਦ ਹੋ ਗਿਆ ਭਾਈ। ਹਾਂ। ਰਾਇਲ ਸਵਾਰੀ ਸੀ। ਟਾਂਗਾ ਬੰਦ ਹੋ ਗਿਆ। ਇੱਕ ਵੈਸਪਾ ਵੀ ਲੈਣਾ। ਵੈਸਪਾ ਨਹੀਂ ਬੰਦ ਹੋ ਗਿਆ। ਵੈਸਪਾ ਤੇ ਜਦੋਂ ਹੁੰਦਾ ਸੀ ਉਦੋਂ ਵੀ ਬੰਦ ਹੋ ਜਾਂਦਾ ਸੀ। ਵੈਸਪੇ ਸ਼ਾਹੀ ਸਵਾਰੀ ਕਸਮ ਵਾਲੀ ਗੱਲ ਹੈ, ਸਾਡੇ ਕੋਲ ਹੁੰਦਾ ਸੀ ਉਸਤਾਦ ਜੀ। ਵੈਸਪੇ ਤਾਂ ਹੁਣ ਆਈਆਂ ਵਾਲੇ ਵੀ ਆ ਗਏ ਆ। ਕਿਹੜੇ ਇਹ ਵਾਲੇ ਵੀ। ਵੈਸਪੇ? ਹਾਂਜੀ। ਹਰ ਸ਼ੈ ਤੁਹਾਡੇ ਕੋਲ ਸੀਗੀ। ਸ਼ੁਕਰ ਰਿਹਾਇਸ਼ ਕਿਲੇ ਚ ਸੀਗੀ ਆਪਣੀ ਵੀ ਹਰ ਸ਼ੈ ਖੜੀ ਤੁਹਾਡੇ ਘਰ। ਮਿੱਠਾ ਜੀ ਓਏ ਇਹ ਮੁਗਲਾਂ ਚ ਸਿਰਫ ਰਲਿਆ ਹੈ, ਮੁਗਲ ਹੀ ਆ, ਲੇਕਿਨ ਬਾਦਸ਼ਾਹ ਬੂਸ਼ਾਹਾਂ ਨਾਲ ਦਾ ਕੋਈ ਤਲਕ ਨਹੀਂ। ਮਤਲਬ ਇਹ ਕੋਈ ਉਸਤਾਦ ਜੀ ਕਿਤੇ ਭਲੇ ਵਕਤਾਂ ਦੇ ਭੱਟੀ ਆ ਇਹ। ਮੈਨੂੰ ਇਹ ਦੱਸ ਵੀ ਇੱਕ ਬਾਦਸ਼ਾਹ ਮੁਗਲ ਆ, ਇੱਕ ਮਿਸਾਲ ਆ, ਉਹਦੇ ਕੋਈ 40-50 ਰਿਸ਼ਤੇਦਾਰ ਉੱਥੇ ਹੋਣਗੇ, 100 ਰਿਸ਼ਤੇਦਾਰ ਹੋਊਗਾ, ਬਾਕੀ ਉੱਥੇ 1.5 ਕਰੋੜ ਦੂਜਾ ਮੁਗਲ ਆ ਜਿਹੜਾ ਲੋਹਾਰ ਵੀ ਆ, ਮੰਜੀ ਵੀ ਠੋਕਾ, ਉਹਨਾਂ ਚੋਂ ਕਿਉਂ ਨਹੀਂ ਹੋ ਸਕਦਾ ਤੂੰ? ਹਰ ਮੁਗਲ ਆਪਣੇ ਆਪ ਨੂੰ ਕਿਤੇ ਨਾ ਬਾਦਸ਼ਾਹ ਨਾਲ ਜੋੜ ਰਿਹਾ। ਭਾਜੀ ਉਹਨਾਂ ਨੇ ਜੋੜਨਾ ਹੀ ਆ। ਨਾਰਕਲੀ ਵੱਲੋਂ ਵੀ ਵਾਧਾ ਪਿਆ ਕੰਮ। ਉਹ ਨਾ ਵਿੱਚ ਆਪਣੇ ਆਪ ਨੂੰ ਗਿਣਨ। ਨਾਰਕਲੀ ਵੱਲੋਂ ਆਓ ਤੇ ਅੱਗੇ ਮਿਲਦੇ ਖਲੋਤੇ। ਹਾਂਜੀ। ਹਾਂ ਨਹੀਂ ਇਹ ਨੇਜੇ ਦੀ ਚੋਂਜਰ ਦਾ ਨੱਕ ਲੈ ਕੇ ਨਾ ਕਹੀਓ ਕਿ ਮੈਂ ਮੁਗਲ ਬੜੇ ਬੜੇ ਮੁਗਲ ਹੈ ਜਿਹੜੇ ਜਿਨ੍ਹਾਂ ਦਾ ਕੋਈ ਮਤਲਬ, ਜਿਹੜੇ ਵੈਸੇ ਮੁਗਲ ਬਰਾਦਰੀ ਹੈ, ਲੇਕਿਨ ਕਿਸੇ ਮੁਗਲ ਨੂੰ ਪੁੱਛ ਲਓ, ਕਿਸੇ ਨਾ ਕਿਸੇ ਬਾਦਸ਼ਾਹ ਦੇ ਨਾਲ ਉਹਨੇ ਹਿਸਾਬ ਲਾਇਆ ਆਪਣਾ। ਲੇਕਿਨ ਇਹ ਤਾਂ ਉੱਤੋਂ ਵੀ 100-150 ਭਾਸ਼ਾ ਨਾਲ ਰਲਣ ਡਏ। ਹਾਂ, ਇਹ ਰਾਜਪੂਤਾਂ ਨਾਲ ਵੀ ਰਲ ਜਾਂਦਾ। ਰਾਜਪੂਤਾਂ ਨੇ ਵੀ ਬੜੀ ਹਕੂਮਤ ਕੀਤੀ। ਮੁਗਲਾਂ ਨਾਲ ਬਹੁਤੀ ਮੇਰਾ ਹਾਲ ਰਾਜਪੂਤਾਂ ਨੇ ਕੀਤੀ ਹੈ। ਉਹ ਬਾਦਸ਼ਾਹ ਚੌਹਾਨ ਹਾਂ, ਉਹਨਾਂ ਨੇ ਬੜੀ ਹਕੂਮਤ ਕੀਤੀ। ਹੁਣ ਅਗਲੇ ਹਫਤੇ ਤੇਰੇ ਕੋਲ ਚੌਹਾਨ ਹੋ ਜਾਣ। ਫੈਸਲਾ ਤਾਂ ਤੁਸੀਂ ਮੈਨੂੰ ਅੱਜ ਆਪਣੇ ਮੁਗਲ ਦਾ ਦੱਸੋ, ਤੁਸੀਂ ਹੈ ਕਿਹੜੀ ਲੜੀ ਚੋਂ? ਅਸੀਂ ਹਾਂ, ਉਹ ਉਹਨਾਂ ਦੀ ਸੇਰੇ ਗਾਣੇ ਵਾਲੀ ਕਹਿਣਾ ਕਿਸੇ ਨੇ। ਨਹੀਂ ਨਾ ਸਿਰੇ ਗੰਨਿਆਂ ਦੀ, ਨਾ ਸ਼ਾਦੀਆਂ ਵਾਲੀ, ਕਿਸ ਨਹੀਂ। ਨਾ ਬਲਬਾਂ ਜੈਨੂਅਨ ਕਿਹੜੀ ਹਾਂ, ਨਾ ਬਲਬਾਂ ਦੀ ਲੜੀ। ਸਹੀ ਕਿਹੜੀ ਤੁਹਾਡਾ ਸ਼ਜਰਾ ਨਸਬ ਕੀ ਹੈ? ਉਸਤਾਦ ਜੀ ਮੈਂ ਕੱਲ ਨੂੰ ਸ਼ਜਰਾ ਆਪਣਾ ਲੈ ਕੇ ਆਵਾਂਗਾ, ਆਪਣਾ ਉੱਥੇ ਪੜ੍ਹ ਭਾਈ ਲੈਣਾ। ਕਿੱਥੇ ਸ਼ਜਰੇ ਨਫਸ ਦੱਸ ਸਾਨੂੰ। ਹਾਂ, ਇਹ ਸਾਰਾ ਸ਼ਜਰਾ ਨਾ ਮੁਕਾਇਆ। ਆਪਣੇ ਸ਼ਜਰਾ ਨਫਸ ਤੇ ਕਾਬੂ ਰੱਖ। ਹਾਂਜੀ ਉਸਤਾਦ ਜੀ ਬੇਸਿਕ ਤੌਰ ਤੇ ਮੈਂ ਹੁਣ ਤੁਹਾਨੂੰ ਜੈਨੂਅਨ ਦੱਸ ਰਿਹਾ ਕਿ ਸਾਨੂੰ ਦੇਖਿਆ ਫੁੱਲਾਂ ਤਰ੍ਹਾਂ ਦਾਦਾ ਪੜਦਾਦਾ ਉਹ ਲੋਹਾਰਾਂ ਦਾ ਕੰਮ ਕਰਦੇ ਸੀ, ਲੋਹੇ ਦਾ। ਲੋਹਾਰਾ ਤੇ ਫੁੱਲਾਂ ਦਾ ਰੱਖਦੇ। ਮੈਂ ਯਾਰ ਜੈਨੂਅਨ ਯਾਰ ਮੇਰੀ ਗੱਲ ਸੁਣ ਨਾ। ਉਹ ਸਾਨੂੰ ਸਕ੍ਰੈਪ ਤਰ੍ਹਾਂ ਰੱਖਿਆ ਉਹਨਾਂ ਨੇ। ਹਾਂ, ਯਾਰ ਉਹ ਕਰਦੇ ਸਨ, ਤਲਵਾਰਾਂ ਵਗੈਰਾ ਬਣਾਉਂਦੇ ਸਨ। ਐਸਾ ਹਕੀਕਤ ਗੱਲ ਹੈ। ਨੇਫੇ ਤੋਂ ਬਗੈਰ ਤੇ ਫੁੱਲਾਂ ਤਰ੍ਹਾਂ ਤੁਹਾਨੂੰ ਰੱਖਿਆ ਸੀ। ਸਾਨੂੰ ਨਹੀਂ ਕੰਮ ਯਾਰ ਕਰਨ ਤੂੰ ਦਿੱਤਾ। ਕਿਸ ਬਾਦਸ਼ਾਹ ਦੀ ਹੈ ਵਾ? ਕਿਸ ਬਾਦਸ਼ਾਹ ਜਵਾਬ ਮੈਂ ਆਪਣੇ ਅੱਬੂ ਦਾ ਬਾਦਸ਼ਾਹ, ਮੇਰਾ ਅੱਬੂ ਬਾਦਸ਼ਾਹ ਇਹ ਤਾਸ਼ ਦੇ ਬਾਦਸ਼ਾਹ ਨੂੰ, ਹੈ? ਇਹ ਤਾਸ਼ ਦੇ ਬਾਦਸ਼ਾਹ ਨੂੰ। ਇਹ ਅਬੂ ਬਾਦਸ਼ਾਹ, ਇਹ ਅਬੂ ਬਾਦਸ਼ਾਹ। ਕਸਮ ਵਾਲੀ ਗੱਲ ਉਸਤਾਦ ਜੀ ਸੱਚੀ ਮੁਝੇ ਨਹੀਂ ਪਤਾ। ਨਹੀਂ ਜਿਹੜਾ ਤੂੰ ਇਹ ਵੀ ਕਰਨਾ ਜੀ, ਅਸੀਂ ਏਦਾਂ ਤੇ ਅਸੀਂ ਉਦਾਂ ਤੇ ਅਸੀਂ ਏਦਾਂ ਤੇ ਅਸੀਂ, ਪਤਾ ਨਹੀਂ ਮੇਰਾ ਕਿਹੜਾ। ਹੱਥ ਚੈੱਕ ਕਰਨਾ ਉਸਤਾਦ। ਓ ਯਾਰ ਮੇਰੀ ਗੱਲ ਸੁਣ। ਨਾ ਮੈਂ ਫੁੱਲ ਕਦੇ ਕੰਡਾ ਨਹੀਂ ਇੰਜ ਕਰਕੇ ਤੀਲਾ ਨਹੀਂ ਬਣ ਕੇ ਦੇਖਿਆ ਮੈਂ। ਇਹ ਹੱਡ ਹਰਾਮੀ ਆ। ਹੱਡ ਹਰਾਮੀ ਨਹੀਂ, ਫੁੱਲਾਂ ਤਰ੍ਹਾਂ ਰੱਖਿਆ। ਕੁਛ ਵੀ ਨਹੀਂ ਯਾਰ, ਐਵੇਂ ਇਹ ਨੇ ਸ਼ੋਅ ਲੱਗਾ ਦਾ ਸ਼ੋਅ ਸ਼ੁਰੂ ਹੋਣਾ ਇਹਨੇ, ਕਿੱਥੇ ਦਾ ਕਿੱਥੇ। ਸਕੂਲ ਚ ਆ ਮੈਨੂੰ ਗੱਲ ਖਾਂਦੀ ਜੇ ਉਸਤਾਦ ਜੀ। ਮੈਂ ਸਕੂਲ ਚ ਗਿਆ ਤੇ ਮੇਰੀ ਵੱਡੀ ਤਸਵੀਰ ਲੱਗੀ ਸੀ। ਆਹੋ ਲੈ ਅੱਜ ਵੀ ਨਾ ਲੱਗੀ ਹੋਵੇ ਸ਼ਾਹ ਫੈਸਲ ਸਕੂਲ ਦੇ ਵਿੱਚ। ਕਿਹੜੇ? ਮੈਂ ਦੇਣਦਾਰ ਹਾਂ। ਉਹ ਵਾਲਾ ਸਕੂਲ ਹੈਗਾ ਸਾਡੇ ਮਹੱਲੇ 'ਚ। ਭਾਜੀ ਤੁਸੀਂ ਕਾਲਾ ਸ਼ਾਹ ਫੈਸਲ ਸਕੂਲ ਚ ਪੜ੍ਹੇ ਹੋ। ਤੁਹਾਡੀ ਫੈਸਲ ਹਸਪਤਾਲ 'ਚ ਲੱਗੀ ਹੋਣੀ ਵੀ ਆ ਇੱਥੋਂ ਮਰੇ ਜੀ, ਇਹਦਾ ਇੱਥੋਂ ਇਲਾਜ ਹੁੰਦਾ ਰਿਹਾ ਵਾ। ਚਲੋ ਠੀਕ ਹੋ ਗਿਆ ਮਿੱਠਾ ਜੀ, ਕੀ ਕਰ ਲੈਣਾ, ਕੁਛ ਵਿਗਾੜ ਸਕਦਾ ਤੁਹਾਡਾ? ਨਹਿਰ ਤੇ ਪਾਰ ਖਲੋਤਾ ਬੰਦਾ ਤੁਹਾਨੂੰ ਗਾਲ ਕੱਢ ਦੇਵੇ, ਤੁਸੀਂ ਉਹਦਾ ਕੁਛ ਨਹੀਂ ਵਿਗਾੜ ਸਕਦੇ। ਇੰਜ ਮੈਂ ਤੇਰਾ ਨਹੀਂ ਕੁਛ ਵਿਗਾੜ। ਨਹੀਂ ਕਿਉਂ? ਤੁਸੀਂ ਅੱਗੋਂ ਦੋ ਕੱਢ ਸਕਦੇ ਹੋ। ਨਹੀਂ ਮੇਰਾ ਜ਼ਰਫ ਹੀ ਨਹੀਂ ਹੈਗਾ, ਮੇਰੀ ਤਰਬੀਅਤ ਹੀ ਨਹੀਂ ਹੈ ਜੀ। ਜ਼ਰਾ ਮੁੱਕ ਗਿਆ। ਅੱਗੇ ਤਾਂ ਬਹੁਤ ਕੱਢਦੇ ਸੀਗੇ, ਬੱਚਾ ਕੁੱਟ ਕੇ ਰੱਖਤਾ। ਮਿੱਠਾ ਜੀ ਮੈਂ ਕਦੇ ਦਾਇਰੇ ਚੋਂ ਬਾਹਰ ਨਹੀਂ ਨਿਕਲਿਆ। ਨਹੀਂ ਫੈਸਲਾ ਸਾਹਿਬ ਤੁਹਾਡੀ ਮਿਹਰਬਾਨੀ ਆ।
ਤੁਸੀਂ ਕੱਖ ਵੀ ਨਹੀਂ ਗਏ, ਐਵੇਂ ਨਾ ਕਰਿਆ ਇਸ ਤਰ੍ਹਾਂ ਹੀ ਸਾਜੀ ਸੱਚੀ ਮੁੱਚੀ ਨਹੀਂ ਮੈਂ ਕਹਿੰਦਾ ਮੈਂ ਬਿਲਕੁਲ ਕੁਝ ਵੀ ਨਹੀਂ। ਉਹ ਵੇ ਕਾਮੇਡੀ ਕਿੰਗ ਉਹ ਭਾਵੇਂ ਫੈਸਲ ਨੂੰ ਹੋਰ ਹਿਸਾਬ ਨਾਲ ਕਾ ਬੇਤਾਜ ਬਾਦਸ਼ਾਹ ਮਿੱਠਾ ਪੁਰੀਆ। ਓਏ ਆਪਣੇ ਨਾਲ ਥੱਪੜ ਸ਼ੁਰੂ ਕਰ ਲਿਓ, ਉਹ ਗੱਲ ਹੋਰ ਹਿਸਾਬ ਨਾਲ ਕਹਿਣ ਡਏ ਆ। ਮੈਂ ਤੁਹਾਨੂੰ ਕਹਾਂ ਕਿ ਮੈਂ ਯਾਰ ਸੱਚੀ ਮੁੱਚੀ 20 ਸਾਲ ਤੋਂ ਜਿਹੜਾ ਕੰਮ ਕੀਤਾ ਯਾਰ, ਕਿਹੜੇ ਮੁਗਲਾਂ ਦੇ ਤੇ ਕਿਹੜੇ ਗੱਲਬਾਤ। ਮੈਂ ਹੁਣ ਕੀ ਦੱਸਾਂ ਤੁਹਾਨੂੰ, ਦੱਸੋ ਮੈਨੂੰ। ਹਾਂ ਮੈਨੂੰ ਤਾਂ ਘਰ ਲਿਆ ਨੇ ਕਿਹਾ ਮੁਗਲ ਦੱਸਣਾ, ਮੈਂ ਮੁਗਲ ਹੀ ਦੱਸਣਾ ਬਸ। ਹੁਣ ਸਹੀ ਹੈ। ਇਹਦਾ ਲੇਕਿਨ ਹੁਣ ਤਾਂ ਤੂੰ ਵੱਡਾ ਹੋ ਗਿਆ ਵਾ। ਅੱਛਾ ਹੁਣ ਤੈਨੂੰ ਤੇ ਤੇਰੇ ਘਰ ਦੇ ਨੇ ਮੁਗਲ ਕਹਿਤਾ, ਤੂੰ ਹੁਣ ਅੱਗੋਂ ਬੱਚਿਆਂ ਨੂੰ ਕੁਝ ਹੋਰ ਕਹਿ ਦੇ। ਮੈਂ ਅੱਗੇ ਇੱਕ ਗੱਲ ਕਰਦਾ ਹੁੰਦਾ ਕਿ ਕਿਸੇ ਦੀ ਜ਼ਾਤ ਬਰਾਦਰੀ ਦਾ ਨਾ ਉਹਦੀਆਂ ਕਰਤੂਤਾਂ ਤੋਂ ਪਤਾ ਚੱਲਦਾ, ਉਹਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ। ਤੂੰ ਅੱਗੇ ਨਹੀਂ ਕਰਦਾ, ਤੂੰ ਪਿੱਛੇ ਵੀ ਗੱਲ ਕਰ ਦੇਣਾ। ਮੈਂ ਗੱਲ ਕਰ ਰਿਹਾ ਹਾਂ ਕਿ ਮੇਰੇ ਮੱਥੇ ਤੇ ਨਹੀਂ ਲਿਖਿਆ, ਮੇਰੀਆਂ ਕਰਤੂਤਾਂ ਤੋਂ ਦੱਸੋ ਕਿ ਮੇਰੀ ਬਰਾਦਰੀ ਕਿਹੜੀ ਹੋਣੀ ਚਾਹੀਦੀ। ਭਾਈ ਨੇ ਕਿ ਨਹੀਂ ਲਿਖਿਆ ਸਵੇਰੇ ਭੱਟੀ ਪੈਂਟ ਨੂੰ 50 ਰੁਪਏ ਦੇ ਲਿਖਾ ਲਓ ਇੱਥੇ। ਉਹ ਭਾਈਜਾਨ ਉਧਰ ਦੇਖੋ, ਹਾਂਜੀ ਵੇਖੋ ਐ ਉਹਦੀ ਲੜੀ ਚੋਂ ਆ ਕੋਈ ਉਹ ਜਿਹੜਾ ਸੂਰੀਆਵੰਸ਼ਮ। ਓਏ ਤਾਜੀ ਇਹ ਮੁਗਲ ਨਹੀਂ ਮੈਨੂੰ ਲੱਗਦਾ। ਇਹ ਹੀਰਾ ਬੇਟਾ ਵਾ, ਹੀਰਾ ਬੇਟਾ ਵਾ। ਹੀਰਾ ਠਾਕੁਰ ਆ ਗਏ। ਨਹੀਂ ਯਾਰ, ਉਹ ਜਿਹੜਾ ਸੀ ਇੱਕ ਲੋਧੀ, ਕੀ ਨਾਂ ਸੀ ਉਹਦਾ? ਇਫਤਖਾਰ ਲੋਧੀ। ਨਹੀਂ ਚੰਗੇਜ਼ ਖਾਨ। ਚੰਗੇਜ਼ ਖਾਨ ਲੋਧੀ। ਚੰਗੇਜ਼ ਖਾਨ ਦੀ ਲੜੀ ਚੋਂ ਆ। ਹਾਂਜੀ। ਤੇ ਉਹ ਵੇਲਾ ਕਿੱਡੇ ਆਰਾਮ ਨਾਲ ਬੈਠਾ ਵਾ। ਐਦਾਂ ਹੀ ਸਾਜੀ ਸਾਡੀ ਉਹਨਾਂ ਦਾ ਹੈ ਕੋਈ ਬਾਦਸ਼ਾਹਾਂ ਵਾਲਾ ਸਿਸਟਮ। ਉਹਨਾਂ ਦੇ ਵੱਡੇ ਜਿਹੜੇ ਨੇ ਉਹ ਕਟੱਪਾ ਟੈਪ ਹੁੰਦੇ ਸੀ ਬਾਦਸ਼ਾਹਾਂ ਦੇ ਨਾਲ। ਯਾਰ ਉੱਥੇ ਵੀ ਨਹੀਂ ਸੀ, ਇਹਨਾਂ ਨੂੰ ਤਾਂ ਮਹਿਲ ਚ ਵੜਨ ਨਹੀਂ ਸੀ ਦਿੰਦੇ। ਐਦਾਂ ਹੀ ਹੈ। ਤੁਹਾਨੂੰ ਕੀ ਪਤਾ ਕਿਉਂ ਇਹਦਾ ਕਿਉਂ ਚਾਚਾ ਜੀ ਸਾਰੀ ਇਹ ਨਸੀਹਤਾਂ ਕਰਕੇ ਕਿ ਮੁਹੱਬਤ ਨਾਲ ਰਹੋ, ਪਿਆਰ? ਕਿਉਂਕਿ ਉਹਨਾਂ ਨੇ ਉਹ ਮਹਿਰੂਮੀਆਂ ਦੇਖੀਆਂ, ਉਹਨਾਂ ਨੂੰ ਵੜਨ ਨਹੀਂ ਕੋਈ ਨਹੀਂ ਦਿੰਦਾ। ਉਹਨਾਂ ਬੱਚਿਆਂ ਨੂੰ ਇਹ ਸਬਕ ਦੇ ਗਏ। ਸਹੀ ਇਹ ਆਪਣੇ ਮਹਿਲ 'ਚ ਵੀ ਕਿਰਾਏ ਤੇ ਰਹਿੰਦੇ ਰਹੇ ਆ। ਮਹਿਲ ਕਿਦੋਂ ਸੀ? ਉਹ ਜੋ ਵੀ ਚੌਪੜੀ ਟੈਪ। ਝੌਂਪੜੀ ਸੀ ਮੁਗਲਾਂ ਦੇ। ਤੇ ਜਿਹੜਾ ਉਹਨਾਂ ਦਾ ਐਮਪਾਇਰ ਹੁੰਦਾ ਸੀ ਸਿਸਟਮ, ਉਹਨਾਂ ਦੇ ਤੇ 100 ਮੀਲ ਤੋਂ ਇਹਨਾਂ ਨੂੰ ਇਜਾਜ਼ਤ ਨਹੀਂ ਸੀ ਲੰਘਣ ਦੀ। ਹਾਂਜੀ, ਇਹ ਬੇਸਿਕਲੀ ਜੰਗਲੀ ਉਹ ਇਹਨੂੰ ਕਹਿੰਦੇ ਸੀ ਛੋਟੀ ਜਾਤ ਕੇ ਮੁਗਲ। ਉਹ ਕਹਿੰਦੇ ਨਹੀਂ ਇਹ ਛੋਟੀ ਜਾਤ ਕਾ, ਨਾਲੇ ਛੋਟੀ ਜਾਤ ਕੇ ਮੁਗਲ ਕਹਿੰਦੇ ਸੀ। ਉਸਤਾਦ ਜੀ 1000 ਮੁਗਲ ਉਸ ਦੌਰ ਦਾ ਚੱਕ ਕੇ ਦੇਖ ਲਓ, ਕਿਸੇ ਦਾ ਇਦਾਂ ਜੁਸਾ ਨਹੀਂ ਹੈ। ਹਾਂ ਸਲਿਮ ਸਮਾਰਟ ਜਿਹੜਾ ਆਰਡਰ ਇਹਦੇ ਹੱਥ ਹੀ ਨਹੀਂ ਮੁਗਲਾਂ ਵਾਲੇ। ਮੁਗਲ ਦਾ ਤੇ ਹੱਥ ਹੁੰਦਾ ਚੰਗਾ ਭਲਾ, ਚੰਗਾ ਭਾਰਾ। ਨਾਲੇ ਡੇਲੇ ਹੀ ਨਹੀਂ ਹੈਗੇ ਮੁਗਲਾਂ ਵਾਲੇ। ਨਾ ਹੈ ਕੁਛ ਵੀ ਨਹੀਂ ਗਾ ਮੁਗਲ ਵਾਲਾ। ਇਹਨਾਂ ਨੂੰ ਕਿਸੇ ਨੇਰੇ 'ਚ ਰੱਖਿਆ ਹੋਇਆ ਮੁਗਲ ਨੇ। ਹਾਂ ਚਲੋ ਯਾਰ, ਮੇਰੇ ਅੱਬੂ ਕੋਲ ਘੋੜਾ ਹੁੰਦਾ ਸੀ, ਉਹਦਾ ਨਾਮ ਹੁੰਦਾ ਸੀ ਸ਼ੇਰਾ। ਸ਼ੇਰਾ ਸ਼ੇਰਾ ਫੇਰੀ। ਲੈ ਘੋੜੇ ਦਾ ਨਾਂ ਸ਼ੇਰਾ ਰੱਖਿਆ ਸੀ। ਸ਼ੇਰਾ ਸੀ। ਤੇ ਸ਼ੇਰੇ ਨੂੰ ਸਵੇਰੇ ਲੈ ਕੇ ਲੈ ਲੈਂਦੀਆਂ ਜੁੱਤੀਆਂ, ਇਕੱਠਾ ਸਾਰਾ ਕੱਪੜਿਆਂ ਬੂਟਾਂ ਤੋਂ ਭਾਂਡੇ, ਇਧਰ ਪੂਰਾ ਗੁਰਾਨੇਪੁਰੇ ਵਾਲੀ ਸਾਈਡ ਤੇ ਸ਼ੇਰਾ ਹੀ ਉੱਤੇ ਹੁੰਦਾ ਸੀ। ਸ਼ੇਰੇ ਨੂੰ ਸਵੇਰੇ ਹੱਥ ਮਾਰਨ, ਚੱਲ ਸ਼ੇਰਿਆ ਫਿਰ ਸਵਾਰੀਆਂ ਚੁੱਕਣ ਦਾ ਟਾਈਮ ਹੋ ਗਿਆ। ਨਹੀਂ ਸਵਾਰੀ ਕਹਿੰਦੇ ਹੁੰਦੇ ਸੀ, ਮੈਂ ਸਾਡੇ ਰਜ਼ਾਬਾਦ ਤੋਂ ਟਾਂਗੇ ਚੱਲਦੇ ਸ਼ਹਿਰ ਜਦੋਂ ਕੱਪੜੇ ਦਾ ਕੰਮ ਕਰਦਾ ਸੀ। 5 ਰੁਪਏ 2.5 ਰੁਪਏ 3 ਰੁਪਏ ਕਿਰਾਇਆ। ਤੇ ਇੱਕ ਘੋੜਿਆਂ ਨੂੰ ਇਦਾਂ ਪਾਲਿਆ ਹੁੰਦਾ ਸੀ ਉਹਨਾਂ ਨੇ। ਤੇ ਉਹ ਇੱਕ ਜਿੱਦ ਅਕਸਰ ਟਾਂਗੇ ਤੇ ਜਿੱਥੇ ਮੈਂ ਜਾਣਾ ਸੀ ਨਾ, ਉਹਨੂੰ ਹੱਥ ਮਾਰ ਕੇ ਕਹਿੰਦਾ ਚੱਲ ਮੇਰਾ ਪੁੱਤਰ, ਚੱਲ ਮੇਰਾ ਪੁੱਤਰ, ਅੱਲਾ ਖੈਰ। ਉਹਨੇ ਇੰਜ ਕਰਕੇ ਨਾ ਉਹ ਪੁੱਤਰਾਂ ਨੂੰ ਰੱਖਿਆ ਤੇ ਘੋੜੇ ਉਹਨਾਂ ਨੇ। ਤੇ ਉਹ ਭੱਜਦੇ ਸੀ ਤੁਰ। ਲੈ ਯਾਰ ਤੂੰ ਦੇਖ, ਜਿਹੜਾ ਟਾਂਗੇ ਦਾ ਪਹੀਆ ਹੁੰਦਾ ਉਹ ਰਬੜ ਹੁੰਦੀ ਹੈ। ਹਾਂਜੀ ਤੇ 7 ਸਵਾਰੀਆਂ ਉੱਤੇ ਬੈਠੀਆਂ ਨੇ। ਸਹੀ ਗੱਲ। ਤੇ ਉਹ ਕੀ ਤਾਕਤ ਆ ਘੋੜੇ 'ਚ ਘੋੜੇ 'ਚ ਰੱਖਦੇ। ਬਹੁਤ ਤਾਕਤ ਹੁੰਦੀ ਉਸਤਾਦ। ਸਵਾਰੀ ਬੜੀ ਜ਼ਾਲਮ ਸਵਾਰੀ ਘੋੜਾ ਬੇਸਿਕਲੀ ਚਣੇ ਖਾਂਦਾ ਵਾ, ਤਾਂ ਉਹ ਸਟਰੋਂਗ ਵਾ। ਇਹਨੇ ਕਿਹਾ ਮੇਰੇ ਚ ਤਾਕਤ ਨਹੀਂ ਆ, ਉਹਨੇ ਤੂੜੀ ਦਾਣਾ ਖਾਂਦਾ ਸਵੇਰ। ਕੌਣ? ਬਹੁਤ ਤਾਕਤ ਹੈ। ਘੋੜਾ ਤਾਕਤਵਰ ਉਸਤਾਦ ਜੀ। ਗੱਡੀਆਂ ਦਾ ਹਾਰਸ ਪਾਵਰ ਇਹਦੇ ਤੋਂ ਹੀ ਮੁਤਾਸਰ ਹੋ ਗਿਆ। ਯੈਸ ਹਾਰਸ ਪਾਵਰ ਹਾਂ, ਥੱਕਦਾ ਨਹੀਂ ਹੈ। ਹਾਂ, ਹੋਰਸ ਪਾਵਰ ਇਹਦਾ ਉਹ ਜਿਹੜਾ ਥੱਕਣ ਵਾਲਾ ਸਿਸਟਮ ਉਹ ਬਹੁਤ ਇਹਦਾ ਵਿੱਚ ਹੈ ਹੀ ਨਹੀਂ। ਉਹਨੂੰ ਨਸੀਬ ਨਹੀਂ ਹੈ। ਨਹੀਂ ਥੱਕਦਾ ਵਾ। 100 ਘੋੜਾ ਪੂਲੋ ਇੱਕ ਚੋਂ ਨਿਕਲਦਾ ਕਿਤੇ। ਨਹੀਂ ਘੋੜੇ ਨੂੰ ਕਿਹਾ ਗਿਆ ਆਕਣਾ ਨਹੀਂ, ਥੱਕਣਾ ਨਹੀਂ ਤੇ ਝਕਣਾ ਨਹੀਂ। ਹਾਂ। ਨਹੀਂ ਉਹ ਵਾਲਾ ਭਾਈ, ਇਹ ਵੀ ਕਿਹਾ ਕੁੱਤੇ ਦਾ ਵੀ ਉਹ ਬਹੁਤ ਆ। ਕਿਹਦਾ? ਕੁੱਤੇ ਦਾ ਉਹਦੀ ਕੁੱਤੇ ਫੀਲਿੰਗ, ਦਾ ਰਨਿੰਗ ਚਾ ਰਨਿੰਗ ਜੀ, ਉਹ ਵੀ ਨਹੀਂ ਥੱਕਦਾ। ਉਹਦੀ ਫਿਲ ਪਾਵਰ ਹੈ, ਫੀਲਿੰਗ ਉਹਦੀ ਬਹੁਤ ਹੈ ਕੁੱਤੇ ਦੀ। ਉਹ ਸ਼ੋਅ ਚ ਹੋਵੇ ਬਾਹਰ ਹੋਵੇ ਉਹ ਕਰੀ ਜਾਂਦਾ ਜੁਗਤੋਂ। ਜੌਨ ਏਲੀਆ ਸਾਹਿਬ ਨੇ ਫਰਮਾਇਆ, ਕਹਿੰਦੇ ਅਸ਼ਰਫੁਲ ਮਖਲੂਕਾਤ ਨੂੰ ਜਦੋਂ ਸਬੂਤ ਦੇਣ ਦੀ ਲੋੜ ਪਵੇ ਨਾ ਆਪਣੀ ਵਫਾ ਦੀ, ਤੇ ਕੁੱਤਿਆਂ ਦੀ ਮਿਸਾਲ ਦਿੰਦੇ। ਓਏ ਹਾਏ ਹਾਏ, ਵਾਹ ਵਾਹ ਵਾਹ। ਅੱਛਾ ਜੌਨ ਸਾਹਿਬ ਦੇ ਜਾਂ ਹੋਰ ਨਾ ਬੜੇ ਸ਼ੇਰ ਥੱਲੇ ਇਕਬਾਲ ਲਿਖਿਆ ਹੁੰਦਾ ਵੀ ਅੱਗੇ। ਅੱਛਾ ਫਰਾਜ਼, ਇਕਬਾਲ, ਸਾਹਿਰ, ਹੈਨਾ, ਲਾਜ਼ਮੀ ਫਿੱਕਾ ਜਿਹਾ ਸ਼ੇਰ ਲਿਖ ਕੇ ਥੱਲੇ ਆਇਆ ਇਕਬਾਲ। ਹਾਂਜੀ। ਉਹ ਸਰਾਇਕੀ ਅਕਸਰ ਵਿੱਚ ਸ਼ਾਕਰ ਸਾਹਿਬ ਦਾ ਵੀ ਲਿਖ ਦਿੰਦੇ ਨੇ। ਸਰਾਇਕੀ ਬੜੇ ਜ਼ਾਲਮ ਸ਼ਾਇਰ ਗੁਜ਼ਰੇ ਨੇ। ਹਾਏ ਹਾਏ। ਓਏ ਹੋਏ ਮਿਰਜ਼ਾ ਗਾਲਬ ਸਾਹਿਬ ਦੇ ਪਟਵਾਰੀ ਬਹੁਤ ਵੱਡੇ ਸ਼ਾਇਰ ਗੁਜ਼ਰੇ ਨੇ। ਪਟਵਾਰ ਜਿਹੜਾ ਪਿੰਡੀ ਵਾਲਾ। ਹਾਂਜੀ ਉਹ ਇੱਕ ਸ਼ਾਇਰ ਹੈ ਉਸਤਾਦ ਜੀ, ਉਹਦਾ ਮੈਂ ਕਲਾਮ ਹੀ ਪੜਿਆ ਸੀ, ਪਛਾਣ ਲੈਣਾ ਇਬ ਮੰਨੇ ਮੇਰਾ ਨਾਮ ਬੋਲੋ, ਐਵੇਂ ਪੜਿਆ ਸੀ ਨਾ। ਲੋ ਬੋਲੋ। ਆਹੋ ਹਾਲੋ ਬੋਲੋ। ਉਹ ਉਸਤਾਦ ਜੀ ਉਹਨਾਂ ਦਾ ਕਹਿੰਦੇ ਨੇ ਕਿ ਕਤਲ ਕਰਨ ਵਾਲਾ ਸਿਸਟਮ ਹੈਗਾ। ਕੀ?
ਪਛਾਣੇ ਨਾ ਇਬ ਮੰਨੇ ਮੇਰਾ ਨਾਮ ਲੋ ਬੋਲੋ। ਇਹ ਕੀ ਆ? ਇਹ ਸ਼ੇਰ ਆ ਉਹਨਾਂ ਦੀ ਜ਼ੁਬਾਨ 'ਚ। ਇਹ ਗੱਲ ਤਾਂ ਨਹੀਂ ਕਰਤੀ? ਲੋ ਬੋਲੋ ਵੀ ਜਿੱਦਾਂ ਆਪਾਂ ਨਹੀਂ ਕਹੀਦਾ ਲੈ ਦੱਸ ਵੀ ਸਾਨੂੰ ਹੀ ਨਹੀਂ ਹੁਣ ਪਛਾਣਨ ਦੇ ਲੋ ਬੋਲੋ। ਹਾਂ ਇੱਥੇ ਤਾਂ ਗਾਲ ਲਾਉਣ ਵਾਲੇ ਨਹੀਂ ਸਿਸਟਮ ਹੈ। ਨਹੀਂ ਲੋ ਬੋਲੋ। ਓਏ ਸਿੱਧੀ ਸੀ ਕਿ ਪਤਾ ਨਹੀਂ ਕਿਹੜੀ ਜ਼ੁਬਾਨ ਸੀ। ਇੱਕ ਦੋਸਤ ਹੈਗੇ ਨੇ ਉਹਨਾਂ ਨੇ ਮੈਨੂੰ ਸੈਂਡ ਕੀਤਾ, ਕਹਿੰਦੇ ਯਾਰ ਫੈਸਲ ਭਈਆ ਤੁਸੀਂ ਇੰਝ ਹੀ ਪੜ੍ਹਨਾ। ਮੇਰੇ ਕੋਲ ਪੜ੍ਹਿਆ ਨਾ ਗਿਆ। ਮੈਂ ਕਿਹਾ ਭਾਈ ਮੈਨੂੰ ਪੜ੍ਹਿਆ ਹੀ ਨਹੀਂ ਆ ਰਿਹਾ। ਉਹਨੇ ਫਿਰ ਵਾਇਸ ਮੈਸੇਜ ਕੀਤਾ ਮੈਂ, ਉਹ ਪਛਾਣੇ ਨਾ ਇਬ ਮੰਨੇ ਮੇਰਾ ਨਾਮ ਲੋ ਬੋਲੋ। ਇਹ ਤਾਂ ਤਾਮਲ ਆ। ਇਹ ਸਿੰਧੀ ਹੋਏਗਾ। ਉਹ ਭਾਜੀ ਫਿਰ ਵੀ ਤਰਜਮਾ ਕਰਾ ਕੇ ਨਾ ਗੂਗਲ ਤੋਂ ਸਰਚ ਕਰਕੇ ਫੇਰ ਪੜਿਆ ਕਰੋ। ਬੋਲੇ ਬੁਲਾਵੇ ਨਾ ਅਗਰ ਮੁੱਕੋ ਲੋ ਪਕੜੋ ਫਿਰ ਤਲਵਾਰ ਲੋ ਬੋਲੋ। ਇਹ ਜੀ ਕੁਛ ਉਹ ਪਾਣੀ ਪਿਲਾ ਲਫੀ ਨਾ ਫਸਾ ਲਿਓ। ਪਾਣੀ ਪਿਲਾ ਭਾਜੀ। ਨਹੀਂ ਉਹਨਾਂ ਦੀ ਜ਼ੁਬਾਨ ਆ ਯਾਰ। ਹਾਂ ਲੇਕਿਨ ਮੇਰਾ ਵਿਆਹ ਵਾ ਸ਼ੇਰੋ ਸ਼ੇਰੀ ਚ। ਪਿਆਰਿਆਂ ਤੋਂ ਉਠਾ ਕੇ ਛਿੱਤਣਾ ਪਵਾ ਦੇ ਸਾਡੇ ਪਿਆਰਿਆਂ ਨੂੰ। ਅੱਛਾ ਜਿੱਦਾਂ ਦੁਨੀਆ ਦੇ ਵਿੱਚ ਕਿਤੇ ਵੀ ਜਾਓ ਇੰਗਲਿਸ਼ ਸਮਝੀ ਜਾਂਦੀ ਨਾ, ਪਾਕਿਸਤਾਨ ਕਿਤੇ ਵਿੱਚ ਉਰਦੂ ਸਮਝੀ ਜਾਂਦੀ ਹੈ। ਕੈਸਾ ਭਈਆ ਐਦਾਂ ਕਰਕੇ ਹਨਾ। ਅੱਛਾ ਤੁਹਾਨੂੰ ਪਤਾ ਸੁਣਿਆ ਸਿੰਧੀ ਵੀ ਉਰਦੂ ਬੋਲ ਲੈਂਦੇ ਨੇ, ਕਰਾਚੀ ਵਾਲੇ ਵੀ ਬੋਲ ਲੈਂਦੇ ਨੇ ਸਾਰੇ। ਮੈਂ ਤੁਹਾਨੂੰ ਦੱਸਿਆ ਮੈਸੇਂਜਰ ਤੇ ਇੱਕ ਮੈਸੇਜ ਆਇਆ ਵਾ, ਬੰਦਾ ਵਾ ਬੁੱਕ ਪਬਲਿਸ਼ਨੇਸ਼ਨ ਨਹੀਂ ਵਾਲੇ ਹੁੰਦੇ, ਉਹ ਬੁੱਕ ਪਬਲਿਸ਼ ਕਰਦੇ ਆ। ਉਹਨਾਂ ਕਹਿੰਦੇ ਮਿੱਠਾ ਜੀ ਤੁਹਾਡੀ ਔਰ ਦਾਨਿਸ਼ ਭਾਈ ਦੇ ਪ੍ਰੋਫੈਸਰ ਆਮੇ ਸਾਹਿਬ ਦੇ ਬਾਅਦ ਤੁਹਾਡੀ ਚਾਰਾਂ ਦੀ ਅਸੀਂ ਕਿਤਾਬ ਸ਼ਾਇਰ ਕਰਨੀ ਹੈ, ਸ਼ਾਇਰੀ ਦੀ ਕੱਲੇ ਦੀ, ਤੇ ਨਾਮ ਤੁਸੀਂ ਸੋਚ ਲਓ ਤੇ ਉਸਤਾਦ ਜੀ ਕੋਲ ਇਜਾਜ਼ਤ ਲੈ ਲਓ। ਉਹ ਉਸਤਾਦ ਜੀ ਕੋਲ ਸਾਡਾ ਨਾ ਕਿਉਂ ਆਉਣ ਵਾਲੀਆਂ ਨਸਲਾਂ ਖਰਾਬ ਕਰਨੀਆਂ ਬੰਦੇ। ਨਹੀਂ ਉਸਤਾਦ ਜੀ ਮੈਂ ਇੰਨਾ ਕੁ ਮੈਨੂੰ ਪਤਾ ਨਹੀਂ ਅਸੀਂ ਇਦਾਂ ਨਹੀਂ ਕਰਨਾ। ਅਸੀਂ ਉਹ ਨਹੀਂ ਹੈਗੇ ਯੂਟਿਊਬਰ ਵੀ ਜਿਹੜੇ ਨਸਲਾਂ ਖਰਾਬ ਕਰ ਦੇਣ, ਅੱਲਾ ਮਾਫੀ ਪੁੱਠੇ ਕਰੇ। ਸਿੱਧੇ ਕੰਮ ਕਰਕੇ ਆਪਣੀਆਂ, ਜਿੱਦਾਂ ਬਹੁਤ ਸਾਰੇ ਯੂਟਿਊਬਰ ਕਰ ਰਹੇ ਨੇ, ਨਿੱਕੇ ਨਸਲਾਂ ਬਰਬਾਦ ਕਰ ਰਹੇ ਨੇ ਹੋਰ ਪਾਸੇ ਲਾ ਕੇ। ਯਾਨੀ ਕਿ ਸਾਈਡੀ ਪੋਸਟ ਅਸਲਾ ਨਹੀਂ ਸਾਡਾ ਸ਼ੁਗਲ ਮੇਲਾ ਇੱਥੇ ਤੱਕ ਬਸ ਗੱਲ ਹੈ। ਅੱਗੋਂ ਸਹੀ ਪੜਨ, ਸਾਡੀ ਉਸਤਾਦ ਜੀ ਇਕਬਾਲ ਨੂੰ ਪੜਨ, ਜੌਨ ਨੂੰ ਪੜਨ, ਅਹਿਮਦ ਫਰਾਦ ਨੂੰ, ਉਹਨੂੰ ਫੈਜ਼ ਸਾਹਿਬ ਨੂੰ ਪੜਨ, ਮੀਰ ਨੂੰ ਪੜਨ। ਤੁਸੀਂ ਜੌਨ ਸਾਹਿਬ ਦਾ ਨਾਮ ਲੈ ਤਾਂ ਮੀਰ ਸਾਹਿਬ ਦਾ ਸਭ ਦਾ ਨਾ ਆਉਣ ਵਾਲੀ ਨਸਲ ਸਾਡਾ ਲੈਣਾ ਇੱਕ ਮਿੰਟ। ਨਹੀਂ ਉਹ ਫਿਰ ਬਰਬਾਦ ਹੋ। ਫਿਰ ਨਸਲਾਂ ਦਾ ਇੱਥੋਂ ਹੀ ਮੈਂ ਅੰਦਾਜ਼ਾ ਲਾ ਸਕਦਾ ਕਿੱਦਾਂ ਦੀਆਂ ਹੋਣੀਆਂ। ਉਸਤਾਦ ਜੀ ਸਾਡੀ ਹਰ ਸ਼ਾਇਰੀ ਜਿਹੜੀ ਨਸਲ ਮਿੱਠੇ ਨੂੰ ਪੜ ਰਹੀ ਹੈ ਉਹ ਕੋਈ ਸਾਫ਼ ਨਸਲ ਤੇ ਨਹੀਂ ਹੋਣੀ, ਉਹ ਤੇ ਹੋਣੀ ਆ ਪਤਾ ਨਹੀਂ ਕਿੱਦਾਂ ਦੀ ਨਸਲ। ਥੋੜਾ ਸ਼ੇਰ ਮਾੜਾ ਵਾ ਬਸ ਇਸੇ ਗੱਲ ਦਾ ਰੌਲਾ ਹੈ, ਮੇਰਾ ਮਾਹੀ ਦਿਲ ਦਾ ਹੌਲਾ ਹੈ। ਇਹ ਕੀ ਅੱਛਾ 19 ਵੀ ਨਹੀਂ ਇਹਨੇ ਇੱਕ ਸ਼ੇਰ ਨੇ ਕਿਤਾਬ ਨਹੀਂ ਨਾ ਭਰਨੀ, ਤੇ ਬਾਕੀ ਇਹਦੇ ਤੇ ਨੁੱਕਰ ਚ ਇੰਨਾ ਕੁ ਲਿਖਿਆ ਜਾਣਾ। ਜਿਹੜੀ ਪਿੱਛੇ ਅਸੀਂ ਸਾਰੀ ਕਵਿਤਾएं ਲਿਖ ਕੇ ਆਏ ਨਹੀਂ ਬੱਚਿਆਂ ਨੂੰ ਪੜਨ ਦਿਓ। ਅਸੀਂ ਉਹਨਾਂ ਨੂੰ ਆ ਠੀਕ ਹੈ ਨੱਕ ਚੱਕਰ ਐਵੇਂ ਨਹੀਂ ਕੋਈ ਸ਼ੌਕੀ ਕਰਨਾ। ਉਹਨਾਂ ਵਾਸਤੇ ਛੱਡ ਕੇ ਜਾਣਾ ਤੇ ਕੁਝ ਐਸਾ ਛੱਡ ਕੇ ਜਾਓ ਜਿਹੜਾ ਉਹ ਉਹਨਾਂ ਨੂੰ ਕੁਝ ਮਿਲੇ। ਸਾਡਾ ਆਪਣਾ ਬੜਾ ਔਖਾ ਪੂਰਾ ਹੋਣਾ ਚਾਹੀਦਾ। ਤੁਹਾਨੂੰ ਪਤਾ ਉਸਤਾਦ ਜੀ ਮੇਰੇ ਅੰਦਰ ਇੱਕ ਰੈਟਰ ਹੈ। ਮੇਰੇ ਅੰਦਰ ਇੱਕ ਰੈਟਰ ਹੈ ਮਿੱਠੇ। ਤੇਰੀ ਜੇਬ ਚ ਮੇਰਾ ਲੈਟਰ ਵੀ ਹੈ। ਸਿੰਪਲ ਆ ਮੇਰੇ ਅੰਦਰ ਮਿੱਠਾ ਜੀ ਰੈਟਰ ਭਾਜੀ ਇੱਕ ਮਿੰਟ ਇਹ ਵੜਿਆ ਕਿੱਧਰ? ਇਹ ਰੈਟਰ ਹਾਂਜੀ ਉਹਦੇ ਦਿਮਾਗ 'ਚ ਰੈਟਰ। ਅੱਛਾ ਮੇਰੇ ਅੰਦਰ ਇੱਕ ਰੈਟਰ ਹੈਗਾ ਜਿਹੜਾ ਬਾਰ-ਬਾਰ ਉਸਤਾਦ ਜੀ ਸੱਚੀ ਮੁੱਚੀ ਭਾਜੀ ਜੇ ਤੁਹਾਡੇ ਅੰਦਰ ਰੈਟਰ ਹੈ ਨਾ ਤੇ ਫਿਰ ਤੁਹਾਡੇ ਅੰਦਰ ਇੱਕ ਕੁਰਸੀ ਵੀ ਹੋਣੀ ਹੈ, ਮੇਜ਼ ਵੀ ਹੋਣਾ ਵਾ, ਪੈਨਸਲ ਕਾਗਜ਼ ਵੀ ਹੋਣੀ। ਹਾਂਜੀ ਅਕਸਰ ਉਹ ਸੁੱਤਾ ਹੁੰਦਾ ਤੇ ਕੰਨ ਥਾਂ ਨਹੀਂ ਉਹਦੀ ਐਨਕ ਦੀ ਲੱਤ ਬਾਹਰ ਆਈ ਹੁੰਦੀ। ਯਾਰ ਇੱਥੇ ਸੀਰੀਅਸ ਗੱਲ ਹੈ। ਔਰ ਉਹ ਰਹਿੰਦਾ ਭਲਾ ਕਿੰਨਾ ਨਾ ਹਾਂਜੀ ਕੀੜਿਆਂ ਨਾਲ। ਇਹਦੇ ਦਿਮਾਗ 'ਚ 2 ਕੀੜੇ ਆ ਹਾਂ ਤੇ ਰਾਈਟਰ ਤਿੰਨੇ ਜਣੇ ਲੈਦਾ ਰਹਿੰਦੇ। ਇੱਕ ਦਿਨ ਮੂੰਹ ਚ ਧੂਆਂ ਨਿਕਲਣ ਆਇਆ। ਮੈਂ ਕਿਹਾ ਤੁਸੀਂ ਸਿਗਰਟ ਪੀਤਾ ਕਦੇ ਨਹੀਂ? ਰੈਟਰ ਅੰਦਰ ਲਾਇਆ ਹੋਣਾ। ਨਸੀਰ ਫੁੱਟੀ ਤੇ ਨੀਲੇ ਰੰਗ ਦਾ ਜਾਂ ਖੂਨ ਟੈਪ। ਮੈਂ ਕਿਹਾ ਇਹ ਕੀ? ਕਹਿੰਦਾ ਤੂੰ ਅੰਦਰ ਰਾਈਟਰ ਪੈਨ ਨੂੰ ਇੰਜ ਕਰਦਾ। ਡਾਲਰ ਵਾਲੇ ਦਾ ਫੋਨ ਬਾਹਰ ਆ ਰਿਹਾ। ਹਾਂ ਤੇ ਤੂੰ ਨੀਲੀ ਸਿਆਹੀ ਬਾਹਰ ਆ ਰਹੀ। ਮੇਰੇ ਕੋਲ ਨਾ ਲਿਖਣ ਵਾਲਾ ਨਹੀਂ ਹੈਗਾ ਜੈਮਨ ਕਹਿ ਰਿਹਾ। ਮੈਂ ਤੈਨੂੰ ਲਿਖਦਾ, ਤੈਨੂੰ ਮੈਂ 24 ਘੰਟੇ ਜਦੋਂ ਜਿੱਥੇ ਕਵੇਂ ਲਿਖਦਾ ਤੈਨੂੰ ਮੈਂ। ਉਸਤਾਦ ਮੁਹਤਰਮ ਇਹ ਮੇਰੇ ਲਈ ਇਜਾਜ਼ ਦੀ ਗੱਲ ਹੈ ਕਿ ਤੁਸੀਂ ਲਿਖਦੇ ਹੋ ਤੁਹਾਨੂੰ। ਹਾਂ ਝੇਗਾ ਦੀ ਉਲਟੀ ਕਰਨ ਦੇ। ਮੈਂ ਕੀ ਹੋਇਆ? ਕਹਿੰਦਾ ਰਾਈਟਰ ਨਾ ਆ ਗਿਆ ਅੰਦਰ। ਅੱਛੇ ਗੱਲ ਹੁੰਦੀ ਕਰ ਝੇਗਾ ਦੀ ਉਲਟੀ। ਹਾਂ ਝਾਗਾ ਰੀ ਨਾਲ ਆਹੋ ਕਿਉਂ ਮੇਰੇ ਫੈਸਲ ਦੇ ਇੱਕਦਮ ਨੱਕ 'ਚੋਂ ਪਾਣੀ ਆਇਆ। ਤੈਨੂੰ ਕਹਿੰਦਾ ਉਹ ਭਾਈ ਵਾਸ਼ਰੂਮ 'ਚ ਜਾ। ਪਾਜੀ ਗੁੱਸਾ ਨਾ ਚੜਾ ਇੰਜ ਦੀਆਂ ਗੱਲਾਂ ਕਰ ਦਿੰਦੇ ਨੇ ਨਾ ਕਿਸੇ ਦੇ ਟਾਈਮ। ਤੁਸੀਂ ਕਿਉਂ ਕਿਹਾ ਕਿ ਮੇਰੇ ਅੰਦਰ ਰਾਈਟ? ਓਏ ਉਹ ਚੋਰੀਆਂ ਕਰਨ ਦਿਆ ਸੀ। ਉਸਤਾਦ ਮੁਹਤਰਮ ਜ਼ੇਰ ਚੱਲਦਾ ਨਾ ਜਿਸ ਟਾਈਮ ਹਾਂ ਤੇ ਕਸਮ ਵਾਲੀ ਗੱਲ ਬੈਠੇ ਚੱਲਦਾ ਹੀ ਰਹਿੰਦਾ, ਪਰ ਫਿਰ ਲਿਖਣ ਨੂੰ ਦਿਲ ਕਰਦਾ। ਮੈਂ ਹੁਣ ਕੀ ਹੈ, ਹੁਣ ਮੈਂ ਵਾਇਸ ਨੋਟ ਇੰਜ ਕਰਕੇ ਆਪਣੇ ਦੂਸਰੇ ਨੰਬਰ ਤੇ ਭੇਜ ਦਿੰਦਾ। ਠੀਕ ਹੈ ਜ਼ੇਰ ਬਹੁਤ ਚੱਲਦਾ ਵਾ ਤੇ ਬੱਚਾ ਇੱਕ ਦਿਨ ਮਾਸ਼ਕ ਲਗਾਉਂਦਾ ਜ਼ੇਰ ਚੱਲ ਰਿਹਾ ਆਪਣਾ ਤੇਲੀ ਵਿੱਚ। ਹਾਂ ਸ਼ੈਨਵਨ ਕਹਿੰਦੇ ਆ ਮਿੱਠੇ ਅਖਬਾਰ ਪੜ੍ਹਨ ਦੇ ਪੜ੍ਹਦੇ ਜ਼ਬਾਨੀ ਯਾਦ ਕਰ। ਇੰਨਾ ਸੇਧ ਚੱਲਦੇ। ਬੜੇ ਬੰਦੇ ਐਸੇ ਹੁੰਦੇ ਸੀ ਉਹਨਾਂ ਨੂੰ ਅੱਧੀ ਦੀ ਅਖਬਾਰ ਜ਼ਬਾਨੀ ਯਾਦ ਹੁੰਦੀ ਸੀ। ਉਸਤਾਦ ਜੀ ਸੱਚੀ ਮੁੱਚੀ ਇਨਸਾਨ ਮੈਂ ਹੁਣ ਮੈਨੂੰ ਇੰਨਾ ਪਤਾ ਕਿ ਮੈਂ ਅਗਰ ਵਾਲਦ ਦੇ ਮੁਤਲਕ ਕਿਤਾਬ ਲਿਖਾਂ ਨਾ ਮੇਰੀ ਇੰਨੀ ਜ਼ਿੰਦਗੀ ਨਹੀਂ ਹੈ। ਨਹੀਂ ਇਹਦੀ ਵਾਲਦ ਸਾਹਿਬ ਦੀ ਵੀ ਲਿਖਿਆ ਹੈ। ਹੈਂ
ਵਾਲਾ ਸਾਹਿਬ ਦਾ ਕਿਤਾਬ ਚਾ ਲਿਖ ਸਕਦੇ ਉਹ ਕਿਤਾਬ ਤਿੰਨ ਚਾਰ ਗੱਲਾਂ ਤੋਂ ਲਿਖਣੀਆਂ, ਉਹ ਕਹਿੰਦੇ ਸੀ ਗ੍ਰਿਫਤ ਮਜ਼ਬੂਤ ਰੱਖੋ ਇਹਨਾਂ ਤੋਂ ਲੱਗ, ਉਸ ਤੋਂ ਬਾਅਦ ਮੁੱਕ ਜਾਣਾ ਵਾਲਾ ਨਾ, 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 ਮੇਰੀ- ਅੱਗੋਂ ਫਿਰ ਅੱਗੋਂ 99 ਸਭੇ ਕਿਹਦੇ ਵਾਲਾ ਦਾ ਦਿਲ ਭਾਜੀ ਤੁਹਾਨੂੰ ਵਾਲਾ ਸਾਹਿਬ ਤੇ ਕਿਤਾਬ ਲਿਖਣ ਦੀ ਜ਼ਰੂਰਤ ਹੀ ਨਹੀਂ, ਉਹਨਾਂ ਦੇ ਨਾਲ ਆਈ ਸੀ ਨਿੱਕੀ ਜੀ। ਆਹੋ ਹਾਂ ਇਹ ਵਾਲਾ ਸਾਹਿਬ ਦਾ ਹਾਂ ਉਹਦੇ ਤੇ ਲਿਖਿਆ ਸਾਰਾ ਕੁਝ। ਇੱਥੇ ਇੱਕ ਰਾਈਟਰ ਹੈਗੇ ਨੇ, ਉਹਨਾਂ ਨੇ ਬੁੱਕ ਲਿਖੀ ਹੈ ਇਸ਼ਕ ਕਾ ਆਇਨ। ਆਈਨ ਨਹੀਂ ਐਨ। ਐਨ ਕਿੰਨਾ ਬਾਪ ਹੋਏ ਭਲਾ, ਕੀ ਹੋਇਆ ਜੀ? ਬਾਪ ਬੇ ਅਲ ਬੇ ਬਾਬ ਪੇਜ ਸਫੇ ਹਿੱਸਾ 1 2 ਇਹ ਉਹ ਇਸ਼ਕ ਕਾ ਐਨ ਉਸਤਾਦ ਜੀ ਉਹਨੇ 27 ਕਿਤਾਬਾਂ ਲਿਖਤੀਆਂ। ਸ਼ੀਨ ਤੇ ਕਹਿੰਦਾ ਆਇਆ ਹੀ ਨਹੀਂ ਅਜੇ ਤੱਕ, ਸ਼ੀਨ ਤੇ ਹੀ ਨਹੀਂ ਆ ਰਿਹਾ, ਲੋ ਕਹਿੰਦਾ ਇਹ ਐਨ ਹੀ ਨਹੀਂ ਖਤਮ ਹੋ ਰਿਹਾ। ਵਾਹ ਵਾਹ ਹੁਣ ਤੁਹਾਨੂੰ ਪਤਾ ਕਿ ਪਿਆਰ ਇਸ਼ਕ ਮੁਹੱਬਤ ਇਹ ਕੀ ਹੈ ਦੱਸੋ ਜਰਾ। ਗਾਣਾ ਹੈ ਹੈ ਇਹ, ਗਾਣਾ ਵਾ ਪਿਆਰ ਇਸ਼ਕ ਔਰ ਮੁਹੱਬਤ, ਹਾਂ ਇਹ ਗਾਣਾ ਵਾ। ਉਸਤਾਦ ਜੀ ਮੈਂ ਦਾਅਵੇ ਨਾ ਕਰਨਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਪਿਆਰ ਇਸ਼ਕ ਮੁਹੱਬਤ ਦੀ ਮੈਨੂੰ ਵੀ ਲਲਕਾਰੀ ਜਾ ਰਿਹਾ ਵੀ ਕੋਈ ਯਾਰ ਉਹ ਤਾਂ ਸਭ ਨੇ ਨਾ ਗੱਲਾਂ ਕਰ। ਅੱਛਾ ਜੀ ਚਲੋ ਪ੍ਰੋਗਰਾਮ ਦਾ ਟਾਈਮ ਹੋ ਗਿਆ। ਮੈਂ ਪਿਆਰ ਇਸ਼ਕ ਮੁਹੱਬਤ ਦੇ ਤੋਂ ਪੁੱਛ ਲਓ ਉਸਤਾਦ ਜੀ, ਮੈਨੂੰ 500 ਰੁਪਏ ਦਾਂਗਾ, ਮੈਨੂੰ ਸਹੀ ਦੱਸ ਦਿਓ। 10,000 ਬਾਸ ਆਇਓ ਦੱਸ ਦਿੰਦਾ ਕੁਛ ਵੀ ਨਹੀਂ ਹੈ। ਅੱਛਾ ਪਹਿਲੇ ਦੱਸ ਨਾ ਪਿਆਰ ਮੁਹੱਬਤ ਚ ਕੀ ਵੇਲੇ ਕਿ ਯਾਰ ਪਿਆਰ ਮੁਹੱਬਤ ਨਾਲ ਰਿਹਾ ਕਰੋ, ਆ ਪਿਆਰ ਤੇ ਮੁਹੱਬਤ ਇੱਕੋ ਲਫ਼ਜ਼ ਨਹੀਂ। ਹਾਂ ਪਿਆਰ ਮੁਹੱਬਤ ਦਾ ਬਹੁਤ ਹੀ ਜ਼ਿਆਦਾ ਇੱਕ ਸੰਬੰਧ ਹੈਗਾ। ਅੱਛਾ ਜੀ ਉਹ ਮੈਨੂੰ ਨਾ ਮੇਰਾ ਬੇਲੀ ਹਰਾਨ ਬੁਖਾਰੀ ਸਾਹਿਬ ਜਿਹੜੇ ਨਾ ਸਾਡੇ ਭਰਾ, ਉਹਨਾਂ ਦਾ ਰਾਤੀ ਮੈਸੇਜ ਆਇਆ, ਕਹਿੰਦਾ ਯਾਰ ਜਿਹੜੇ ਭਗਤ ਸਿੰਘ ਸਾਹਿਬ ਨਹੀਂ ਆਪਣੇ, ਜੀ ਜੀ ਇਹਨਾਂ ਦੇ ਨਾ ਕੋਈ ਬਹੁਤ ਇਹਨਾਂ ਦੇ ਕਰੀਬੀ ਕੋ ਭਾਂਜਾ ਜਾਂ ਭਤੀਜੇ ਨਾ ਇਹਨਾਂ ਦੇ ਆਏ ਨੇ, ਫੈਸਲਾਬਾਦ ਆ ਰਹੇ ਨੇ, ਤੇ ਅਗਰ ਤੁਸੀਂ ਕਹੋ ਤਾਂ ਮੈਂ ਕਿਹਾ ਜੀ ਜ਼ਰੂਰ ਤੁਸੀਂ ਲੈ ਕੇ ਆਓ ਉਹਨਾਂ ਨੂੰ, ਹੈਨਾ ਜੀ ਜੀ। ਉਹਨਾਂ ਨੂੰ ਅਸੀਂ ਤੁਹਾਨੂੰ ਵੀ ਮਿਲਾਈਏ ਤੁਹਾਡੇ ਨਾਲ ਵੀ। ਆਹਾ ਵੈਰੀ ਤੇ ਅਗਰ ਉਹ ਆ ਗਏ ਆ ਤੇ ਫਿਰ ਇਨਸ਼ਾਅੱਲਾ ਤਾਲਾ ਅਸੀਂ ਉਹਨਾਂ ਨੂੰ ਬਿਠਾਵਾਂਗੇ ਆਪਣੇ ਟੀ ਟਾਈਮ 'ਚ, ਔਰ ਤੁਹਾਡੇ ਨਾਲ ਮੁਲਾਕਾਤ ਉਹਨਾਂ ਦੀ ਕਰਾਵਾਂਗੇ। ਲਓ ਜੀ ਆਪਣਾ ਖਿਆਲ ਰੱਖੋ, ਠੀਕ ਆ ਜੀ। ਫਿਰ ਤੁਹਾਡੇ ਨਾਲ ਕੱਲ ਛੱਡ ਕੇ ਪਰਸੋਂ ਮੁਲਾਕਾਤ ਹੋ। ਇੱਕ ਬੰਦੇ ਦਾ ਮੈਸੇਜ ਆਇਆ, ਉਹਨੇ ਕਿਹਾ ਜਿੱਦਣ ਹੁਣ ਟੀ ਟਾਈਮ ਨਹੀਂ ਨਾ ਹੁੰਦਾ ਅਸੀਂ ਟੱਕਰਾਂ ਮਾਰਦਾ। ਮੈਂ ਕਿ ਯਾਰ ਕੀ ਇਹਨੂੰ ਇੰਝ ਲੱਗਦਾ ਸਾਰੇ ਖਤਮ ਹੋ ਗਿਆ ਸਾਰਾ ਕੁਝ। ਤੇ ਕੋਈ ਗੱਲ ਨਹੀਂ, ਹੌਲੀ ਹੌਲੀ ਆਦਤ ਪੈ ਜਾਏਗੀ ਤੁਹਾਨੂੰ। ਤੇ ਉਧਰ ਚੈੱਕ ਕਰ, ਉਧਰ ਆ ਕੀ ਬਣਾਇਆ ਜੀ? ਉਹ ਭਾਈ ਦਿਲ ਦਾ ਮਜ਼ਾਰ ਆ ਉਹ ਬਾਗ ਰੱਬ ਰੱਖਾ।